ਇੱਕ ਏਲੀਅਨ ਮਿੱਠਿਆ ਇੱਕ ਹਫ਼ਤਾ ਰਿਹਾ ਤੇ ਉਹ ਵਾਪਸ ਜਾ ਕੇ ਆਪਣੇ ਤਾਏ ਨੂੰ ਕਹਿਣ ਡਿਆ ਤੇਰੇ ਦਿਓਰ ਵੀ ਤੇ ਮੈਂ ਅਸੀਂ ਲੁੱਕੀ ਪਾਉਣੀ ਕਹਿੰਦਾ 8-8 ਫੁੱਟ ਉਹਨਾਂ ਦੇ ਕੱਦ, ਨੀਲੀਆਂ ਅੱਖਾਂ, ਉਹ ਹਬਸ਼ੀ alien ਸੁਨਹਿਰੇ ਨੇ। ਵਾਲ, ਠੀਕ ਚਿੱਟੇ ਰੰਗ, ਦੁੱਧ ਵਰਗੇ ਚਿੱਟੇ ਇਹ ਰੰਗ। ਦੋ ਇਹ ਵਾਲੇ ਖਾਨੂੰ ਕਰਦੇ ਹੋ ਤੂੰ ਜਿਹੜੇ ਇਹ ਦੋ ਜਿਹੜੇ ਇਹਨੇ ਬਾਹਰ ਜਾਣਾ ਨਾ, ਇਹਨੂੰ ਏਲੀਅਨ ਨੇ ਮੈਣਾ ਲਿਖਣਾ ਯਾਰ ਤੂੰ ਗਿਆ ਕਿਉਂ ਸਾਨੂੰ ਵੀ ਜਿਹੜੀ ਤੈਨੂੰ ਕਿੰਨੇ ਗਿਆ ਉੱਥੇ ਜਾ ਏਲੀਅਨ ਦਾ ਆਂਡਾ ਮਾਂ ਸੁੱਟਣਾ, ਏਲੀਅਨ ਵਿੰਗਾ ਹੋ ਜਾਏਗਾ, ਜੰਪ ਤੋਂ ਜਾਮਾ ਨਹੀਂ ਪਟਾਏਗਾ ਆਪਣਾ। ਆਂਡਾ ਮਾਂ। ਵੈਲਕਮ ਬੈਕ ਜੀ, ਅਸਲਾਮ ਵਾਲੇਕੁਮ। ਦੁਬਾਰਾ ਆ ਗਏ ਜੀ ਅਸੀਂ ਜਨਾਬ, ਸਾਡੇ ਨਾਲ ਉੱਥੇ ਹੀ ਸਲਮਾਨ ਸਾਹਿਬ ਬੈਠੇ ਨੇ, ਉੱਥੇ ਹੀ ਸਾਰੇ ਬੈਠੇ ਨੇ, ਠੀਕ ਹੈ ਜੀ। ਤੇ ਗੱਲ ਹੋ ਰਹੀ ਸੀ, ਕੀ ਗੱਲ ਹੋ ਰਹੀ ਸੀ ਕੱਲ? ਅੱਛਾ, ਐਜ਼ ਏ ਡਾਕਟਰ ਸਟੀਵਨ ਗ੍ਰੀਅਰ, ਠੀਕ ਹੈ, ਡਾਕਟਰ ਸਟੀਵਨ ਇਸ ਬੰਦੇ ਨੇ ਇਹਦੀ ਖਾਸੀਅਤ ਪਤਾ ਕੀ ਹੈ? ਇਹ ਜਿੱਥੇ ਖਲੋ ਜਾਏਗਾ ਨਾ ਬਸ ਫੜ ਕੇ UFOs ਬੁਲਾ ਲੈਂਦਾ ਹੈ। ਕੀ ਤੁਸੀਂ ਆਮ ਅੱਖ ਨਾਲ ਵੇਖ ਸਕਦੇ ਹੋ। ਫਿਰ ਇੱਕ ਇਹਨੇ ਮਤਲਬ ਕਿ ਇਹਨਾਂ ਦੇ ਮੰਤਰ ਨੇ ਇੰਜ ਇਹਦੀ ਤਨਜ਼ੀਮ ਨੂੰ ਜਦੋਂ ਜੁਆਇਨ ਕੀਤਾ ਨਾ ਲੋਕਾਂ ਨੇ, ਸਾਰਾ ਕੁਝ ਇੰਟਰਨੈਟ ਤੇ ਪਿਆ ਆ। ਤੁਸੀਂ ਇਹਨਾਂ ਦੀ ਤਨਜ਼ੀਮ ਜਿਹੜੇ ਲੋਕ ਜੁਆਇਨ ਕਰ ਲੈਂਦੇ ਆ, ਫਿਰ ਇੱਕ ਸਰਮਨੀ ਕਰਦੇ ਆ ਕਿ ਅਸੀਂ ਇਕੱਠੇ ਹੋਣਾ ਹੈ। ਕੈਮਰੇ ਲੱਗੇ ਹੁੰਦੇ ਆ ਚਾਰਾਂ ਸਾਈਡਾਂ ਤੇ। ਹਾਂਜੀ ਬਿਲਕੁਲ ਫਿਰ ਉਹ ਮੰਤਰ ਪੜ੍ਹਦੇ ਆ ਤੇ ਫੌਰਨ UFO ਆ ਜਾਂਦੇ ਆ। ਫਿਰ ਉਹ ਏਲੀਅਨਸ ਉਹਨਾਂ ਦੇ ਨਾਲ ਆ ਕੇ ਖਲੋ ਜਾਂਦੇ ਆ। ਡੱਬੇ ਦੀ ਸ਼ੇਪ ਬਣੀ ਹੈ, ਮੂੰਹ ਏਲੀਅਨ ਦਾ ਅਜੀਬੋ ਗਰੀਬ। ਤੇ ਇਹਦੇ ਨਾਲ ਹੁਣ ਹਕੂਮਤ ਡਾਇਰੈਕਟ ਰਾਬਤੇ 'ਚ ਅਮਰੀਕਾ ਦੀ। ਡਾਕਟਰ ਸਟੀਵਨ ਗ੍ਰੀਅਰ ਸਭ ਤੋਂ ਵੱਡਾ ਸਬੂਤ। ਉਸਤਾਦ ਜੀ ਇਹ ਤੇ ਜਿਹੜਾ ਪਤਾ ਕੀ ਗੱਲ ਕਰਦਾ ਹੈ ਕਿ ਏਲੀਅਨਸ ਅੱਛੇ ਹੁੰਦੇ ਆ। ਨਹੀਂ ਤੇ ਜਦੋਂ ਇਹ ਆਉਂਦੇ ਨੇ ਉਦੋਂ ਵੀਡੀਓ ਬਣਾ ਕੇ ਤੇ YouTube ਤੇ ਕਿਉਂ ਨਹੀਂ ਚੈਨਲ ਬਣਾਉਂਦਾ? ਹੈ ਇਹਦੀ ਪੂਰੀ Alien ਡਾਕੂਮੈਂਟਰੀ official। ਪਈ। ਇਹਦਾ ਮੈਨੂੰ ਮੰਤਰ ਦਾ ਵੀ ਪਤਾ, ਚੀ ਪਟਾ ਖਤਮ ਪੁਖਤ ਕੜੁੰਬਾ ਜੁੰਬਾ ਤੋਂ ਆਪਣੇ ਕਿਵੇਂ ਮਾਰੋ ਬੜਕੜ ਕੇ ਲਈ ਹੋਗੀ ਟਾ। ਇਹਦਾ ਮੰਤਰ ਆ ਹਨਾ। ਏਲੀਅਨਸ ਇਹਨੂੰ ਕਹ ਆਪਣਾ ਚੈਨਲ ਬਣਾ ਦੀ ਵੀਡੀਓ ਤੇ ਬੜੇ ਆ ਵੇਖੋ ਇਹ ਕਿੰਨੇ ਏਲੀਅਨ ਆਫੀਸ਼ੀਅਲ। ਭਾਵੇਂ ਡਾਕਟਰ ਸਟੀਫਨ ਆ, ਤੁਸੀਂ ਡਾਕਟਰ ਭੂੜੀ ਦੇਖਣਾ, ਮੇਰੇ ਕਹਿੰਦੇ ਇੱਕ ਵਾਰੀ ਨਾਮ ਕਾਗਬਾਰ ਕਰਨ ਦੇ ਅੱਲਾ ਦੀ ਉੱਤੇ ਬੜੀ ਖਾਸ ਰਹਿਮਤ ਆ। ਇਹ ਜੇ ਨਬਜ਼ ਫੜਦਾ ਵਾ ਯਾਰ, ਤੁਸੀਂ ਭਾਵੇਂ ਦਵਾਈ ਲੈ ਕੇ ਨਾ ਨਿਕਲੋ, ਉਹਦੇ ਕਾਸਮੈਟਿਕ ਸੈਂਟਰ ਜੋ ਰੰਗ ਗੋਰਾ ਕਰਨ ਵਾਲੀ ਕਰੀਮ ਉਹਦੇ ਨੇ ਆਪ ਬਣਾਈ, ਉਹਦੇ ਬੁੱਢੀ ਨੇ, ਉਹ ਲਾਜ਼ਮੀ ਲਓਗੇ ਤੁਸੀਂ। ਦੋ ਕੈਪਸੂਲ ਨਹੀਂ ਤੇ ਹੁਣ ਉਹਨੇ ਬੱਚਿਆਂ ਦੇ ਗਲਵਸ ਜਰਾਬਾਂ ਰੱਖੀਆਂ ਹਾਫ ਰੇਟ ਤੇ ਉਹ ਵੀ ਦੇ ਰਿਹਾ। ਉਹਨੇ ਡਾਕਟਰ ਸਾਹਿਬ ਨੇ ਸਾਨੂੰ ਬਾਹਰ ਬਿਠਾਇਆ, ਮੂੰਗਫਲੀ ਭੁੱਲ ਕੇ ਢੇਰ ਲਾਇਆ ਪਿਆ, ਭਾਵੇਂ ਵਿਕੇ ਜਾਣਾ ਵਿਕੇ, ਨਿਕਾਲੋ ਸੇ ਹੁਸ਼ਿਆਰ कहता मिलते जुलते नामों से धोखा मत खाए, पहले आए पहले पाए की बुनियाद पे। एलियन ने ਗੱਲਾਂ ਕਿਹਨੇ ਦੱਸਣੀਆਂ? ਮੈਂ ਤੁਹਾਨੂੰ ਦੱਸਦਾ ਹੁਣ ਇੱਕ ਹੋਰ ਗੱਲ ਆ। ਤੁਸੀਂ ਸਾਡਾ ਜਿਹੜਾ ਏਸ਼ੀਅਨ ਕਲਚਰ ਹੈ ਨਾ, ਆਹੋ ਏਸ਼ੀਅਨ ਕਲਚਰ 'ਚ ਜਿਹੜਾ ਮਾਈਂਡ ਸੈਟ ਹੈ ਲੋਕਾਂ ਦਾ, ਉਹ ਕੀ ਹੈ ਕਿ ਬਦਰੂਆਂ ਹੁੰਦੀਆਂ ਨੇ, ਹਨਾ, ਹਯੋਲਾ ਹੁੰਦਾ ਹੈ, ਹਨਾ। ਪਰ ਅਮਰੀਕਾ ਯੂਰਪ ਦਾ ਜ਼ੇਨ ਫਰਕ ਹੈ। ਉਹਨਾਂ ਨੂੰ ਜਦੋਂ ਇਹ ਮਿਲਦੇ ਆ ਨਾ ਤੇ ਏਲੀਅਨ ਬਣ ਕੇ ਮਿਲਦੇ ਆ, ਚੀਜ਼ ਉਹ ਹੀ ਹੈ। ਬਾਜੀ ਲੋ ਜੀ ਸਾਡੇ ਬਾਤ ਪਾਸੇ ਜਵਾ ਸੇਬ ਜਦਾ ਉਧਰ ਨਹੀਂ ਉੱਡਰੂ ਆ, ਇਹ ਤਾਂ ਦੋ ਕੰਮ ਹੋ ਗਏ ਨਾ ਸਤਾਜ ਕਿ ਇੱਥੇ ਹੁਣ ਗੱਲ ਰਲਣ ਨਹੀਂ ਦਈ। ਏਲੀਅਨ ਕਿਸੇ ਨਾਲੇ ਕਹਿੰਦੇ ਹੋਰ ਖਿੱਤੇ ਚੋਂ ਅੱਛਾ, ਨਹੀਂ 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 ਉਹਨੂੰ ਗੋਸਟ ਨਹੀਂ ਕਹਿੰਦੇ, ਉਹਨੂੰ ਗੋਸਟ ਯਾਨੀ ਕਿ ਜਿਹੜਾ ਰੂਹ ਆ, ਨਹੀਂ, ਮੈਂ ਤੁਹਾਨੂੰ Ghost ਦੱਸਦਾ, Rider ਕਹਿੰਦੇ। ਏਲੀਅਨਸ ਜਿਹੜੇ ਨੇ ਉਹ ਦੀਵਾਰਾਂ ਚੋਂ ਆਰ-ਪਾਰ ਹੋ ਜਾਂਦੇ ਨੇ। ਪੌਣਾ ਘੰਟਾ ਹੋ ਗਿਆ ਦਿਮਾਗ ਖਾਈ ਜਿਹੜੇ, ਮੈਨੂੰ ਦੱਸੋ ਵੀ ਏਲੀਅਨ ਜਿੰਨ ਵਾ, ਜਿੰਨਾਂ ਦਾ ਮੌਜੂਦ ਆ। ਜਿੰਨ ਤੇ ਹੈਗੇ ਆ। ਉਹ ਸਾਡੀ ਜ਼ਬਾਨ 'ਚ ਜਿੰਨ ਆ। ਤੁਸੀਂ ਤਾਂ ਕਹਿੰਦੇ ਲੋਹੇ ਦਾ ਬਣ ਗਿਆ, ਪਲਾਸਟਰ ਦਾ ਕੰਨ ਬਸ ਕਿੰਨੇ ਕਹਿ ਕਿਹਾ? ਹੋਣ ਡਿਆ ਵਾ, ਤੁਹਾਨੂੰ ਲੈ ਜਾਣਾ ਚੁੱਕ ਕੇ ਉਹਨਾਂ ਨੇ। ਨਾ ਨਾ ਤੁਸੀਂ ਨਾ ਸਿੱਧਾ- ਕਿਸੇ ਨੇ ਨਹੀਂ ਕਿਹਾ। ਤੁਸੀਂ ਅੱਛਾ, ਸ਼ੁਰੂ ਭਾਸ਼ਾ ਇੰਗਲਿਸ਼ ਤੁਸੀਂ ਇੱਕ ਡਾਕੂਮੈਂਟਰੀ ਮੂਵੀ, ਉਹਦਾ ਨਾਮ ਹੈ ਦ ਫੋਰਥ ਕਾਈਂਡ, ਹੈਗੀ ਨੋਮਸ ਦੇ ਨਾਂ ਤੋਂ ਅਮਰੀਕਾ 'ਚ ਇੱਕ ਜਜ਼ੀਰਾ ਹੈ, ਬਹੁਤ ਮਸ਼ਹੂਰ ਹੈ। ਉਹ ਪਤਾ ਕਿਸ ਗੱਲੋਂ ਮਸ਼ਹੂਰ ਹੈ ਕਿ ਉੱਥੇ ਲੋਕ ਗਾਇਬ ਹੋ ਜਾਂਦੇ ਆ, ਪਤਾ ਹੀ ਨਹੀਂ ਹੁੰਦਾ ਕਿਸੇ ਨੂੰ। ਹਾਂਜੀ ਪੈਸੇ ਲੈ ਕੇ ਆਫੀਸ਼ੀਅਲ ਰਿਪੋਰਟਾਂ ਨੇ ਉੱਥੇ, ਇਹਨੂੰ 500 ਦੇ ਪੁਲਿਸ ਦੀਆਂ ਵਕੀਲ ਰਿਪੋਰਟਾਂ ਬਣਾ ਹੀ ਨਹੀਂ ਇਹਨਾਂ ਪੁਲਿਸ ਦੀਆਂ ਰਿਪੋਰਟਾਂ ਨੇ ਉਸ ਇਲਾਕੇ ਤੇ ਇਹਨਾਂ ਪੂਰੀ ਡਾਕੂਮੈਂਟਰੀ ਬਣਾਈ। ਤੇ ਜਿਹੜੀ ਓਰੀਜਨਲ ਫੁਟੇਜ ਹੁੰਦੀ ਹੈ, ਪੁਲਿਸ ਦੀ ਜਿਹੜੀ ਬਣਾਈ ਹੋਈ ਫੁਟੇਜ ਹੈ। ਕਿਹੜੀ ਫਿਲਮ ਉਹਦੇ 'ਚ ਕਿਹੜੀ ਹੈ ਕਹਿੰਦੇ ਨੇ ਘਰ ਚਾਰਾਂ ਸਾਈਡਾਂ ਤੋਂ ਬੰਦ ਹੈ, ਉੱਤੇ ਸਪੇਸਸ਼ਿਪ ਆਇਆ, ਬੱਚੀ ਨੂੰ ਚੁੱਕ ਕੇ ਗਾਇਬ ਕਰਕੇ ਲੈ ਗਿਆ। ਦੀਵਾਰਾਂ ਤੋਂ ਆਰ-ਪਾਰ ਚਲੇ ਜਾਂਦੇ ਆ। ਕਿਹੜੀ ਫਿਲਮ ਕਿਹੜੀ ਆ? ਬਦਰੂਆਂ ਜਿਹੜੀਆਂ ਜਿੰਨ, ਫਿਲਮ ਕਿਹੜੀ ਆ? ਮਕਾਨ ਦ ਵੇਚੋ। ਫੋਰਥ ਕਾਈਂਡ। ਤੁਸੀਂ ਧੀ ਰਾਣੀ ਦੇਖਣੀ ਹੈ, ਤਾਲਾ ਸਾਹਿਬ ਨੇ ਜਿਹੜੀ ਐਕਟਿੰਗ ਕੀਤੀ ਹੈ, ਹਾਲ ਤੱਕ ਆਂਸੂ ਭਰਾਏ ਧੀ ਰਾਣੀ ਦੇ ਵਿੱਚ। ਜਿਹੜਾ ਹੋਸਟ ਹੈ ਫਿਰ ਸਾਰੀ ਉਹਦੇ ਚ ਗੈਪ ਹੁੰਦੇ ਤਾਲੇ ਸਾਹਿਬ। ਤਾਲਾ ਸਾਹਿਬ ਨੇ ਕਿਹਾ, ਉਹ ਆਡੀਅנס ਗੈਪ ਕਰਤੀ, ਹਾਲ ਦੇ ਵਿੱਚ ਕਲੈਪਾਂ ਹੋਈਆਂ, ਆਗਾ ਤਾਲੇ ਜਿਹਨੇ ਅਸੀਂ ਜਿੱਤੀ ਖੜ ਕੇ। ਯੂਸਫ ਖਾਨ ਆ ਗਿਆ, ਬਾਬਾ ਮੈਂ ਆਪਣੀ ਭੈਣ ਦਾ ਬਹਿਨੋਈ ਨੂੰ ਬਣਾਉਣ ਗਿਆ, ਤੁਸੀਂ ਉਹ ਐਕਟ ਦੇਖਣਾ ਵਾ। ਯਾਰ ਬਹੁਤ ਰਾਜੂ ਰਾਗੜ ਦੇਖ ਲੈਣੀ ਯਾਰ ਫੋਰਥ ਨਾਲ। ਉਸਤਾਦ ਜੀ ਓਏ, ਤੂੰ ਕਿਤੇ ਬੋਲਾ ਜੱਟ ਵੇਖ ਲੈ, ਉਹ ਤੇਰੀ ਰੂਹ ਨਾਲ ਚੂੜੀਆਂ ਫਿਲਮ ਦੇਖੋ, ਤੁਹਾਡੀ ਅਕਲ ਦੰਗ ਰਹੇ। ਯੂਸਫ ਖਾਨ ਸਾਨੂੰ ਉੱਥੇ ਗਿਆ ਵਾ, ਓਏ ਬਹਿਨੋਈ ਤੇ ਅਸੀਂ ਮਨਾ ਲਿਆ ਸੀ, ਤੇਰੀਆਂ ਗਾਲੀਆਂ ਖਾ ਗਈਆਂ, ਇਹ ਗਏ ਨੇ ਹਾਂ, ਓਏ। ਕੀ ਕਲੈਪ ਹੋਈ ਆ। ਤੂੰ ਬਲਾਵਲ ਵੇਖ, ਗੜਾਸੇ ਨਾਲ 42 ਗੋਲੀਆਂ ਰੋਕੀਆਂ ਸੁਲਤਾਨ ਹੀ ਸਾਹਿਬ ਨੇ। ਏਲੀਅਨ ਤਾਂ ਹਮਾਰ ਮਾਰ ਕੋ ਰਿਹਾ ਉਸ ਫਿਲਮ ਤੇ। ਇੱਕ ਫਿਲਮ ਦੇ ਵਿੱਚ ਮੱਥਨ ਸਾਹਿਬ ਨੇ ਉਹ ਚੱਕੇ ਦੇ ਨਾਲ ਗੋਲੀਆਂ ਰੋਕ ਲਈਆਂ ਐ ਕਰਕੇ। ਸਾਈਕਲ ਨਾਲ ਸਾਈਕਲ ਨਾਲ ਸਾਈਕਲ ਨਾਲ ਇਹਦੇ ਵੀ ਏਲੀਅਨ ਤੇ ਚੱਕੇ ਨੇ। ਏਜਨ ਕੀ ਕਰੂਗਾ ਇੱਥੇ? ਅਰਤੇ ਏਲੀਅਨ ਉਦੋਂ ਦੇ ਮੂੰਹ ਮੋੜ ਗਏ ਇਧਰੋਂ। ਕਹਿੰਦੇ ਕਿੰਨਾ ਲੋਕਾਂ 'ਚ ਚੱਲੇ। ਸ਼ਾਨ ਸਾਹਿਬ ਅੱਛਾ ਹੁਣ ਮੈਂ ਤੁਹਾਨੂੰ ਦੱਸਾਂ, ਤੁਸੀਂ ਸਰ ਹੁਣ ਦੀਆਂ ਗੱਲਾਂ ਕਰੋਗੇ ਭਲੇ ਵਕਤਾਂ, ਜਿਵੇਂ 30 ਸਾਲ ਪਹਿਲੇ ਅਸੀਂ ਜਦੋਂ ਲੱਕੀ ਰਾਣੀ ਸਰਕਸ ਦੇਖ ਕੇ ਜਾਂਦੇ ਵਿੱਚ ਸ਼ੀਸ਼ੇ ਬੜੀ ਦੇ ਮੋਟਾ ਸ਼ੀਸ਼ਾ ਹੁੰਦਾ, ਉਹ ਏਲੀਅਨ ਸੀਗੇ।
ਨਿੱਕੇ ਨਿੱਕੇ ਸ਼ੀਸ਼ੇ ਕੇ ਜਾਣਾ ਤੁਹਾਡਾ ਢਿੱਡ ਵੱਡਾ ਹੋ ਜਾਣਾ ਐ ਹੋਣਾ। ਅੱਛਾ ਉਹ ਏਲੀਅਨ ਉੱਥੋਂ ਏਲੀਅਨ ਮਾਰਸ ਦੇ ਵਜੂਦ ਚ ਆਇਆ ਵਾ। 2 ਤਾੜਾਂ ਦਾ ਬੱਚਾ ਕਾਪੀ ਕੀਤੀ ਉਹਨਾਂ ਨੇ, ਸਾਡੀ ਕਾਪੀ ਕੀਤੀ। ਉਹ ਕਹਿੰਦੇ ਫੁੱਲ ਡੱਬਾ ਪ੍ਰੋਗਰਾਮ ਤੇ ਏਲੀਅਨ ਦੇਖੇਗਾ, ਵੱਡੇ ਸਿਰ ਵਾਲਾ ਏਲੀਅਨ ਦੇਖਿਓ, ਇਹ 1.5 ਮਨ ਦਾ ਏਲੀਅਨ ਦੇਖਿਓ, ਉਹਨਾਂ ਦੀਆਂ ਗੱਲਾਂ ਵਾ। ਹਾਂਜੀ ਤੁਸੀਂ ਹੁਣ 30 ਸਾਲ ਮੈਂ ਪੁਰਾਣੀ ਕਿਤਾਬਾਂ ਪੜ੍ਹ ਕੇ ਆ ਗਏ। ਏਲੀਅਨ ਮੂੰਹ ਨਾਲ ਲਓ ਜੀ, ਜੇ ਏਲੀਅਨ ਆਜ ਵੀ ਗਏ ਨਾ ਦੁਨੀਆ ਦੇ ਇੱਧਰਲੇ ਖਿੱਤੇ 'ਚ ਨਹੀਂ ਆਉਂਦਾ, ਪੰਜਾਬ 'ਚ ਨਹੀਂ ਆਉਂਦਾ ਉਹ। ਖਾਸ ਤੌਰ ਤੇ ਪੰਜਾਬ ਪੰਜਾਬ 'ਚ ਤਾਂ ਬਿਲਕੁਲ ਨਹੀਂ ਆਏਗਾ। ਰੂਹ ਆਈ ਸੀ, ਇੱਕ ਰੂਹ ਆਈ ਸੀ ਮਿੱਠੇ ਕੋਲ, ਮਿੱਠਾ ਉਹਨੂੰ ਰੋਟੀ ਖਵਾਉਣ ਡਿਆ, ਚਾਹ ਪਿਲਾਉਣ ਡਿਆ। ਮੈਂ ਕਿਹਾ ਕਿਤੇ, ਕਹਿੰਦਾ ਮੈਂ ਰੂਹ ਰਾਜ਼ੀ ਕਰ ਰਿਹਾ। ਰਾਜਾ ਵੀ ਆਇਆ ਸੀ, ਮੈਂ ਰਾਜਾ ਵੀ ਰਾਜੀ ਕੀਤਾ ਸੀ। ਸਾਜੀ ਜੇ ਦੱਸ। ਏਲੀਅਨ ਆ ਗਏ ਨਾ, ਉਹਨਾਂ ਨੇ ਟੂਲ ਪਲਾਜ਼ਿਆਂ ਤੇ ਪੈਸੇ ਨਹੀਂ ਦੇਣੇ ਮੇਰੇ ਹਿਸਾਬ ਨਾਲ। ਹਾਂਜੀ ਉਹਨਾਂ ਉੱਡਣ ਵਾਲੀਆਂ ਗੱਡੀਆਂ ਦੇਣੀਆਂ। ਤਾਂ ਤਾਂ ਪਿਛਲੇ 50 ਸਾਲ 'ਚ ਜਿਹੜੀ ਮੈਂ ਗੱਲ ਕਰ ਰਿਹਾ ਸੀ ਨਾ ਕਿ ਕਿਉਂ ਇੰਨੀ ਤੇਜ਼ੀ ਨਾਲ ਸਾਇੰਸ ਤੇ ਟੈਕਨੋਲੋਜੀ ਅੱਗੇ ਆਈ ਹੈ, ਇਸ ਲਈ ਕਿਉਂਕਿ ਹਕੂਮਤਾਂ ਨਾਲ ਸੌਦੇ ਹੋਇਆ ਇਹਨਾਂ ਨੇ ਕਿ ਅਸੀਂ ਇੰਨੇ ਇਨਸਾਨ ਤੁਹਾਡੇ ਪ੍ਰੋਡਕਟ ਕਰਾਂਗੇ, ਅਸੀਂ ਉਹਨਾਂ ਤੇ ਐਕਸਪੈਰੀਮੈਂਟ ਕਰਾਂਗੇ, ਅਸੀਂ ਹਾਈਬ੍ਰਿਡਸ ਪੈਦਾ ਕਰਾਂਗੇ, ਤੀਸਰੀ ਨਸਲ, ਤੇ ਇਹਦੇ ਬਦਲੇ ਅਸੀਂ ਤੁਹਾਨੂੰ ਟੈਕਨੋਲੋਜੀ ਦੇਵਾਂਗੇ। ਪਤਾ ਕੀ ਹੈ ਅੰਗਰੇਜ਼ ਬਾਦਸ਼ਾਹ, ਤੁਸੀਂ ਕਾਠਾ ਤੋਤਾ ਖਿਆਉਣਾ ਹੋਵੇ ਤੁਹਾਨੂੰ ਵਕਤ ਪਿਆ ਹੋਣਾ, ਵਕਤ ਪਿਆ। ਕਿਉਂਕਿ ਉਹ ਖਿਆਉਣਾ ਬਹੁਤ ਮੁਸ਼ਕਲ ਆ। ਏਲੀਅਨ 40-50 ਸਾਲ ਬਾਅਦ ਆਉਣੇ, ਪਹਿਲੇ ਆਉਣੇ। ਫਰਜ਼ ਮੈਂ- ਕਰੋ। ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ, ਜਿੱਦਾਂ ਦੇ ਹਾਲਾਤ ਚੱਲਣੇ, ਪਟਾਕਾ ਇੰਜ ਪੈਣ ਡਿਆ ਵਾ, ਹਾਂਜੀ। ਬੰਦਾ ਸੁੱਤਾ ਉੱਠਦਾ ਹੀ ਨਹੀਂ ਹੈਗਾ। ਨੀਂਦ ਦਾ ਮਜ਼ਾ ਲੈ ਲੈ, ਬਸ ਮੇਰਾ ਭਰਾ ਜੂਸ ਪੀਆ ਕਰ ਮੌਸਮੀ ਦਾ, ਤਰੋ ਤਾਜ਼ਾ ਰਹਿ ਮੇਰਾ ਭਰਾ, ਫਰੈਸ਼ ਫੇਰ, ਕਿਸੇ ਦਾ ਕਰਜ਼ਾ ਨਾ ਦੇਣਾ ਹੋਵੇ, ਤੂੰ ਉਹਦਾ ਆਜ਼ਾਦ ਖਿਆਲ ਹੋਵੇ, ਉਹਦੀ ਤੂੰ ਦੁਨੀਆ ਤੋਂ ਸਿੱਖਿਆ ਜਾਵੇ, ਤੇ ਤੇਰੇ ਮਾਂ-ਬਾਪ ਭੈਣ ਭਰਾ ਇਹਨਾਂ ਕਰ ਵੀ ਸਾਨੂੰ ਸਿਆਪਾ ਪਾ ਗਿਆ। ਜਿਹੜੀ ਤੇਰੀ ਸ਼ੁਰੂ ਟੌਟ ਹੈ ਪੁੱਛਣਾ ਇੰਗਲਿਸ਼ ਵਿੱਚ, ਤੁਸੀਂ ਹੁਣ ਤੂੰ ਤਰਾ ਤੇ ਆ ਗਏ ਸਾਡੇ ਨਾਲ। ਏਲੀਅਨ ਪਾਉਣਾ ਘੰਟਾ ਸਾਡਾ ਬਲੌਕਾ ਕੱਢਿਆ, ਤੇ ਜ਼ਿੰਦਗੀ ਏਲੀਅਨ ਕਿੱਦਾਂ ਕੱਢਣਗੇ? ਇਹਨੇ ਬਾਹਰ ਜਾਣਾ ਨਾ, ਇਹਨੂੰ ਏਲੀਅਨ ਨੇ ਮੈਣਾ ਲੱਗਣਾ, ਯਾਰ ਤੂੰ ਗਿਆ ਕਿਉਂ? ਸਾਨੂੰ ਵੀ ਜਿਹੜੀ ਇਹਨੂੰ ਕਿੰਨੇ ਗਿਆ ਉੱਥੇ ਜਾ, ਅਸੀਂ ਨਹੀਂ ਉਧਰ ਨੂੰ ਜਾਣਦੇ, ਤੂੰ ਮਾਮਾ ਜਾ ਕੇ ਸਾਡੀ ਉੱਥੇ ਐਵੇਂ ਪ੍ਰਮੋਸ਼ਨ ਕਰਨ ਨੇ, ਸਾਡੇ ਨਾਲ ਗੱਲ ਤੂੰ ਸਾਡੀ ਅੱਜ ਤੋਂ ਬਾਅਦ ਉਹਨਾਂ ਨਾਲ ਗੱਲ ਨਹੀਂ ਕਰਨੀ, ਤੂੰ ਸਾਨੂੰ ਸੀਲ ਕਰਾ ਰਿਹਾ। ਉਹ ਜਾਨੀ ਟੀਮ ਕੋ ਗਿਆ ਸੀ, ਉਹ ਯਾਰ ਉੱਥੇ ਕੀ ਨੇ? ਦਿਲ ਕਰੇ ਏਲੀਅਨ ਇੱਥੇ ਆਵੇ, ਮੈਂ ਮਲਕ ਦਾ ਫੈਨ ਹੋ ਜਾਵੇ, ਸਾਰੀ ਨਸਲ ਤਬਾਹ ਹੋ ਜਾਵੇ ਉਹਦੀ। ਇੱਥੇ ਜਿਹੋ ਜਿਹੇ ਖਾਣੇ ਮਿਲਦੇ ਆ ਨਾ, ਏਲੀਅਨ ਨੂੰ ਕਰੋ ਡਿਆ। ਗੁਜਰਾਵੇ ਗਾਣੇ ਤੇ ਪਾਗਲ ਹੋਇਆ ਏਲੀਅਨ। ਏਲੀਅਨ ਮੂੰਹ ਚ ਨੋਟ ਲੈ ਕੇ ਆਇਆ ਕਰਨ ਮਿੱਠੇ ਨੇ ਨਾ ਆਪਣੇ ਮੁੰਡੇ ਦੇ ਵਿਆਹ ਤੇ ਏਲੀਅਨ ਬੁਲਾ ਲਿੱਤੇ। ਹਾਂਜੀ। ਤੇ ਉਹ ਸ਼ਰਾਬ ਪੀ ਕੇ ਆਪਸ ਚ ਲੜ ਪਏ। ਹਾਂਜੀ ਉਹ ਨਹੀਂ ਗੱਲ ਉਹਦੀ ਏਲੀਅਨ ਨੂੰ ਬੁਲਾ ਰਹੇ ਤੇ ਸ਼ਰਾਬ ਪੀ ਕੇ ਆਪਸ ਚ ਹੀ ਲੜ ਪਏ। ਇੱਧਰ ਆ ਨਾ ਸਹੀ। ਇਹ ਅਸਲ 'ਚ ਇਹਦੀ ਸਾਡੀ ਇਹੀ ਲੜਾਈ ਸੀ, ਸਾਨੂੰ ਉਧਰ ਖਿੱਚ ਰਹੇ ਸੀ, ਅਸੀਂ ਐਂਡ ਅਸੀਂ ਜਿੱਤ ਗਏ। ਫਿਰ ਏਲੀਅਨ ਨੂੰ ਛੱਡਦੇ, ਹੁਣ ਸ਼ੁਰੂ ਹੋ ਗਿਆ, ਕਹਿੰਦਾ ਮਿੱਠੇ ਨੇ ਆਪਣੇ ਵਿਆਹ ਦੇ ਏਲੀਅਨ ਬਣਾ ਲਏ, ਉਹ ਸ਼ਰਾਬ ਪੀ ਕੇ ਆਪਸ 'ਚ ਲੜ ਪਏ। ਏਲੀਅਨ ਆਪਣੀ ਮਾਂ ਨੂੰ ਕਹਿਣ ਡਿਆ, ਐ ਚਾਬਾ ਵੀ ਜ਼ਿੰਦਗੀ ਉਸਤਾਦੀ ਉਹੀ ਸੀ ਜਿਹੜੀ 2000 ਸਾਲ ਤੋਂ ਪਹਿਲਾਂ ਆਪਾਂ ਕੱਢ ਲਈ ਹੈ। 1990 ਵਾਲੀ। ਯਾਰ ਓਏ 2000 ਸਾਲ ਪਹਿਲੇ ਤੁਸੀਂ ਨਾ ਨਹੀਂ 90 ਸਾਲ 2000 ਕਹਿ ਰਹੇ ਆ। 2000 90 ਤੱਕ ਨਾ 80 90 ਦਾ ਦੌਰ ਬਹੁਤ ਇੰਨਾ ਖੂਬਸੂਰਤ ਦੌਰ ਸੀ। ਹਾਏ ਹਾਏ। ਅੱਛਾ, ਉਹ ਐਸਾ ਮਿਡ ਦਾ ਦੌਰ ਸੀ ਕਿ ਟੈਕਨੋਲੋਜੀ ਸ਼ੁਰੂ ਹੋ ਰਹੀ ਸੀ, ਹਾਂਜੀ। ਯਾਨੀ ਉਧਰ ਨੂੰ ਦੁਨੀਆ ਜਾ ਰਹੀ ਸੀ। ਪਿਛਲਾ ਸੈਟਅਪ ਪਿੰਡਾ ਪੁਣਾ ਜਿਹੜਾ ਖਤਮ ਹੋ ਰਿਹਾ ਖਤਮ ਹੋ ਰਿਹਾ ਸੀ, ਸੀ। ਉਹਦੇ ਮਿਡ ਦਾ ਸ਼ਾਟ ਸੀ। ਹਰ ਇੱਕ ਚ ਮਿਊਜ਼ਿਕ ਤੋਂ ਲੈ ਕੇ ਨਾ ਤਾਂ ਟੈਕਨੋਲੋਜੀ ਤੱਕ ਮਜ਼ਾ ਲਿਆ ਵਾ ਤੁਸੀਂ। ਜਿੱਦਤ ਆ ਰਹੀ ਸੀ, ਯਾਨੀ ਉਹ ਚੇਂਜ ਗੇਮ ਚੇਂਜਰ ਹੋਈ। ਪੁਆਇੰਟ ਸੀਗਾ ਉਹ। ਹਾਂ ਸਹੀ ਉਦੋਂ ਕੋਈ ਏਲੀਅਨ ਦੀ ਗੱਲ ਨਹੀਂ ਸੀ ਕਰਦਾ, ਸਾਰੇ ਹੱਕ ਦੀ ਗੱਲ ਕਰਦੇ ਸੀਗੇ। ਉਦੋਂ ਚਲੇਡੇ ਹੁੰਦੇ ਸੀਗੇ, ਚਲੇਡੇ ਚਲੇਡੇ। ਉਹ ਜਿਹਦੀ ਲੱਤ ਲੰਬੀ ਹੋਈ ਜਾਂਦੀ ਸੀਗੀ। ਗੱਜਰ ਸਿੰਘੀਆਂ ਹੁੰਦੀਆਂ ਸੀ ਲੋਕਾਂ ਕੋਲ ਸਾਜ। ਹਰ ਦੌਰ 'ਚ ਇਨਸਾਨ ਨੂੰ ਨਾ ਬਹਿਕਾਉਣ ਲਈ ਉਸਤਾਦ ਜੀ ਕੋਈ ਨਾ ਕੋਈ ਬਿਸਕੁਟ ਸੁੱਟ ਦਿੱਤਾ ਜਾਂਦਾ ਹਾਂਜੀ। ਕਿ ਮੈਂ ਤੁਹਾਨੂੰ ਉਦੋਂ ਆਪਾਂ ਮੈਂ ਤੁਹਾਨੂੰ ਕਿਹਾ ਨਹੀਂ ਕਿ ਅਸੀਂ ਉਹ ਜਨਰੇਸ਼ਨ ਆ ਜਿੰਨੇ 4 ਤੋਂ 5 ਜਨਰੇਸ਼ਨਾਂ ਦਾ ਇਕੱਠਾ ਦੇਖ ਲਿਆ। ਯਾਨੀ ਅਸੀਂ ਉਹ ਜਨਰੇਸ਼ਨ ਆ ਜਦੋਂ ਅਸੀਂ ਪੈਦਾ ਹੋਏ ਆ ਨਾ, ਉਦੋਂ ਦਿਲ ਕਰੇ ਰੇਡੀਓ ਹੋਵੇ ਤੇ ਬਲੈਕ ਐਂਡ ਵਾਈਟ ਟੀਵੀ ਸੀ। ਹਾਂਜੀ ਠੀਕ ਹੈ ਜੀ, ਯਾਨੀ ਸਾਡੀ ਮੌਜੂਦਗੀ ਜਦੋਂ ਅਸੀਂ ਦੁਨੀਆ ਤੇ ਆ ਗਏ, ਸਾਡੇ ਹੁੰਦਿਆਂ 40-45 ਸਾਲਾਂ ਦੇ ਵਿੱਚ ਕਿੱਥੇ ਦੁਨੀਆ ਪਹੁੰਚ ਗਈ। ਇੰਨੀ ਤਰੱਕੀ ਔਰ ਇੰਨੀ ਚੇਂਜਿੰਗ ਪਿਛਲੀ ਸ਼ਾਇਦ ਹੀ ਕਿਸੇ ਨੇ ਵੇਖੀ ਹੋਵੇ। 40 ਸਾਲਾਂ 'ਚ ਕੀ ਹੋ ਗਿਆ। ਸਭ ਕੁਝ ਇਸ ਨਸਲ ਨੂੰ ਕਿਹਾ ਜਾਂਦਾ ਮਿਲੇਨੀਅਲਸ, ਮਤਲਬ ਕਿ ਇਹਨਾਂ ਨੇ ਪਿਛਲੀ ਸਦੀ ਵੀ ਵੇਖੀ ਤੇ ਇਹ ਸਦੀ ਵੀ ਵੇਖੀ, 2 ਸਦੀਆਂ ਦੇ ਔਰ 2 ਸਦੀਆਂ ਦੇ ਵਿੱਚ ਉਹ ਟੈਕਨੋਲੋਜੀ ਸਾਰਾ ਹਿਸਾਬ ਕਿਤਾਬ। ਹੋ ਸਕਦਾ ਏਲੀਅਨ ਦਾ ਵਜੂਦ ਸਾਜੀ ਹੋ ਸਕਦਾ, ਕੋਈ ਸ਼ੱਕ ਨਹੀਂ ਹੋ ਉਹ ਸਕਦਾ। ਯਾਰ ਏਲੀਅਨ ਉਹ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਤੇ ਯਾਰ ਜਿਨ੍ਹਾਂ ਨੂੰ ਕਿਹਾ ਨਹੀਂ ਜਾਂਦਾ ਉਹਨੂੰ ਸਮਝਿਆ ਜਾਂਦਾ, ਲੇਕਿਨ ਬੇਸਿਕਲੀ ਲੈਦਾ ਚੀਜ਼ਾਂ ਨੇ। ਇਹਨਾਂ ਦੀ ਬੋਲੀ ਕੀ ਹੈ ਸਾਜੀ? ਇਹ ਬੋਲਦੇ ਨਹੀਂ ਇਹਨਾਂ ਦੀਆਂ ਬੋਲੀਆਂ ਨਹੀਂ ਪਾਉਂਦੇ ਇਹ ਜਿਹੜੇ। ਹਰ ਜ਼ਬਾਨ ਬੋਲ ਲੈਂਦੇ ਨੇ। ਏਲੀਅਨ ਨਹੀਂ ਤੁਹਾਡੇ ਕੋਲ ਆਉਣਗੇ, ਤੁਹਾਡੇ ਨਾਲ ਤੁਹਾਡੀ ਜ਼ਬਾਨ 'ਚ ਗੱਲ ਕਰਨਗੇ। ਤੁਸੀਂ ਹੁਣ ਕਿੰਨੇ ਪੀਸ ਪਾਏ ਏਲੀਅਨ ਦੇ? 12 ਭਰਾ ਦੇ ਕਢਾ ਦਵਾਂ। ਕਾਰੋਬਾਰ ਜਿਹੜਾ ਨੇ ਕੀਤਾ, ਆਹੋ। 16 ਪੀਸ ਪਾਏ ਆ, 2 ਖਰਾਬ ਹੋ ਗਏ ਸੀ, ਹਾਂਜੀ। 14 ਰਹਿ ਗਏ ਪਿੱਛੇ। 14 ਦੇ ਵਿੱਚੋਂ 4 ਇੱਕ ਬੰਦਾ ਲੈ ਗਿਆ, ਕਹਿੰਦਾ ਮੈਂ ਵੇਚ ਕੇ ਪੈਸੇ ਦੇ ਦੂੰ, ਲੱਭਣ ਨਹੀਂ ਦਿਆ। ਨਹੀਂ ਵਿਕਣੇ, ਇੱਕੋ ਕਲਰ ਦੇ ਚੁੱਕ ਲੈ ਸਾਰੇ। 10 ਰਹਿ ਗਏ, ਤੇ ਕੋ ਬਕਾ ਦੇ ਕਿਤੇ। ਮਿੱਠੇ ਨੇ ਏਲੀਅਨ ਵੇਖਿਆ ਤੇ ਉਹਨੂੰ ਝੁੱਲ ਪਾਤੀ। ਚਲ ਬਾਤੀ ਵਿੱਚੋਂ ਉਹ ਕਿੱਥੇ
ਕਿੱਥੇ ਗਿਆ ਮੇਰਾ ਗੇਲ ਕਿਉਂ ਕਿੱਥੇ ਗਿਆ ਮਿੱਠੇ ਨੇ ਆਪਣੇ ਵਿਆਹ ਦੇ ਏਲੀਅਨ ਬੁਲਾਏ ਕਿ ਉਹ ਰਿਸ਼ਤੇਦਾਰ ਹੀ ਲੱਗਣ ਡੇ ਸੀਗੇ ਸਾਰੇ। ਬਿੱਟੇ ਨੂੰ ਇੱਕ ਏਲੀਅਨ ਮਿਲਿਆ ਤੇ ਉਹਨੂੰ ਕਹਿੰਦਾ ਸਦਕਾ ਦੇ ਆ ਕਰ ਤੇਰੀ ਆਖਰ ਸੁਣ ਆ ਦੇਖਾ ਕੰਮ ਬਾਦ ਐਨੀ ਵਾਰ ਲੋਕੀ ਜਾਂਦੇ ਉਹ ਆਏ ਹੋਰ ਤਰੀਕੇ ਨਾਲ, ਉਹਨੂੰ ਪਤਾ ਨਹੀਂ ਕਿਹਾ ਮੈਨੂੰ ਕਾਮੇਡੀ ਅਜੇ ਕਾਮੇਡੀ ਰੱਖੋ ਅਸੀਂ ਫੜਨਾ ਨਹੀਂ, ਉਹ ਆਏ ਹੋਰ ਤਰੀਕੇ ਨਾਲ। ਮਿੱਠੇ ਨੇ ਆਪਣੇ ਘਰ ਉਹ ਝੂਠ ਸੱਚ ਵਾਲੀ ਮਸ਼ੀਨ ਲਾ ਲਈ ਉਸਤਾਦ ਜੀ, ਉਹ ਜਿਹੜਾ ਝੂਠ ਬੋਲਦਾ ਸੀ ਉਹ ਬੋਲ ਪੈਂਦੀ ਸੀ। ਹਾਂ ਇਹਦਾ ਨਿਆਣਾ ਉੱਤਰਦਾ ਕਹਿੰਦੇ ਆ ਪਾਪਾ ਉਹ ਚੀਕਾਂ ਮਾਰਨ ਲੱਗ ਪਿਆ। ਆਹੋ ਯਾਰ, ਇਹ ਵੀ ਮਸ਼ੀਨਾਂ ਆ ਸਕਦੀਆਂ ਨੇ। ਉਸਤਾਦ ਜੀ ਕੋਈ ਗੱਲ ਹੈ ਇਹ ਵੈਸੇ ਟੈਕਨੋਲੋਜੀ ਨਾਰਮਲ ਹੋ ਸਕਦੀ ਹੈ ਕਿ ਝੂਠ ਬੋਲਣ ਲਈ ਮਸ਼ੀਨ ਜਿਹੜੀ ਨਾ ਕੋਈ ਐਸੀ ਚੀਜ਼ ਸਿਰ ਤੇ ਜਾਂ ਤੁਹਾਡੀ ਗੱਲ ਠੀਕ ਲਿਬਾਸ ਐਸਾ ਉਨਕਾ ਚੱਲ ਵੀ ਹੁਣ ਦੱਸ। ਤੇ ਉਹ ਚਿਪ ਜਿਹੜੀ ਉਹ ਇਹੀ ਸਿਸਟਮ ਹੋਏਗਾ ਨਾ, ਤੁਸੀਂ ਝੂਠ ਨਹੀਂ ਬੋਲ ਸਕਦੇ। ਯਾਰ ਭਰਾਵਾ ਕਿਹੜਾ ਚਿਪ ਪੈਣੀ ਇਹ ਕਿੱਥੋਂ? ਟੈਕਨੋਲੋਜੀ ਆ, ਟੈਕਨੋਲੋਜੀ ਉਸਤਾਦ ਜੀ ਚਿਪ ਪੈਣੀ ਕਿੱਥੋਂ? ਚਿਪ ਦਿਮਾਗ 'ਚ ਦਿਮਾਗ 'ਚ ਪੈਣੀ ਹੋਵੇ ਨਾ ਦਿਮਾਗ 'ਚ ਤੁਹਾਡੇ ਹੱਥ 'ਚ ਚਿਪ ਪਾ ਦੇ। ਮੱਥੇ 'ਚ ਇਹਨੂੰ ਇਹਨਾਂ ਨੇ ਨਾ ਮਿੱਠੇ ਨੂੰ ਚਿਪ ਪੈਣੀ ਹੈ ਨਾ, ਤੇ ਉਹਦੇ 'ਚ ਨਾ ਉਹ ਗਾਣੇ ਕਰਾ ਰਹੇ ਨੇ, ਗਾਣੇ ਚਿਪ ਕਚਹਿਰੀ ਬਣਾ ਲੈ ਕੇ ਫਿਰਦੇ ਕਹਿੰਦਾ ਇਹਦੇ 'ਚ ਆਹ ਜਿਹੜੀ ਫਿਲਮ ਨਵੀਂ ਆਈ ਨਾ ਇਹ ਪਾ ਰੇ ਮਾਰ ਮਿੱਠੇ ਨੂੰ ਚਿਪ ਪਾਣ ਆਏ, ਉਹਨਾਂ ਨੇ ਆਪਰੇਸ਼ਨ ਕੀਤਾ, ਕਹਿੰਦਾ ਓਏ ਅੱਗੇ ਕਿਹਦੀ ਭੁਆਈ ਹੈ? ਅੱਛਾ ਫਿਰ ਚਾਈਨਾ ਦੀਆਂ ਵੀ ਆ ਜਾਣਗੀਆਂ ਚਿਪਾਂ। ਨਹੀਂ ਹੁਣ ਤੁਸੀਂ ਚਿੱਪਾਂ ਦਾ ਕਾਰੋਬਾਰ ਸ਼ੁਰੂ ਕੀਤਾ, ਹੁਣ ਏਲੀਅਨ ਵਿੱਚ ਓਏ ਚਿਪ ਨੇ ਮਿੱਠੇ ਕਰਨਾ ਪਤਾ ਕੀ ਆ ਕਿ ਤੂੰ ਇੰਜ ਘਰ ਜਾ ਰਿਹਾ, ਚਿਪ ਦੇ ਅੰਦਰ ਉਹਦਾ ਸਿਗਨਲ ਉਹਨੇ ਮਿੱਠੇ ਖੱਬੇ ਹੱਥ ਮੁੜ ਕੇ ਨਾ ਪਹਿਲੇ ਉਧਰ ਚੱਲ ਜਾ, ਤੇ ਤੂੰ ਮੁੜ ਕੇ ਉਧਰ ਚੱਲਿਆ ਕਰਨਾ। ਆਹੋ ਹਾਂਜੀ ਮਤਲਬ ਉਹਨਾਂ ਨੇ ਕੰਟਰੋਲ ਕਰ ਲੈਣਾ ਤੈਨੂੰ। ਜਦੋਂ ਉਹਨਾਂ ਦਾ ਦਿਲ ਕਰੇਗਾ ਨਾ ਮਿੱਠੇ ਨੂੰ ਛਿੱਤਰ ਪਵਾਈਏ। ਹਾਂ ਨਹੀਂ ਚਿਪਰੇ ਤੈਨੂੰ ਕਹਿਣਾ ਪਿੱਛੇ ਆ ਕੇ ਕੁੜੀ ਜਾ ਰਹੀ ਨੂੰ ਛੇੜ ਦੇ, ਤੂੰ ਉਹਨੂੰ ਛੇੜਨਾ ਵਾ, ਚਿਪਰੇ ਆਫ ਹੋ ਜਾਣਾ, ਉਸ ਤੋਂ ਬਾਅਦ ਜੁੱਤੀਆਂ ਤੈਨੂੰ ਪੈਣਗੀਆਂ। ਆਪਾਂ ਇਹਨੀ ਚਪੜ ਮਾਰਨੀ ਕਾ ਤੂੰ ਨਹੀਂ ਉਹ ਮਰਵਾ ਲੈਂਦੇ ਨੇ ਅਗਲੇ। ਉਹ ਝੂਠ ਸਾਡੇ ਅਸੀਂ ਖੁਦ ਸਾਖਤ ਹੈ ਕਿ ਅਸੀਂ ਜੋ ਲੈਣਾ ਦੇਣਾ ਨਹੀਂ, ਨਾ ਅਸੀਂ ਐਲਨ ਮਸਕ ਕੋ ਰੁਪਿਆ ਫੜਿਆ, ਨਾ ਕੋਈ ਬ੍ਰਿਗੇਡ ਕੋ ਰੁਪਿਆ ਧਾਰਾ ਲਿਆ, ਨਾ ਉਹਦੇ ਕੋਈ ਕਮੇਟੀ ਚੱਲਣੀ, ਨਾ ਸਾਡੇ ਕੋਈ ਰਿਸ਼ਤੇਦਾਰੀ, ਅਸੀਂ ਖੁਦ ਮੁਖਤਾਰ ਆਪਣਾ ਕਮਾਉਣ ਦੇ ਆਪਣਾ ਯਾਰ ਮੈਂ ਇੰਨੀਆਂ ਸੰਜੀਦਾ ਗੱਲਾਂ ਕਰ ਰਿਹਾ, ਮੈਨੂੰ ਕਿਹੜੇ ਪਾਸੇ ਢੋਰਦਾ ਤੁਸੀਂ? ਲੇਕਿਨ ਸਲਮਾਨ ਭਾਈ ਤੁਸੀਂ ਆਪਣੀ ਸ਼ਖਸੀਅਤ ਦੇ ਮੁਤਾਬਿਕ ਸਾਨੂੰ ਕੋਈ ਥੋੜਾ ਜਿਹਾ ਉਹ ਜਾਫਰ ਭਾਈ ਉਹ ਜਾਫਰ ਭਾਈ ਆਪਣੀ ਸ਼ਖਸੀਅਤ ਦੇ ਮੁਤਾਬਕ ਸਲਮਾਨ ਭਾਈ ਆਪਣੀ ਸ਼ਖਸੀਅਤ ਦੇ ਮੁਤਾਬਕ ਸਾਨੂੰ ਕੋਈ ਚੰਦ ਨਸੀਹਤਾਂ ਕਰੋ ਕਿ ਰੰਗ ਗੋਰਾ ਕਿੱਦਾਂ ਹੁੰਦਾ ਵਾ, ਇਹ ਬੁੱਲਾਂ ਤੇ ਲਾਲੇ ਕਿੱਦਾਂ ਆਉਣੀ ਆ, ਸਵੇਰੇ ਜੂਸ ਕਿਹੜਾ ਪੀਣਾ ਵਾ, ਕੀ ਇਹ ਨਹੀਂ ਹੁੰਦੀ ਛੱਡ ਪਰ ਪ੍ਰੋਗਰਾਮ ਤੈਨੂੰ ਕੀ ਅੱਛਾ ਯਾਰ ਇੱਕ ਐਸ ਤੇ ਵੀ ਕੰਮ ਕਰ ਰਹੇ ਨੇ ਕਿ ਇਨਸਾਨ ਮਰੇ ਹੀ ਨਹੀਂ ਕਰੇਗਾ। ਹਾਂਜੀ ਬਿਲਕੁਲ ਉਹਨੂੰ ਕਿਹਾ ਜਾਂਦਾ ਟ੍ਰਾਂਸਹਿਊਮਨਿਜ਼ਮ। ਮੈਂ ਨਹੀਂ ਕਿਹਾ, ਬਿਲਕੁਲ ਸਹੀ ਗੱਲ ਕੀਤੀ। ਮੈਂ ਨਹੀਂ ਕਿਹਾ ਕਿ ਹੋਏਗਾ ਨਹੀਂ, ਮੈਂ ਪੁੱਛਿਆ ਕਿ ਇਹਦੇ ਤੇ ਕੰਮ ਹੋ ਰਿਹਾ। ਉਹ ਯਾਰ ਇੱਕ ਮਿੰਟ, ਤੁਸੀਂ ਜੋ ਉਹਨੂੰ ਕਹਿ ਇਹ ਅਮਰ ਹੋ ਜਾਏਗਾ, ਇਨਸਾਨ ਮਰੇਗਾ ਨਹੀਂ। ਬਿਲਕੁਲ ਬਗੈਰ ਤੋਂ ਹੋਏਗਾ, ਕੋਈ ਗੈਰਤਮੰਦ ਤੋਂ ਮਰੇਗਾ ਨਾ ਟ੍ਰਾਂਸਹਿਊਮਨਿਜ਼ਮ ਗੂਗਲ ਤੇ ਸਰਚ ਕਰੋ, ਸਭ ਤੋਂ ਪਹਿਲੇ ਉਹਨਾਂ ਦੀ ਉੱਤੇ ਵੈਬਸਾਈਟ ਆਏਗੀ ਆਫੀਸ਼ੀਅਲ। ਟ੍ਰਾਂਸਹਿਊਮਨਿਜ਼ਮ ਕੀ ਹੈ ਕਿ ਅੱਧਾ ਇਨਸਾਨ ਹੈ ਤੇ ਅੱਧੀ ਮਸ਼ੀਨ ਆ। ਯਾਰ ਤੁਸੀਂ ਕਿਉਂ ਕਿਹੜਾ ਤੁਸੀਂ ਇੱਕ ਮਿੰਟ, ਜਦੋਂ ਤੁਹਾਡੀ ਉਮਰ ਜ਼ਿਆਦਾ ਇਸਤੇਮਾਲ ਕਰਦੇ ਗੂਗਲ, ਮੇਰੇ ਮੈਂ ਤੋਂ ਹੀ ਨਿਕਲਦੇ ਹੁੰਦਾ, ਮੇਰਾ ਮੁੰਡਾ ਜੋ ਦੇਖਦਾ ਸਾਰਾ ਗੂਗਲ ਤੇ ਉਹ ਨਿਕਲਦਾ ਵਾ। ਬਗੈਰ ਤਾਂ ਇਹੀ ਤੇ ਉਹਨਾਂ ਸਮਝਾ ਰਿਹਾ, ਇਹੀ ਤੇ ਉਹਨਾਂ ਦਾ ਇੰਟੈਲੀਜੈਂਸ ਚੈੱਕ ਕਰ ਕਿ ਤੂੰ ਮੈਂ ਤੋਤਾ ਕੱਢਦਾ, ਉਹਨੇ ਮੈਂ ਤੋਤਾ ਇਧਰ ਅੱਗੇ ਕਰੀ ਜਾਣਾ। ਉਹਨੂੰ ਪਤਾ ਇਹਦੇ ਚ ਇੰਟਰਸਟ ਹੈ, ਇਹਨੂੰ ਮੈਂ ਤੋਤਾ ਇੱਥੇ ਰੱਖਣਾ, ਇਹਨੂੰ ਉਹਨੇ ਤੈਨੂੰ ਮੈਂ ਬਿੱਲੀ ਮੈਂ ਕੁੱਤਾ ਕਦੀ ਨਹੀਂ ਲੈ ਕੇ ਆਉਣਾ। ਤੁਹਾਡਾ ਗੂਗਲ ਵੀ 50 ਸਫ਼ਿਆਂ ਵਾਲਾ, ਤੁਸੀਂ ਕੋਈ ਹੋਰ ਸਫ਼ਾ ਖੋਲਿਆ ਵਾ? ਨਹੀਂ ਉਹੀ ਆ, ਤੂੰ ਛੱਡ ਦੇ। ਉਸਤਾਦ ਜੀ ਇੱਕ ਸਵਾਲ ਮੇਰੇ ਜ਼ਿਹਨ ਚ ਆ ਗਿਆ, ਕਹਿੰਦੇ ਕਿ ਇੱਕ ਟੈਕਨੋਲੋਜੀ ਹੈ ਕਿ ਤੁਸੀਂ ਅੱਜ ਸੌ ਜਾਓ ਤੇ ਉਹਨਾਂ ਨੂੰ ਕਹੋ ਕਿ ਸਾਨੂੰ 50 ਸਾਲ ਉਹਨੂੰ ਹਾਈਬਰਨੇਸ਼ਨ ਕਿਹਾ ਜਾਂਦਾ। ਹਾਈਬਰਨੇਸ਼ਨ ਦਾ ਪਤਾ ਤੈਨੂੰ? ਹਾਈਬਰਨੇਸ਼ਨ ਨੂੰ ਮੈਂ ਦੱਸਦਾ ਵਾਂ, ਇੱਕ ਯੂਨੀਅਨ ਬਣੀ ਆ ਜਿਹਦੇ ਵਿੱਚ ਲੇਬਰ ਡੇ ਬਣਾਉਂਦੇ ਆ, ਲੇਬਰ ਯੂਨੀਅਨ ਇਨਸਟੀਟਿਊਸ਼ਨ। ਉਹ ਹਾਈਬਰਨੇਸ਼ਨ ਤੇ ਹੈ ਹੀ ਨਹੀਂ। ਲੂਮਾ ਵਾਲੇ ਵੀ ਵਿੱਚ ਭਾਈ ਜਾਨ ਹਾਈਬਰਨੇਸ਼ਨ ਹੋ ਗਿਆ। ਮੇਰੀ ਗੱਲ ਸੁਣ, ਮੈਂ ਹੁਣ ਤੁਹਾਨੂੰ ਗੱਲ ਲਿੰਕ ਤੁਹਾਨੂੰ ਕਰਨ ਲੱਗਾ। ਇਹ ਜਿਹੜੇ ਕੰਮ ਨੇ ਨਾ ਹਜ਼ਾਰਾਂ ਸਾਲ ਪਹਿਲੇ ਹੋਏ ਨੇ, ਜਿਨ੍ਹਾਂ ਨੂੰ ਅਸੀਂ ਐਜ਼ ਏ ਮੁਸਲਿਮ ਉਹਨਾਂ ਦੇ ਸਾਡੇ ਲਿਖਿਆ ਹੈ ਕਿ ਇੱਕ ਕਿੰਨੇ 100 ਸਾਲ 4 ਬੰਦੇ ਸੁੱਤੇ ਰਹੇ। ਤੇਰੇ ਜਦੋਂ ਉੱਠੇ ਨੇ ਉਹਨਾਂ ਦਾ ਖਾਣਾ ਵੀ ਗਰਮ, ਉਹਨਾਂ ਦਾ ਖੋਤਾ ਵੀ ਖਲੋਤਾ। ਇਹ ਹੈਗੀ ਨਾ ਕੁਰਾਨ ਦੇ ਵਿੱਚ ਹੈਗੀ ਨਾ ਗੱਲ, ਕੁਰਾਨ 'ਚ ਦਾ ਜ਼ਿਕਰ ਆ ਕਿ ਉਹਨੂੰ ਇਹਦਾ ਇੱਥੋਂ ਕੀ ਸਾਬਤ ਹੋਇਆ ਕਿ ਟੈਕਨੋਲੋਜੀ ਔਰ ਇਹ ਜਿਹੜੀ ਲੌਜਿਕ ਹੈ, ਇਹ ਜਦੋਂ ਦੁਨੀਆ ਇੰਸਟਾਲ ਹੋਈ ਨਾ ਸਾਰੀ ਬਣੀ ਆ, ਉਹਦੇ 'ਚ ਰੱਖ ਦਿੱਤੀਆਂ ਗਈਆਂ ਚੀਜ਼ਾਂ। ਇਹ ਕੋਈ ਇਹਨੂੰ ਅਪਡੇਟ ਨਹੀਂ ਹੋ ਰਹੀਆਂ ਚੀਜ਼ਾਂ ਕਿ ਵੀ ਰੱਬ ਖੁਦਾ ਦੁਨੀਆ ਅਪਡੇਟ ਕਰ ਰਿਹਾ। ਅਸੀਂ ਉਹਨੂੰ ਕ੍ਰਿਸ਼ਮਾ ਕਹਿੰਦੇ। ਉਹਨੇ ਰੱਖ ਦਿੱਤਾ ਤੁਹਾਨੂੰ ਵਕਤਨ 10,000 ਸਾਲ ਬਾਅਦ, 5,000 ਸਾਲ ਬਾਅਦ, 4,000 ਸਾਲ ਬਾਅਦ ਤੁਹਾਨੂੰ ਦੀ ਸਮਝ ਆ ਰਹੀ, ਤੁਸੀਂ ਉਹ ਕਰ ਲਓ ਜੀ। ਹੁਣ ਤੁਸੀਂ ਆਹ ਛੱਡ ਦਿਓ ਅਹਿਰਾਮੇ ਮਿਸਰ, ਅਹਿਰਾਮੇ ਮਿਸਰ ਉਹਨਾਂ ਦੇ ਕੋਲ ਟੈਕਨੋਲੋਜੀ ਸੀ, ਉਸ ਤੋਂ ਬਾਅਦ ਖਤਮ ਹੋ ਗਿਆ ਸਾਰਾ। ਅੱਜ ਇਹਨਾਂ ਨੂੰ ਟੈਕਨੋਲੋਜੀ ਸਮਝ ਨਹੀਂ ਆ ਰਹੀ। ਟੈਕਨੋਲੋਜੀ ਹੈ ਸੀ ਕਿਉਂਕਿ ਸਾਹਮਣੇ ਬਣੀ ਪਈ ਚੀਜ਼, ਤੁਸੀਂ ਉਹਦਾ ਇਨਕਾਰ ਨਹੀਂ ਕਰ ਸਕਦੇ। ਤੁਸੀਂ ਉਹਦੇ ਤੇ ਖਿਆਲ ਆਪਣੇ ਹਰ ਬੰਦਾ ਕਰ ਰਿਹਾ, ਏਦਾਂ ਹੋਇਆ। ਕੋਈ ਮਜ਼ਹਬੀ ਹਿਸਾਬ ਨਾਲ ਕਹਿੰਦੇ ਨੇ ਜਿਨ੍ਹਾਂ ਨੇ ਬਣਾਈ ਹੈ, ਜਿਹੜੇ ਇਸ ਚੀਜ਼ ਨੂੰ ਨਹੀਂ ਮੰਨਦੇ ਉਹ ਟੱਕਰਾਂ ਲੋਕੀ ਮਾਰ ਰਹੇ ਨੇ। ਠੀਕ ਹੈ ਜੀ। ਇਸੇ ਤਰ੍ਹਾਂ ਹੀ ਲਾਈਕ ਅੱਜ ਦੇ ਦੌਰ 'ਚ ਕੋਈ ਚੀਜ਼ ਬਣੇ, ਦੁਨੀਆ ਫਨਾ ਹੋ ਜਾਏ,
50,000 ਸਾਲ ਬਾਅਦ ਦੁਬਾਰਾ ਦੁਨੀਆ ਆਜ਼ਾਦ ਹੋਵੇ, ਉਹਨੂੰ ਬਹੁਤ ਸਾਰੀਆਂ ਚੀਜ਼ਾਂ ਇਸ ਦੌਰ ਦੀਆਂ ਲੱਭਣਗੀਆਂ, ਉਹ ਪਰੇਸ਼ਾਨ ਹੋਏਗਾ ਕਿ ਕਿੱਦਾਂ ਬਣੀ। ਸਹੀ ਗੱਲ। ਹੁਣ ਇਹਰਾਮੇ ਮਿਸਰ ਜਿਹੜੀ ਟੈਕਨੋਲੋਜੀ ਆ ਸਰ ਜੀ, ਕਿਸੇ ਪਾਸਿਓਂ ਹਰ ਬੰਦੇ ਦੀ ਲਹਿਦਾ ਉਹਦੇ ਤੇ ਰਾਏ ਹੈ, ਲੇਕਿਨ ਉਹ ਸਾਹਮਣੇ ਮੌਜੂਦ ਆ, ਤੁਸੀਂ ਉਹਨੂੰ ਡਿਨਾਈ ਨਹੀਂ ਕਰ ਸਕਦੇ। ਉਸਤਾਦ ਜੀ ਐਡਵਾਂਸ ਜਿਹੜੀ ਅੱਛਾ, ਤੁਸੀਂ ਤਾਂ ਸਿਰਫ ਬਣਾਈ ਵੇਖ ਰਹੇ ਹੋ ਨਾ, ਮੈਂ ਤੁਹਾਨੂੰ ਦੱਸਦਾ ਇਹਰਾਮੇ ਮਿਸਰ ਦਾ ਚੱਕਰ। ਤੁਸੀਂ ਵੇਖ ਰਹੇ ਹੋ ਬਣਿਆ ਕਿੱਦਾਂ, ਫਿਜ਼ੀਕਲੀ ਪੱਥਰ ਕਿੱਦਾਂ ਹੈ, ਅਸੀਂ ਉਹਦੇ ਮਗਰ ਲੱਗੇ ਪੱਥਰ ਕਿੱਦਾਂ ਹੈ। ਸਰ ਉਹਦੀ ਸਰਦੀ ਗਰਮੀ, ਉਹਦੇ ਅੰਦਰ ਮੌਸਮ, ਉਹਦੇ ਅੰਦਰ ਦਾ ਟੈਂਪਰੇਚਰ, ਉਹਦੀਆਂ ਇੰਨੀਆਂ ਕੁ ਗੇਮਾਂ ਨੇ ਕਿ ਤੁਸੀਂ ਪਰੇਸ਼ਾਨ ਹੋ ਜਾਓ। ਅਸੀਂ ਤਾਂ ਸਿਰਫ ਪੱਥਰ ਵੇਖੀ ਮੈਂ ਜਾਂਦੇ। ਤੁਹਾਡੀ ਗੱਲ ਵੱਡੀ ਕਰਾਂਗਾ, ਮੈਂ ਗਿਆ ਸੀ ਹਰਾਮੇ ਮਿਸਰ, ਮੈਂ ਪਹਿਲਾਂ ਹੀ ਬੜੀ ਵੱਡੀ ਕੀਤੀ ਸੀ, ਮੈਂ ਤੁਹਾਡੀ ਗੱਲ ਵੱਡੀ ਕਰਨ ਲੱਗੇ। ਅੱਗੋਂ ਡਰੈਗ ਹੀ ਹੋਣੀ। ਨਹੀਂ ਅੱਛਾ ਨਹੀਂ, ਮੈਂ ਉਹਦੇ ਅੰਦਰ ਗਿਆ ਨਾ ਹਰਾਮੇ ਮਿਸਰ ਦੇ, ਤੁਸੀਂ ਕਹੋ ਮੈਂ ਤੁਹਾਡੀ ਗੱਲ ਅੱਛਾ check ਕਰਾਂਗਾ। ਦੇਖੋ ਉੱਥੇ ਵੈਂਟੀਲੇਸ਼ਨ ਦਾ ਕੋਈ ਸਿਸਟਮ ਨਹੀਂ, ਹਾਂਜੀ। ਕੋਈ ਖਿੜਕੀ ਕੁਝ ਵੀ ਨਹੀਂ, ਤੁਹਾਨੂੰ ਠੰਡੀ ਹਵਾ ਆ ਰਹੀ। ਇਹ ਗੱਲ ਮੈਂ ਕਰ ਰਿਹਾ, ਏਦਾਂ ਹੀ ਹੈ। ਇਹ ਗੱਲ ਕਰ ਰਿਹਾ ਕਿ ਇਹਰਾਮੇ ਮਿਸਰ ਅਸੀਂ ਵੇਖ ਰਹੇ ਹਾਂ, ਇਹ ਜੀ ਸਟਰਕਚਰ ਕਿੱਦਾਂ ਬਣਿਆ, ਅਸੀਂ ਇੱਥੇ ਹੀ ਪਾਗਲ ਹੋਏ। ਅੱਛਾ, ਫਿਰ ਏਡੇ ਵੱਡੇ ਪੱਥਰ ਪਾਜੀ, ਉਹਦੇ ਅੰਦਰ ਬਰੀਕੀਆਂ ਐਸੀਆਂ ਨੇ। ਅੱਛਾ, ਇੱਕ ਹੋਰ ਹਿਸਾਬ ਲਾ, ਕੀ ਕਰਦੇ ਨੇ ਅੱਜ, ਉਹਨਾਂ ਨੇ ਪਹਿਲੇ ਉਹਦਾ ਡਮੀ ਤਾਂ ਨਹੀਂ ਬਣਾ ਕੇ ਵੇਖਿਆ ਹੁਣ, ਤੁਸੀਂ ਸਾਰੇ ਇਹਰਾਮੇ ਮਿਸਰ ਬਣਾ ਕੇ ਦੇਖਿਆ, ਓ ਹੋ ਇੱਧਰੋਂ ਹਵਾ ਨਹੀਂ ਆ ਰਹੀ ਆ, ਪੱਥਰ ਇੱਧਰ ਕਰ ਦੋ, ਇੰਜ ਨਹੀਂ ਕੀਤਾ। ਕਿੰਨਾ ਕੁ 100% ਉਹ ਐਕੂਰੇਟ ਹੋਏਗਾ ਉਹ ਜਿਹੜਾ ਇੰਜੀਨੀਅਰ, ਜਿਹਨੂੰ ਪਤਾ ਸੀ ਕਿ ਮੈਂ ਫਸਟ ਟਾਈਮ ਦੁਨੀਆ ਤੇ ਚੀਜ਼ ਬਣਾਉਣੀ ਹੈ, ਔਰ ਜਦੋਂ ਬਣ ਜਾਏਗੀ ਇੱਥੋਂ ਹਵਾ ਆਏਗੀ, ਉਹਨੂੰ ਕਿੰਨਾ ਕੌਨਫੀਡੈਂਸ ਸੀ, ਉਹਨੂੰ ਕਿੰਨਾ ਕੁ ਆਪਣੇ ਤੇ ਉਸ ਆਰਕੀਟੈਕਟ ਨੂੰ ਯਕੀਨ ਸੀ। ਸਹੀ ਗੱਲ। ਔਰ ਉਦਾਂ ਹੀ ਹੋਇਆ। ਨਹੀਂ ਤਾਂ ਬੰਦਾ ਕਹਿੰਦਾ ਯਾਰ ਮੈਂ ਸੋਚਿਆ ਸੀ, ਪਰ ਆਹ ਤੇ ਕੰਧ ਦੀ ਵਜ੍ਹਾ ਤੋਂ ਇਧਰ ਹਵਾ ਹੀ ਨਹੀਂ ਆਉਂਦੀ। ਲੇਕਿਨ ਜੀ ਉਹ ਪੱਥਰ ਉੱਤੇ ਪਹੁੰਚਾਏ ਕਿੱਦਾਂ? ਹਾਂ, ਸਾਰੀ ਦੁਨੀਆ ਇੱਥੇ ਲੱਗੀ ਹੈ ਕਿ ਪੱਥਰ ਕਿੱਦਾਂ ਪਹੁੰਚੇ। ਨਹੀਂ, ਉਹ ਇਨਸਾਨਾਂ ਨੇ ਬਣਾਇਆ ਹੀ ਕੋਈ ਨਹੀਂ, ਹੈ ਇਨਸਾਨਾਂ ਤੇ ਹੁਣ ਉਦੋਂ ਵੀ ਏਲੀਅਨ ਸੀਗੇ ਟੈਸਿੰਗ ਸਭ ਸ਼ੁਰੂ ਤੋਂ ਨੇ। ਏਦਾਂ ਹੀ। ਨਹੀਂ ਯਾਰ, ਕੋਈ ਟੈਕਨੋਲੋਜੀ ਹੋ ਸਕਦੀ ਹੈ, ਹੋ ਸਕਦਾ ਕੋਈ ਉਸ ਟਾਈਮ ਕੋਈ ਐਸੀ ਚੀਜ਼ ਹੋਵੇ। ਅਸਲ 'ਚ ਅੱਛਾ, ਹੁਣ 4000 ਸਾਲ ਪਹਿਲੇ ਜਿਹੜਾ ਨਾ, ਤੁਸੀਂ ਐਦਫੂ ਮਿਸਰ 'ਚ ਇੱਕ ਜਗ੍ਹਾ ਐਦਫੂ, ਕਿੰਗਫੂ ਆ। ਹੋਰਸ ਦਾ ਮੰਦਿਰ ਹੈ। ਹੋਰਸ ਜਿਹੜਾ ਸਭ ਤੋਂ ਮਾਰੂਫ ਦੇਵਤਾ ਸੀ ਕਦੀਮ ਮਿਸਰੀਆਂ ਦਾ, ਹੋਰਸ ਦਾ ਮੰਦਿਰ ਆ। ਤੇ ਤੁਸੀਂ ਜਦੋਂ ਉਹਦੇ ਮੰਦਿਰ 'ਚ ਜਾਂਦੇ ਹੋ, ਬਹੁਤ ਸਾਰੀਆਂ ਚੀਜ਼ਾਂ ਦਰਿਆਫਤ ਹੋਈਆਂ। ਅੱਛਾ, ਪੱਥਰ ਦੀਆਂ ਚੀਜ਼ਾਂ, ਮੂਰਤਾਂ ਬਣੀਆਂ ਨੇ ਤੇ ਜਹਾਜ਼ ਬਣਿਆ ਹੈ ਪੱਥਰ ਦਾ, ਤੇ ਉਹਦੇ 'ਚ ਬੰਦਾ 4000 ਸਾਲ ਪੁਰਾਣਾ ਪੱਥਰ ਜਿਹਾ ਹੈ। ਫਿਰ ਉਸ ਤੋਂ ਇਲਾਵਾ ਜਿਹੜੀ ਟੈਕਨੋਲੋਜੀ ਮੋਬਾਈਲ ਫੋਨ ਯੂਜ਼ ਕਰਦੇ ਆ, ਟੈਬਲੇਟਸ ਬਣੇ ਨੇ ਪੱਥਰ ਦੇ, Wi-Fi 4000 ਸਾਲ ਪੁਰਾਣੇ ਹੈਲੀਕਾਪਟਰਸ ਬਣੇ ਨੇ। ਆਹੋ ਹੈਲੀਕਾਪਟਰਸ ਬਣੇ ਆ। ਵਾਈਫਾਈ ਦੇ ਨਿਸ਼ਾਨ ਬਣੇ, WhatsApp ਦਾ ਨਿਸ਼ਾਨ ਬਣਿਆ, ਉਸਤਾਦ ਜੀ, Facebook ਉਹ ਅੱਛਾ, ਜਿਹੜੀ ਮੈਂ ਡਾਕੂਮੈਂਟਰੀ ਦਾ ਨਾਮ ਦੱਸਿਆ ਨਾ ਤੁਹਾਨੂੰ, ਦ ਫੋਰਥ ਕਾਈਂਡ, ਉਹਦੇ 'ਚ ਇੱਕ ਡਾਕਟਰ ਆਂਦਾ ਹੈ ਜਿਹੜਾ ਇਲਮੇ ਸਾਰੇ ਕਦੀਮਾ ਯਾਨੀ ਕਿ ਆਰਕੀਓਲੋਜੀ ਦਾ ਡਾਕਟਰ ਹੈ, ਤੇ ਉਹ ਦੱਸਦਾ ਹੈ ਉਹਦੇ 'ਚ ਕਿ ਇਹ ਵੇਖੋ ਇੰਨੇ ਹਜ਼ਾਰ ਸਾਲ ਪੁਰਾਣੀ, ਮਤਲਬ ਕਿ ਮੁਸਤਨਦ ਲੋਕ ਸ਼ਾਹਦ ਨੇ ਇਹਨਾਂ ਚੀਜ਼ਾਂ ਦੇ। ਜਹਾਜ਼ ਬਣਿਆ। ਹਾਂ ਯਾਰ ਭਾਈ, ਕਿੰਨੀ ਸੈਡ ਲੈਂਡ ਹੈ ਏਲੀਅਨ ਦੀ ਯਾਰ, ਇਹਦਾ ਇੱਕ ਨਹੀਂ ਵਿਕਣਾ ਦੇ। ਓਏ ਏਲੀਅਨ ਦੀ ਨਹੀਂ ਗੱਲ ਹੋ ਰਹੀ ਹੁਣ ਤੇਜ਼ ਹੋ ਗਈ ਹੈ। ਅੱਛਾ, ਨਹੀਂ ਹੁਣ ਤੁਸੀਂ ਗੱਲ ਹਾਜ਼ਰ- ਕਰਦੇ ਪਏ ਸੋ ਟ੍ਰਾਂਸਹਿਊਮਨਿਜ਼ਮ ਦੀ, ਉਹ ਕਰ ਮੈਂ ਗੱਲ ਕਰ ਰਿਹਾ ਸਾਂ ਇੱਕ ਤੇ ਉਹਦੇ ਤੇ ਕਰ ਰਿਹਾ ਸਾਂ ਕਿ ਜਿਹੜੇ ਕਿ ਅੱਧਾ ਬੰਦਾ ਤੇ ਅੱਧੀ ਟੈਕਨੋਲੋਜੀ ਮਸ਼ੀਨ ਕਰਕੇ ਨਾਲ। ਕੁਝ ਕਰਕੇ ਤੇ ਉਹਨੂੰ ਉਹ ਲੌਂਗ ਟਾਈਮ ਲਈ ਜ਼ਿੰਦਾ ਰੱਖ ਰਹੇ ਨੇ, ਇਹਦੇ ਤੇ ਕੰਮ ਕਰ ਅੱਛਾ, ਰਹੇ ਨੇ। ਇਹ ਦਿਮਾਗ 'ਚ ਨਾ ਫਿਰ ਉਹ ਹਾਰਡ ਡਰਾਈਵ ਟਾਈਪ ਇੱਕ ਸਿਸਟਮ ਬਣਾ ਰਹੇ ਨੇ। ਉਹ ਹਾਰਡ ਡਰਾਈਵ ਜਿਹੜੀ, ਉਹ ਤੁਹਾਡਾ ਦਿਮਾਗ ਹੀ ਹੋਏਗਾ। ਉਹਦਾ ਕੀ ਫਾਇਦਾ ਹੈ ਕਿ ਜਦੋਂ ਤੁਹਾਡੀ ਮਤਲਬ ਕਿ ਤੁਸੀਂ ਪਤਾ ਲੱਗ ਜਾਏਗਾ ਨਾ ਕਿ ਮਰਨ ਵਾਲੇ ਆ, ਕੋਈ ਬੰਦਾ ਮਰਨ ਵਾਲਾ, ਤੇ ਉਹਦੀ ਮੈਮਰੀ ਕੱਢ ਕੇ ਤੇ ਉਹ ਹਾਰਡ ਡਰਾਈਵ 'ਚ ਟ੍ਰਾਂਸਫਰ ਕਰ ਦੇਣਗੇ। ਅੱਛਾ, ਇੱਕ ਇਹ ਸਿਸਟਮ ਹੋ ਰਿਹਾ। ਦੂਸਰਾ, ਅੱਧਾ ਇਨਸਾਨ ਹੋਏਗਾ ਤੇ ਅੱਧੀ ਮਸ਼ੀਨ ਹੋਏਗੀ। ਕਿਉਂ ਕਰ ਰਹੇ ਨੇ ਕਿ ਅਸੀਂ ਕਦੀ ਮਰੀਏ ਹੀ ਨਾ, ਅਸੀਂ ਜ਼ਿੰਦਾ ਰਹੀਏ ਹਮੇਸ਼ਾ ਤੱਕ। ਜਿਹੜੀਆਂ ਸਾਡੇ ਅਜ਼ਾ ਖਰਾਬ ਹੋਣ ਤੋਂ ਬਾਅਦ ਅਸੀਂ ਮਰਦੇ ਹਾਂ, ਉਹਦੀ ਨਾਲ ਮਸ਼ੀਨਰੀ ਮਿਕਸ ਕਰ। ਹਾਂਜੀ, ਜਿਹੜੇ ਸਹੀ ਹੋਣਗੇ ਮਰ ਜਾਣਗੇ। ਅੱਛਾ ਜੀ, ਚਲੋ ਮੈਨੂੰ ਇੱਕ ਗੱਲ ਦਾ ਉਸਤਾਦ ਜੀ, ਹੁਣ ਕੀ- ਅੱਛਾ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਇਹਨੂੰ ਟ੍ਰਾਂਸਹਿਊਮਨਿਜ਼ਮ ਕਿਹਾ ਜਾਂਦਾ। ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਅੱਜ ਤੋਂ 200 300 400 ਸਾਲ ਪਹਿਲੇ, 500 ਸਾਲ, ਸਿਰਫ 500 ਸਾਲ ਪਹਿਲੇ ਜੀ ਠੀਕ ਹੈ, ਜ਼ਿਆਦਾ ਨਹੀਂ, 500 ਸਾਲ। ਇੱਕ ਬੰਦਾ ਕਹਿੰਦਾ ਕਿ ਭਾਜੀ ਤੇਰਾ ਗੁਰਦਾ ਕੱਢ ਕੇ ਮੈਂ ਇਹਦੇ ਚ ਪਾ ਦੇਣਾ, ਇਹਦਾ ਗੁਰਦਾ ਤੇਰੇ ਚ ਪਾ ਦੇਣਾ। ਲੜ ਪੈਣਾ ਸੀ ਉਹਨਾਂ ਨੇ ਆਪਸ ਚ, ਪਿੰਡ ਚ ਜੰਗ ਬਕਵਾਸ ਹੋ ਹੀ ਨਹੀਂ ਕਰਨੇ ਆ, ਸਕਦਾ। ਬਕਵਾਸ ਕਰਨੇ ਆ। ਜੰਗ ਲੱਗ ਜਾਣੀ ਸੀ ਇਸ ਗੱਲ ਤੋਂ। ਉਦੋਂ ਸਿਗਰਟ ਨਹੀਂ ਸੀ ਹੁੰਦੇ, ਸਮਝ ਆ ਰਹੀ? ਖਰਾਬ ਨਹੀਂ ਸੀ ਹੁੰਦੇ। ਗੁਰਦਾ ਯਾਨੀ ਇੱਕ ਇਨਸਾਨ ਆ, ਮੈਂ ਤੁਰਿਆ ਫਿਰਦਾ ਹੁਣ ਅੱਜ ਤੋਂ 500 800 1000 ਸਾਲ ਪਹਿਲੇ, ਕਿ ਬੰਦਾ ਤੈਨੂੰ ਕੋਈ ਕਹਿੰਦਾ ਜਿੱਦਾਂ ਕਹਿ ਰਿਹਾ ਅੱਜ ਗੱਲਾਂ, ਉਦਾਂ ਹੀ ਤੈਨੂੰ ਕੋਈ ਕਹਿੰਦਾ ਭਾਜੀ ਇੱਕ ਟਾਈਮ ਆਏਗਾ ਤੁਹਾਡਾ ਗੁਰਦਾ ਕੱਢ ਕੇ ਨਾ ਮੈਂ ਇਹ ਚ ਪਾ ਦੂੰਗਾ, ਇਹਦਾ ਗੁਰਦਾ ਕੱਢ ਕੇ ਧੱਚ ਪਾ ਦੂੰਗਾ, ਇਹਦਾ ਦਿਲ ਬਾਹਰ ਕੱਢ ਕੇ ਮੈਂ ਪਲੇਟ 'ਚ ਰੱਖ ਕੇ ਧੜਕਦਾ ਰਹੇਗਾ, ਠੀਕ ਆ ਜੀ, ਇਹਦਾ ਮੈਂ ਆਹ ਚੀਜ਼ ਇਦਾਂ ਕਰ ਦਿਆਂਗਾ, ਇਹਦਾ ਮੈਂ ਚੇਂਜ ਕਰ ਦਿਆਂਗਾ, ਤੇਰਾ ਸਾਰਾ ਖੂਨ ਕੱਢ ਕੇ ਤੇ ਮੈਂ ਇੰਜ ਕਰ ਦਿਆਂਗਾ, ਇਹਦੇ 'ਚ ਮੈਂ ਟੋਟਲ ਇੱਕ ਕਤਰਾ ਨਵਾਂ ਖੂਨ ਦਾ ਪਾ ਦਿਆਂਗਾ। ਇਹ ਤੁਹਾਨੂੰ ਉਹ ਸੇਮ ਇਦਾਂ ਹੀ ਲੱਗਣੀਆਂ ਸੀ ਜਿਵੇਂ ਤੁਹਾਨੂੰ ਆਹ ਗੱਲਾਂ ਲੱਗ ਰਹੀਆਂ। ਹਾਂਜੀ, ਤੇ ਹੁਣ ਗੁਰਦਾ ਚੇਂਜ ਹੋ ਜਾਂਦਾ, ਗੁਰਦਾ ਚੇਂਜ ਹੋ ਜਾਂਦਾ। ਇਹ ਫੈਸਿਲਿਟੀ ਆ ਅੱਛਾ, ਜਿਹੜੀ ਇਹੀ ਗੱਲ ਜਿਹੜੀ ਟ੍ਰਾਂਸਹਿਊਮਨਿਜ਼ਮ ਹੁਣ ਵੀ ਪ੍ਰੈਕਟਿਸ ਹੋ ਰਿਹਾ ਹੈ, ਪਰ ਛੋਟੇ ਲੈਵਲ ਤੇ। ਯਾਨੀ ਕਿ ਕੰਨਾਂ 'ਚ ਮਸ਼ੀਨ ਲਾਉਂਦੇ ਆ ਨਾ, ਹੁਣ ਆਪਰੇਸ਼ਨ ਕਰਕੇ ਤੇ ਅੰਦਰ ਹੀ ਮਸ਼ੀਨ ਫਿੱਟ ਕਰ ਦਿੰਦੇ ਆ ਜਿਹੜੇ ਲੋਕ ਸੁਣ ਨਹੀਂ ਸਕਦੇ,
ਤੇ ਸੁਣਨ ਲੱਗ ਪੈਂਦੇ ਆ ਇਹ ਕੀ ਟਰਾਂਸਹਿਊਮਨਿਜ਼ਮ ਹੈ ਮਸ਼ੀਨ ਲੱਗੀ ਹੈ ਇਨਸਾਨ ਦੇ ਅੰਦਰ ਲੱਕੜ ਦੀਆਂ ਲੱਤਾਂ ਭਾਜੀ। ਅੱਛਾ ਫਿਰ ਜਿਹੜੇ ਅਮਰੀਕਾ 'ਚ ਤੇ ਬਹੁਤ ਆਮ ਗੱਲ ਹੈ ਕਿ ਜਿਹੜੇ ਫੌਜੀ ਜੰਗ ਤੇ ਜਾਂਦੇ ਆ ਉਹਨਾਂ ਦੀ ਬੰਬ ਵੱਜ ਗਿਆ ਲੱਤ ਤੇ ਉਹ ਮਸਨੂਈ ਲੱਤ ਲਾ ਦਿੰਦੇ ਆ ਪਰ ਬਿਲਕੁਲ ਇਨਸਾਨ ਦੀ ਲੱਤ ਅੰਦਰ ਹਾਂਜੀ ਜੀ ਵਰਕਿੰਗ ਵੀ ਉਦਾਂ ਹੀ ਕਰਦੀ ਟਰਾਂਸਹਿਊਮਨਿਜ਼ਮ ਹੈ ਉਹ ਭਾਈ ਇੱਕ ਬੰਦੇ ਦੀਆਂ ਦੋਵੇਂ ਲੱਤਾਂ ਸੀ ਉਹਨੇ ਲੱਤਾਂ ਲਵਾਈਆਂ ਉਹ ਐਕਸਰਸਾਈਜ਼ ਸ਼ੁਰੂ ਕਰਤੀ ਉਹਨੇ ਸਾਰਾ ਜਿਸਮ ਉਦਾਂ ਹੀ ਆ ਲੱਤਾਂ ਤੇ ਜਿਹੜੇ ਉਹਦੇ ਮਸਲ ਬਣ ਗਏ 6 ਪੈਕ ਸਾਰੇ ਲੋਹੇ ਦੇ ਉੱਤੇ ਮਸਾ ਉਹ ਇੰਨਾ ਲੱਤਾਂ ਦੌੜਿਆ ਦੇ 6 ਪੈਕ ਬਣ ਗਏ ਦੇਖੋ ਹਾਂ ਲੱਕੜ ਦੀਆਂ ਲੱਤਾਂ ਦੇ ਐਂਡ 6 ਪੈਕ ਬਣ ਗਏ ਉਹ ਬਸ ਕਰੋ ਸਾਹਿਬ ਉਹ ਜਾਂ ਨਹੀਂ ਇਹ ਤਾਂ ਸਤਾਈ ਸ਼ੁਗਲ ਕਰ ਰਹੇ ਹੁਣ ਜਿੱਦਾਂ ਉਹ ਕਹਿੰਦੇ ਵੀ ਤੁਹਾਨੂੰ ਮਸ਼ੀਨ ਹੋਏਗੀ ਉਤੋਂ ਬੰਦਾ ਹੁਣ ਥੱਲੋਂ ਕੀ ਗੱਲ ਚੱਕੇ ਫਿੱਟ ਕਰ ਦੇਣਗੇ ਵੀ ਥੱਲੋਂ ਕਿਤੇ ਇੰਜਨ ਲੱਗਾ ਹੋਵੇ 70 ਦਾ ਵੀ ਉਤੋਂ ਬੰਦਾ ਵਾ ਥੱਲੋਂ ਰੈਡੀਏਟਰ ਪਾਇਆ ਮਿੱਠਾ ਸਾਹਿਬ ਇਹ ਹੈਗਾ ਸਿਸਟਮ ਟੈਕਨੋਲੋਜੀ ਤੁਸੀਂ ਬੈਠੇ ਦੇਖੋ ਜੀ ਮੋਚੀ ਅੱਛਾ ਨਹੀਂ ਤੁਸੀਂ ਹੁਣ ਸਰਵਾਈਵ ਕਰਨ ਵਾਸਤੇ ਤੁਹਾਡਾ ਇੱਕ ਫਿਊਲ ਹੈ ਤੁਹਾਡਾ ਪੈਟਰੋਲ ਹੈ ਉਹ ਕੀ ਹੈ ਐਡਜਸਟਮੈਂਟ ਕਹਿੰਦੇ ਲਫ਼ਜ਼ ਪੂਰਾ ਨਹੀਂ ਕਹੀਦਾ ਪੈਟਰੋਲ ਕੀ ਹੁੰਦਾ ਹੈ ਤੁਹਾਡੀ ਬੋਡੀ ਦੇ ਚਲਾਉਣ ਵਾਸਤੇ ਨਹੀਂ ਯਾਰ ਜਿੱਦਾਂ ਖੋਤਾ ਲਿਟਦਾ ਨਹੀਂ ਹਾਂਜੀ ਉਹ ਲਿਟਦਾ ਸਾਰੀ ਦਿਹਾੜੀ ਕੰਮ ਕਰਕੇ ਲਿਟ ਕੇ ਫਿਰ ਅੱਛਾ ਮੈਂ ਹੁਣ ਤੂੰ ਸਾਰੀ ਦਿਹਾੜੀ ਕੰਮ ਕਰਦਾ ਹਾਂਜੀ ਰਾਤ ਨੂੰ ਇੱਕ ਟਾਈਮ ਉਹਦਾ ਤੇਰੀ ਬੱਸ ਹੋ ਜਾਂਦੀ ਤੂੰ ਸੌਣਾ ਜਦੋਂ ਤੂੰ ਸੌਣਾ ਤੂੰ ਚਾਰਜਿੰਗ ਤੇ ਲੱਗਾ ਹੋਣਾ ਹਾਂਜੀ ਤੈਨੂੰ ਪਤਾ ਰੀਫਰੈਸ਼ ਹਾਂਜੀ ਨਹੀਂ ਰੀਫਰੈਸ਼ ਨਹੀਂ ਚਾਰਜਿੰਗ ਤੇ ਲੱਗਾ ਹੋਣਾ ਤੂੰ ਚਾਰਜਿੰਗ ਤੇ ਲੱਗਾ ਹੋਣਾ ਤੇਰੀ ਹਰ ਪੂਰੀ ਸਕਿਨ ਤੋਂ ਲੈ ਕੇ ਬੋਡੀ ਸਟ੍ਰੈਸ ਹਰ ਚੀਜ਼ ਸਵੇਰ ਤੂੰ ਉੱਠਦਾ ਵਾ ਤੇ ਨੀਂਦ ਅਗਰ ਨੀਂਦ ਨਹੀਂ ਪੂਰੀ ਯਾਨੀ ਤੇਰਾ ਚਾਰਜਰ ਨਹੀਂ ਸਹੀ ਤੇ ਤੂੰ ਫਾਰਗ ਆ ਇਹ ਕੁਦਰਤੀ ਅਮਲ ਆ ਅਮਲ ਹੈ ਨਾ ਹਰ ਥੱਕਣ ਤੋਂ ਇਸੇ ਬਾਅਦ ਚੀਜ਼ 'ਚ ਛੇੜਖਾਨੀ ਕਰ ਰਹੇ ਹੋ ਉਹ ਕੋਈ ਨਵਾਂ ਕੰਮ ਨਹੀਂ ਕਰ ਰਹੇ ਚਵੜਾ ਮਾਰ ਰਹੇ ਨਾ ਗਲਤ ਕਰ ਰਹੇ ਆ ਇਹ ਰੀਫਰੈਸ਼ ਸਿਸਟਮ ਕੁਦਰਤ ਨੇ ਰੱਖਿਆ ਏਲੀਅਨ ਦੇ ਵਿੱਚ ਕੀ ਹੈ ਨਾ ਐਲੈਂਸ ਮਸਤਾ ਕੋ ਹੱਥ ਬਾਹਰ ਨਾ ਬਿਲਗੇਟ ਦਾ ਹੱਥ ਬਾਹਰ ਨਹੀਂ ਤੁਸੀਂ ਵੈਸੇ ਅਕਲੀ ਬੁਨਿਆਦ ਤੇ ਇਸ ਗੱਲ ਨੂੰ ਵੇਖੋ ਨਾ ਇਹ ਗੱਲ ਹੀ ਬਹੁਤ ਖਰਾਬ ਹੈ ਕਿਉਂ ਕਿਉਂਕਿ ਖੁਦਾ ਨੇ ਇੱਕ ਸਿਸਟਮ ਬਣਾਇਆ ਕਿ ਤੁਸੀਂ ਪੈਦਾ ਹੋਣਾ ਹੈ ਵੱਡਿਆ ਹੋਣਾ ਹੈ ਫਿਰ ਤੁਸੀਂ ਮਰ ਜਾਣਾ ਹੈ ਤੁਸੀਂ ਪਹਿਲਾਂ ਸੈਟ ਇੱਕ ਬੰਦਾ 2000 ਸਾਲ ਜਿੰਦਾ ਰਹੇ ਮਤਲਬ ਕਿ ਮਸ਼ੀਨਾਂ ਲਾ ਕੇ ਉਹ ਤੇ ਬੋਰ ਹੋ ਜਾਏਗਾ ਫਿਰ ਦੁੱਖ ਚ ਰਹੇਗਾ ਕਿਉਂ ਉਹ ਇੱਕ ਵਿਆਹ ਕਰੇਗਾ ਬੱਚੇ ਜੰਮੇਗਾ ਉਹ ਸਾਰੀ ਮਰ ਜਾਣਗੇ ਉਹ ਇਕੱਲਾ ਹੀ ਜਿੰਦਾ ਰਹੇਗਾ ਐਂ ਹੀ ਨਹੀਂ ਪ੍ਰੋਸੈਸ ਉਹਨਾਂ ਨੂੰ ਚੱਲਦਾ ਵੀ ਕਰਾ ਦੇਗਾ ਉਹ ਕਦੋਂ ਮਰ ਜਾਣਗੇ ਨਹੀਂ ਤੇ ਉਹਨੇ ਨਾ ਇਹਨੇ ਜਦੋਂ ਪੈਸੇ ਆਪ ਨਾ ਕਰਾਉਣਾ ਉਹ ਜੇ ਹੋਏ ਮਿੱਠੇ ਵਰਗਾ ਤੇ ਫੇਰ ਪਾਇਆ ਨੇ ਐਂ ਹੀ ਪ੍ਰੋਸੈਸ ਚੱਲਦਾ ਆ ਇੱਕ ਅੱਲਾ ਮਾਫੀ ਦੇਵੇ ਸਾਰੇ ਪਲਾਸ ਲੈਣ ਲੱਗਿਆ ਪੈਸੇ ਚਾਰ ਲੈ ਦਿਨ ਕੇ ਨਾਲ ਘੱਟ ਕਰਾਉਣ ਨੂੰ ਫਿਰਦੇ ਆ ਜ਼ਿੰਦਗੀ। ਨਹੀਂ ਤਾਂ ਜੇ ਇੱਕ ਮਾਈਕਲ ਜੈਕਸਨ ਉਹਨਾਂ ਨੇ ਵੀ ਕੀਤਾ ਦੇ ਕਿ ਮੈਂ 100-150 ਸਾਲ ਜੀਣਾ ਵਾ ਤੇ ਉਹਨਾਂ ਨੂੰ ਡਾਕਟਰ ਵੀ ਲੱਗੇ ਤੇ ਉਹ ਫੌਤ ਹੋ ਗਏ ਮਰ ਗਏ ਨਹੀਂ ਕਰ ਸਕਦੇ ਇਹ ਮਰਨਾ ਤੇ ਯਾਰ ਖਤਮ ਤੇ ਹਰ ਚੀਜ਼ ਨਹੀਂ ਹੋਣਾ ਵਾ ਖਤਮ ਤੇ ਨਹੀਂ ਉਹਨਾਂ ਨੇ ਘਟਾ ਲੋ ਨਹੀਂ ਗੱਲਬਾਤ ਇਹ ਜਿਹੜੇ ਟਰਾਂਸਹਿਊਮਨ ਹੋਣਗੇ ਨਾ ਇਹ ਤੇ ਮੌਤ ਨੂੰ ਤਰਸਣਗੇ ਫਿਰ ਅੱਛਾ ਫਿਰ ਇੱਕ ਹੋਰ ਗੱਲ ਉਹਨਾਂ ਦੀ ਵੈਬਸਾਈਟ ਤੇ ਲਿਖਿਆ ਟਰਾਂਸਹਿਊਮਨਿਜ਼ਮ ਦੀ ਕਿ ਜੇ ਤੁਸੀਂ ਜ਼ਿੰਦਗੀ ਤੋਂ ਤੰਗ ਆ ਗਏ ਨਾ ਕਿਤੇ ਜਾ ਕੇ ਤੁਹਾਨੂੰ 200-300 ਸਾਲ ਬਾਅਦ ਲੱਗਦਾ ਕਿ ਨਹੀਂ ਯਾਰ ਜ਼ਿੰਦਗੀ ਤੇ ਬੋਰ ਹੈ ਇੰਨੇ ਦੁੱਖ ਮੈਂ ਸਮੇਟ ਲਿੱਤੇ ਆ ਮੈਂ ਨਹੀਂ ਹੁਣ ਜਿੰਦਾ ਰਹਿਣਾ ਚਾਹੁੰਦਾ ਇੱਕ ਕਿਲ ਸਵਿਚ ਹੋਏਗਾ ਤੁਹਾਡੇ ਅੰਦਰ ਉਸ ਉਹਨੂੰ ਤੁਸੀਂ ਪ੍ਰੈਸ ਕਰਨਾ ਹੈ ਬੰਦਾ ਉੱਥੇ ਹੀ ਫਾਰਗ ਜਿਹੜਾ ਤੁਸੀਂ ਉਹ ਕੰਮ ਕਰਾਓ ਨੰਗਦਾ ਕੋਈ ਬੰਦਾ ਪ੍ਰੈਸ ਕਰ ਦਿਓ ਆਹ ਤੇ ਪਾਕਿਸਤਾਨ ਚ ਤੇ ਬੰਦੇ ਇਦਾਂ ਹੀ ਮਰੀ ਜਾਣੇ ਆ ਓਏ ਯਾਰ ਰਾਤੀ ਤੇਰੇ ਭਰਾ ਦਾ ਬੰਦਾ ਬਟਨ ਨੱਪ ਕੇ ਉਹ ਮਰ ਗਿਆ। ਉਹ ਯਾਰ ਇੱਥੇ ਸਾਨੂੰ ਮੈਂ ਫਾਰਸ ਕਰਦਾ ਮੇਰਾ ਕਿਲ ਸਵਿਚ ਨਾ ਪਿਆ ਜੀ ਅਗਲੇ ਦਿਨ ਮੈਂ ਗੋਰੇ ਨਾਲ ਗੱਲ ਕਰਦਾ ਪਿਆ ਨਾ ਖੇਡਦੇ ਨੱਪ ਮੈਂ ਗੋਰੇ ਨਾਲ ਗੱਲ ਕਰਦਾ ਪਿਆ ਤੇ ਉਹਨੂੰ ਇੰਜ ਕਰੀ ਨਾਲ ਗੱਲ ਕਰਦੇ ਆ ਤੇ ਉਹ ਚਿੜ ਗਿਆ ਕਿ ਇਹ ਕੀ ਤੂੰ ਕਰਨਾ ਮੈਂ ਕਿਹਾ ਭਾਈ ਸਾਡੇ ਕਲਚਰ 'ਚ ਕੀੜਾ ਸਾਨੂੰ ਅਸੀਂ ਹੱਥ ਲਾਇਓ ਬਗੈਰ ਗੱਲ ਨਹੀਂ ਕਰ ਤੂੰ ਸਕਦੇ ਖਿੱਚ ਕੇ ਯਾਰ ਕੀ ਕਿਹਾ ਵਾਟ ਇਜ਼ ਦਿਸ ਲੇਕਿਨ ਇਹ ਇੱਥੇ ਟਰਾਂਸਹਿਊਮਨਿਜ਼ਮ ਆ ਗਿਆ ਨਾ ਤੇ ਇੱਥੇ ਲੰਘਦਾ ਟੱਪਦੇ ਐਵੇਂ ਇੱਥੇ ਤੁਹਾਨੂੰ ਪਤਾ ਹੱਥ ਪੈਰ ਤੇ ਖਲੋਣੇ ਕੋਈ ਨਹੀਂ ਤੁਸੀਂ ਪਾਇਆ ਨੇ ਓਏ ਲੇਕਿਨ ਉਹ ਚੋਰ ਸੋ ਝੋਣਾ ਅੰਦਰ ਕਿਤੇ ਲਵਾਇਆ ਨਾ ਤੁਸੀਂ ਮੈਨੂੰ ਪਤਾ ਰਾਤੀ ਯਾਰ ਮੈਂ ਪਾਸਾ ਲਿਆ ਮੇਰਾ ਬਟਨ ਦੱਬਿਆ ਗਿਆ ਤੇ ਈਦ ਵਾਲੇ ਦਿਨ ਬੰਦੇ ਬੜੇ ਮਰਨ ਜੱਫੀ ਪਾ ਰਹੇ ਬਟਨ ਨੱਪੀ ਖਾਜ ਕਰਦੇ ਮਰ ਜਾਣਾ ਬੰਦਿਆਂ ਨੇ ਸਖਤ ਸਰਾਣਾ ਸੀ ਲਿਆ ਕਰੇ ਸਖਤ ਸਰਾਣਾ ਮੇਰਾ ਕਿਲ ਸਵਿਚ ਦੱਬਿਆ ਗਿਆ ਯਾਰ ਕਿਲ ਸਵਿਚ ਲੇਕਿਨ ਆਪਣਾ ਜਾਫਰ ਭਾਈ ਤੁਸੀਂ ਮੈਨੂੰ ਇਹ ਦੱਸੋ ਪਹਿਲੇ ਬਾਕੀ ਗੱਲਾਂ ਬਾਅਦ ਚੋਂ ਮੇਰਾ ਭਰਾ ਕਰੀਮ ਕਿਹੜੀ ਯੂਜ਼ ਕਰਦਾ ਵਾ ਕੋਈ ਨਹੀਂ ਯੂਜ਼ ਕਰਦਾ ਯਾਰ ਅੱਛੀ ਖੁਰਾਕ ਖਾਏ ਇਹ ਹਰ ਬੰਦਾ ਇਹੀ ਕਹਿੰਦਾ ਖਾਲੀ ਪੇਟ ਤੁਸੀਂ ਮੈਂ ਤੈਨੂੰ ਇਹ ਦੱਸਾਂ ਮੈਂ ਤੇਰਾ ਇੱਕ ਦਿਨ ਰਹਿ ਕੇ ਕੀ ਦਾ ਹਿਸਾਬ ਲਾਇਆ ਹਾਂਜੀ ਉਸਤਾਦ ਜੀ ਪਾਣੀ ਬਹੁਤ ਪੀਂਦਾ ਹਾਂ ਸਾਡੀ ਇਹ ਗੱਲ ਸਹੀ। ਬਹੁਤ ਪਾਣੀ ਪੀਂਦਾ ਨਹੀਂ ਪਾਣੀ ਅੱਛੀ ਚੀਜ਼ ਹੈ ਲੇਕਿਨ ਇਹਨਾਂ ਵੀ ਨਹੀਂ ਪੀਣਾ ਚਾਹੀਦਾ ਲੀਕੇਜ ਪੈ ਜਾਵੇ ਨਹੀਂ ਜਿੰਨਾ ਮਰਜ਼ੀ ਪੀ ਜਾਓ ਪਾਣੀ ਦਾ ਕੋਈ ਰੌਲਾ ਨਹੀਂ ਪਾਣੀ ਤੂੰ ਆਪਣੀ ਔਕਾਤ ਤੋਂ ਜ਼ਿਆਦਾ ਪੀ ਹੀ ਨਹੀਂ ਸਕਦਾ ਪਾਣੀ ਦੀ ਜ਼ਬਰਦਸਤੀ ਤੂੰ ਕਰ ਹੀ ਨਹੀਂ ਸਕਦਾ ਲੇਕਿਨ ਪਹਿਲੀ 7 ਗੱਲ ਗਲਾਸ ਡੇਲੀ ਦੇ ਪੀਣੇ ਚਾਹੀਦੇ ਆ 8 ਨਹੀਂ ਤੁਸੀਂ ਸਵੇਰ ਉਠੋ ਖਾਲੀ ਪੇਟ ਜੂਸ ਪੀਓ ਤੁਸੀਂ ਅਨਾਰ ਦਾ ਸਭ ਤੋਂ ਬਿਹਤਰੀਨ ਹੈ ਜਾਂ ਜੇ ਤੁਸੀਂ weight lose ਕਰਨਾ ਹੈ ਸਭ ਤੋਂ ਜ਼ਿਆਦਾ ਅੱਛਾ ਤਰੀਕਾ weight lose ਕਰਨ ਦਾ ਕਿ ਤੁਸੀਂ ਗ੍ਰੇਪ ਫਰੂਟ ਦਾ ਚਕੋਤਰੇ ਦਾ ਜੂਸ ਮੈਂ ਤੇਰੇ ਸਦਕੇ ਇਹ ਨੇਮ ਤੇ ਸਾਨੂੰ ਉਹ ਲੱਭਣਾ ਹੀ ਨਹੀਂ ਬਦਾਮ ਖਾਓ ਲੱਭਣੇ ਨਹੀਂ ਤੈਨੂੰ ਚਕੋਤਰੇ ਵੀ ਕੋਈ ਸ਼ੈ ਨਹੀਂ ਤੇਰੀ ਆ ਜਾ ਕੇ ਕਾਲੀ ਮਿਰਚ ਦਾ ਇਸਤੇਮਾਲ ਕਰੋ ਸਕਿਨ ਵਾਸਤੇ ਬਹੁਤ ਅੱਛੀ ਕਿਹਦਾ ਜੀ ਉਹ ਡੇਲੀ ਬਦਾਮ ਖਾਂਦੇ ਹੋ ਉਸਤਾਦ ਜੀ ਉਹ ਮੂੰਹ ਤੇ ਨਾ ਲਾਣ ਲੱਗ ਪਈ ਖਾਣੀ ਆ ਭਾਜੀ ਕੱਲ ਹਲੇ ਕਾਲੇ ਮਿਰਚ ਲਈ ਉਜੜੀ ਖਾਦੀ ਹਦਾਇਤ ਨਹੀਂ ਇਸ ਕਿਸਮ ਦੀ ਉਹ ਚਾ ਸਹੀ ਸੁਭਾਨ ਅੱਲਾ ਇਦਾਂ ਨਹੀਂ ਸਾਡਾ ਗੱਲਾਂ ਪਤਾ ਕਰਦਾ ਨਹੀਂ ਪਤਾ ਕੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਸੀਂ ਜਦੋਂ ਹਾਂਡੀ ਪਕਾਉਂਦੇ ਨਾ ਸਾਡੇ ਕਲਚਰ 'ਚ ਉਹਦੇ 'ਚ ਲੱਜ਼ਤ ਹੁੰਦੀ ਏ ਪਰ ਗਜ਼ਾਈਅਤ ਨਹੀਂ ਹੁੰਦੀ ਅਸੀਂ ਕਿਉਂਕਿ ਭੁੰਨ ਕੇ ਸਾਰੀ ਗਜ਼ਾਈਅਤ ਮਾਰ ਲੈਂਦੇ ਗਜ਼ਾਈਅਤ ਛੁਟਪੁਰ ਕਰਾਓ ਸਾਨੂੰ ਜ਼ਾਇਕਾ ਚਾਹੀਦਾ ਗੋਰੇ ਜਿਹੜੇ ਆ ਗੋਰੇ ਪਤਾ ਕਿਉਂ ਇੰਨੇ ਗੋਰੇ ਆ ਕਿਉਂਕਿ ਉਹ ਸਬਜ਼ੀਆਂ ਨੂੰ ਸਿਰਫ ਸੇਕ ਦਬਾਉਂਦੇ ਆ ਤੇ ਖਾ ਲੈਂਦੇ ਆ
ਗਜ਼ਾਈਅਤ ਮਹਿਫੂਜ਼ ਰਹਿੰਦੀ ਹੈ ਅੰਦਰ ਨਹੀਂ ਗੋਰੇ ਤੇ ਫਿਰ ਹਰ ਚੀਜ਼ ਦਾ ਇੱਕ ਆਪਣਾ ਫਲੇਵਰ ਆਂਦਾ ਹੈ। ਗੋਰਾ ਜੋ ਮਰਜ਼ੀ ਕਰੇ ਤੁਸੀਂ ਆਪਣੇ ਹਿਸਾਬ ਨਾਲ ਚਲੋ। ਗੋਰਾ ਕਿਸੇ का ना हुआ ਗੋਰਾ ਕਿਸੇ ਕਰ ਗੋਰਾ ਜੋ ਮਰਜ਼ੀ ਕਰੇ ਸਾਨੂੰ ਕੋਈ ਨਾ ਕੱਖ ਨਹੀਂ ਉਹਦੀ ਰੁਟੀਨ ਬੜੀ ਹੈ, ਤੁਸੀਂ ਉਹ ਰੁਟੀਨ ਬਣਾ ਲਓ। ਆ ਕਹਿੰਦੇ ਤੁਹਾਡੀ ਸਿਹਤਮੰਦ ਜ਼ਿੰਦਗੀ 80 ਸਾਲ ਤੱਕ ਤੁਹਾਨੂੰ ਫੜੇ ਨਹੀਂ ਜਾਓਗੇ ਤੁਸੀਂ, ਉਹ ਕਿ ਪੇਟ ਨਹੀਂ ਭਰਨਾ, ਉਸਤਾਦ ਦੇ ਮੁਹਤਰਮ ਤੁਸੀਂ ਇੰਟਰਮੀਡੀਏਟ ਫਾਸਟਿੰਗ ਪੇਟ ਨਹੀਂ ਭਰਨਾ। ਭੁੱਖ ਛੱਡ ਕੇ ਰੋਟੀ ਖਾਓ। ਯਾਨੀ ਉਹਨੇ ਤੁਰੇ ਜਾਂਦੇ ਨੇ ਇੰਜ ਨੰਗਿਆ ਵਾ ਤੇ ਉਹਨੇ ਕੋਈ ਚੀਜ਼ ਖਾ ਲਈ ਥੋੜੀ ਜੀ, ਉਹਨੂੰ ਅੱਧੇ ਘੰਟੇ ਬਾਅਦ ਫੇਰ ਥੋੜੀ ਜੀ ਫੀਲ ਹੋਈ, ਉਹਨੇ ਫੇਰ ਉਨੀ ਕੋਈ ਚੀਜ਼ ਖਾ ਲਈ। ਯਾਨੀ ਪੇਟ 70% ਖਾਲੀ ਹੈ ਤੇ ਉਹ ਥੋੜੀ ਜਿਹਾ ਖਿੱਚੀ ਜਾ ਰਹੇ। ਸਾਡੇ ਇਹ ਆ ਕਿ ਅਸੀਂ ਲੰਬ ਕੱਢ ਦੇਈਦਾ। ਇੱਕੋ ਵਾਰੀ ਜੁੜੀਦਾ ਵਾ। ਅੱਲਾ ਮਾਫੀ ਦੇ ਕੋਲ ਗੋਰਾ ਨਸ਼ਾ ਵੀ ਕਰਦਾ ਨਾ, ਸ਼ਰਾਬ ਸ਼ਰੂਬ ਵੀ ਪੀਂਦਾ, ਉਹਦਾ ਇੱਕ ਤਰੀਕਾ ਵਾ। ਉਹ ਇਹ ਨਹੀਂ ਵੀ ਬਹਿ ਗਿਆ 2 ਬੋਤਲਾਂ ਰੱਖ ਕੇ ਤੇ ਉਸ ਤੋਂ ਬਾਅਦ ਸਕੇ ਸਹੁਰੇ ਨੂੰ ਗਾਲਾਂ ਕੱਢੀ ਜਾ ਰਿਹਾ। ਵੀ ਨਾਲ ਦੇ ਯਾਰ ਨਾਲ ਬਹਿ ਕੇ ਜਾਂ ਆਪਣੀ ਸੱਸ ਨਾਲ ਜਾਂ ਬਹਿ ਕੇ ਬੁੱਢੀ ਨਾਲ ਵੀ ਦੁਨੀਆ ਜਹਾਨ ਦੀਆਂ ਗੱਲਾਂ ਕਰਦੀਆਂ ਬਾਂਦਰ ਫਲ। ਉਹ ਇਹ ਟੈਪ ਨਹੀਂ ਹੁੰਦਾ ਉਹਨਾਂ ਦਾ। ਕੀ ਬਾਤ। ਖੁਰਾਕ ਵੀ ਉਹਨਾਂ ਦੀ ਏਦਾਂ ਹੀ ਹੈ, ਤੁਰਦੇ ਫਿਰਦੇ ਉਹਨਾਂ ਨੇ ਖਾਣੀ ਹੈਵੀ ਚੀਜ਼ਾਂ ਨਹੀਂ ਖਾਂਦੇ। ਤੂੰ ਇੱਥੇ ਗੋਰਾ ਕੋ ਭੇਜ ਦੇ, ਉਹਨੂੰ ਸਵੇਰੇ 3 ਨਾਨ ਖਵਾ, ਲੱਸੀ ਖਵਾ, ਦੁਪਹਿਰ ਨੂੰ ਉਹਨੂੰ ਵੱਡੇ ਕੀਮੇ ਦੀਆਂ ਟਿੱਕੀਆਂ ਮਸਕੀਨ ਤੋਂ ਖਵਾ, ਰਾਤ ਨੂੰ ਉਹਨੂੰ ਵੱਡੇ ਪਾਵੇ ਖਵਾ। ਜੇ ਦੂਜੇ ਦਿਨ ਗੋਰਾ ਰਹਿ ਗਿਆ ਤੇ ਗੱਲ ਗੋਰਾ ਢਿੱਡਾ ਹੋ ਜਾਂਦਾ। ਗੋਰੇ ਆਏ ਨੇ ਸਾਜੀ ਉਹ ਏਡਾ ਮੋਟਾ, ਉਹਦੇ ਬਟਨ ਨਹੀਂ ਬੰਦ ਹੁੰਦੇ ਜਿਹੜਾ ਗੋਰਾ ਟੈਂਕੀ ਵਾਲੇ ਕੀਮ ਕੋ ਬੈਠਾ ਕਰਨਾ ਬਸ ਫੜਾ ਕੇ ਆ ਤੁਹਾਡੇ ਕੀ ਕੋ ਕੋੜਾ ਲੈਤਾ। ਤੁਸੀਂ ਇਹ ਦੇਖੋ ਸਾਇੰਸਦਾਨ ਸਾਹਿਬ ਕਿੱਦਾਂ ਤੁਹਾਡੇ ਕੋਲ ਨਕਸ਼ੇ ਲੈਣ ਬੈਠੇ ਆ ਵੀ ਟੀਵੀ ਤੇ ਲੈ ਕੇ ਜਾਣਾ। ਵਿਆਹ ਤੇ ਏਲੀਅਨ ਬੁਲਾ ਲਿਆ। ਹਾਂ ਉਹ ਮਾਂ ਜੀ ਨੇ ਮੱਥਾ ਚੁੰਮਿਆ, ਮਿਸ ਚੜ ਗਈ ਉਹਨੂੰ। ਇਹਦੀ ਬਾਲ ਦਾ ਇੰਜ ਕਰਕੇ ਵਿਆਹ ਤੇ ਚੁੱਕਾ ਪਾ ਰਿਹਾ, ਮੈਂ ਥੱਲੋਂ ਏਲੀਅਨ ਫੜਨਾ, ਮੈਂ ਫੜਾ ਦਿਓ ਫੜਾ ਦਿਓ। ਨਹੀਂ, ਜਿਹੜੀ ਮੈਂ ਵੈਸੇ ਗੱਲ ਕਰ ਰਿਹਾ ਸੀ ਨਾ, ਉਹ ਇਹੀ ਸੀ, ਵਿਆਹ ਤੇ ਏਲੀਅਨ ਬੁਲਾ ਲਿਆ ਤੇ ਬਾਅਦ 'ਚ ਸਾਰੇ ਰਿਸ਼ਤੇਦਾਰ ਮਿਲ ਗਏ। ਉਹਨਾਂ 'ਚ ਨਾ ਸੈਲਫ ਕ੍ਰਿਟਿਸਿਜ਼ਮ ਬਹੁਤ ਜ਼ਿਆਦਾ, ਯਾਨੀ ਕਿ ਆਪਣੇ ਆਪ ਤੇ ਤਨਕੀਦ ਕਰਦੇ ਆ। ਕੋਈ ਗਲਤ ਉਹਨਾਂ ਨੇ ਕੁਝ ਕੀਤਾ ਨਾ ਕਿਸੇ ਦੇ ਖਿਲਾਫ ਜਾਂ ਕਿਸੇ ਦੇ ਨਾਲ ਕੋਈ, ਤੇ ਆਪ ਮੰਨਦੇ ਆ। ਇਸ ਤੋਂ ਇੱਥੇ ਪਹਿਲੇ ਨਹੀਂ ਦੇਖ ਕੇ ਮੰਨਦੇ। ਕੋਈ ਇੱਥੇ ਅਸੀਂ ਡਿਨਾਈਲ 'ਚ ਰਹਿੰਦੇ ਆ। ਨਹੀਂ ਫਿਰ ਤੁਸੀਂ ਦੇਖੇ ਨਹੀਂ ਤੇ ਕਹਿੰਦੇ ਤੇਰਾ ਬਾਦ ਬੇਟੇ ਮੋ ਤੂੰ ਹੀ ਕੀਤਾ ਢੇਠਿਆ ਲਾਨਤ ਤੇਰੇ ਤੇ ਮਿੱਟੀ। ਉਹ ਆਪਣੇ ਨੂੰ ਆਪ ਨੂੰ ਕਰਦੇ ਆ। ਨਹੀਂ ਕੋਈ ਨਹੀਂ ਕਰਦਾ। ਇੱਥੇ ਡਿਨਾਈਲ 'ਚ ਲੋਕ ਰਹਿੰਦੇ ਨੇ ਅਕਸਰੀਅਤ ਲੋਕਾਂ ਦੀ। ਤੁਸੀਂ ਕਿਸੇ ਦੇ ਨਾਲ ਗਲਤ ਕੀਤਾ ਉਹਨਾਂ ਨੇ, ਮੇਰੀ ਗੱਲ ਸੁਣੋ, ਉਹ ਮੰਨਣਗੇ ਹੀ ਨਹੀਂ। ਇੱਕ ਮਿੰਟ ਆਦਾ ਪੁਆਇੰਟ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਗਲਤ ਇਨਸਾਨ ਹੋ ਜਾਂ ਕੋਈ ਹਿਸਾਬ ਕਿਤਾਬ ਦਾ? ਮੈਨੂੰ ਕਦੇ ਵੀ ਨਹੀਂ ਲੱਗਦਾ। ਕਿਸੇ ਨੂੰ ਵੀ ਨਹੀਂ ਲੱਗਦਾ ਉਸਤਾਦ ਜੀ। ਤਨਕੀਦ ਹੈ ਹੀ ਇੱਥੇ ਹੈ ਹੀ ਨਹੀਂ ਗਲਤ ਕੋਈ। ਵਾਹ ਵਾਹ ਤੇ ਲੱਗਦਾ ਤੂੰ ਆਪਣੇ ਬੱਚੇ ਸਹੀ ਨਹੀਂ ਪਾਲ ਰਿਹਾ? ਉਸਤਾਦ ਜੀ ਮੈਂ ਬਿਲਕੁਲ ਆਪਣਾ ਹੱਕ ਦਾ, ਤੇ ਲੱਗਦਾ ਤੂੰ ਆਪਣੀ ਬੁੱਢੀ ਦਾ ਸਹੀ ਹੱਕ ਅਦਾ ਕੀਤਾ? ਸਭ ਕੁਝ ਠੀਕ, ਮਾਂ ਪਿਓ ਭੈਣਾ ਭਰਾਵਾਂ ਨਾਲ ਐਵਰੀਥਿੰਗ ਇਜ਼ ਓਕੇ। ਓਕੇ ਹੈ, ਨੋ ਟੈਂਸ਼ਨ। ਮੁਆਸ਼ਰੇ 'ਚ ਕੋਈ ਗਲਤ ਨਾ ਕੋਈ ਨਹੀਂ ਹੋਣਾ। ਦੂਸਰੀ ਜਿਹੜੀ ਗੱਲ ਹੈ ਨਾ, ਅਸੀਂ ਚੇਂਜ ਨਹੀਂ ਐਕਸੈਪਟ ਕਰ ਸਕਦੇ, ਤਬਦੀਲੀ ਨੂੰ ਕਬੂਲ ਨਹੀਂ ਕਰਦੇ। ਅਸੀਂ ਚਾਹੁੰਦੇ ਕਿ ਜਿੱਥੇ ਜ਼ਿੰਦਗੀ ਹੈ ਸੀ ਨਾ ਉੱਥੇ ਹੀ ਰੁਕੀ ਰਹੇ। ਯਾਰ ਦੋਸਤ ਬਚਪਨ 'ਚ ਵੱਡਿਆਂ ਹੁੰਦੇ ਆ ਅਸੀਂ, ਕਾਸ਼ ਐਸੇ ਹੀ ਸਭ ਕੁਝ ਰਹੇ, ਹਨਾ। ਪਰ ਉਹਨਾਂ ਦਾ ਸਿਸਟਮ ਫਰਕ ਹੈ। ਤਬਦੀਲੀ ਨੂੰ ਜੇ ਕਿਸੇ ਚੀਜ਼ ਨੂੰ ਤੁਸੀਂ ਤਬਦੀਲ ਹੀ ਨਾ ਕਰ ਸਕਦੇ ਤੇ ਉਸ ਤਬਦੀਲੀ ਨੂੰ ਕਬੂਲ ਕਰ ਲਓ। ਯਾਰ ਇਸ ਤਬਦੀਲੀ ਕਰਕੇ ਅੱਗੇ ਵਧੀ ਜਾ ਰਹੇ ਨੇ। ਤਬਦੀਲੀ ਉਹ ਅੱਛੀ ਹੁੰਦੀ ਜਿਹੜੀ ਤੁਹਾਡੀ ਪਹਿਲੀ ਦੇ ਅਗੇਂਸਟ ਆ ਕੇ ਅੱਛਾ ਤੁਹਾਡੇ ਲਈ ਕਰੇ, ਕੋਈ ਬਿਹਤਰ ਕਰੇ। ਜਿਹੜੀ ਪਹਿਲੀ ਆ ਕੇ ਤੁਹਾਨੂੰ ਦੂਜੀ ਨੂੰ ਖਰਾਬ ਕਰਨੀ, ਉਹ ਤਾਂ ਤੁਸੀਂ ਕੀ ਮਿੱਠਾ ਜੀ ਮੈਨੂੰ ਇੱਕ ਗੱਲ ਦੱਸੋ, ਤੁਸੀਂ ਕਿਸੇ ਚੀਜ਼ ਨੂੰ ਤਬਦੀਲ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ, ਉਹਨੂੰ ਤਬਦੀਲ ਹੀ ਨਹੀਂ ਕਰ ਸਕਦੇ, ਕੀ ਕਰੋਗੇ? ਤਬਦੀਲ ਨਹੀਂ ਕਰ ਸਕਦੇ ਤਬਦੀਲੀ ਅਸੀਂ ਭਾਈ ਆਪਣੀ ਮਰਜ਼ੀ ਨਾਲ ਚੈਨਲ ਨਹੀਂ ਚੇਂਜ ਕਰ ਸਕਦੇ। ਯਾਰ ਉਹ ਤਬਦੀਲੀ ਦਾ ਮਰਾਦ, ਉਹ ਇਹ ਤਬਦੀਲੀ ਨਹੀਂ ਕਰ ਰਿਹਾ ਵੀ ਤੂੰ ਹੁਣ ਉਹ ਤਬਦੀਲੀ ਦੀ ਗੱਲ ਕਰ ਰਿਹਾ ਕਿ ਆਪਣੀ ਲਾਈਫ ਨੂੰ ਬਿਹਤਰ ਕਰਨ ਵਾਸਤੇ ਤੁਸੀਂ ਜਿਸ ਹੁਣ ਤੂੰ ਝਾਲ ਤੇ ਆ ਨਾ, ਤੈਨੂੰ ਮਕਾਨ ਕਿਤੇ ਹੋਰ ਲੈ ਤਾ, ਤੂੰ ਫਿਰ ਵਾਪਸ ਫੇਰ ਝਾਲ ਤੇ ਆ ਗਿਆ ਕਿ ਮੇਰਾ ਇੱਥੇ ਹੀ ਦਿਲ ਲੱਗਦਾ ਹੈ। ਤੁਸੀਂ ਤੁਹਾਡਾ ਜੋ ਹੌਸਲਾ ਨਹੀਂ ਹੈਗਾ, ਔਰ ਤਬਦੀਲੀ ਜਿਹੜੀ ਆ ਔਰ ਰਿਸਕ ਜਿਹੜੇ ਨੇ ਔਰ ਫੈਸਲੇ ਜਿਹੜੇ ਨੇ ਫਿਜ਼ੀਕਲੀ ਤੋਂ ਮੁਰਾਦ ਹੈ ਕਿ ਉੱਠ ਕੇ ਤੁਰ ਪੈਣਾ। ਉਹ ਤੁਹਾਨੂੰ ਕਿਤੇ ਤੱਕ ਕਿਤੇ ਲੈ ਕੇ ਜਾਂਦੇ, ਔਰ ਤੁਹਾਨੂੰ ਇਕੱਲੇ ਨੂੰ ਨਹੀਂ, ਤੁਹਾਡੇ ਮਗਰ ਕਿੰਨੀ ਤੁਹਾਡੀ ਔਲਾਦ ਨਸਲ ਜਿਹੜੀ ਉਹਨੂੰ ਉਸ ਤੋਂ ਬਾਅਦ ਉੱਥੇ ਉਹਦਾ ਗ੍ਰਾਫ ਚੇਂਜ ਕੀਤਾ ਹੁੰਦਾ ਤੁਸੀਂ। ਉਸਤਾਦ ਜੀ ਚੇਂਜ ਨਹੀਂ ਰਿਸਕ ਹੁੰਦਾ ਵਾ। ਤੇਰੇ ਵਾਲਦ ਸਾਹਿਬ ਨੂੰ ਮਕਾਨ ਦਿੱਤਾ ਰੇਲਵੇ ਵਾਲਿਆਂ ਨੇ, ਉਹਨਾਂ ਨੇ ਉੱਤੇ ਡਿਪੈਂਡ ਕਰਕੇ ਜ਼ਿੰਦਗੀ ਕਰਦੀ, ਅੱਗੋਂ ਤੁਸੀਂ ਵੀ ਉਹਦੇ 'ਚ ਬੁੱਢੇ ਹੋ ਗਏ। ਤੁਹਾਡੇ ਚੋਂ ਇੱਕ ਭਰਾ ਨਹੀਂ ਉੱਠਿਆ ਕਿ ਯਾਰ ਇਹ ਤਾਂ ਰੇਲਵੇ ਦੀ ਕਲੋਨੀ ਹੈ, ਤਾਂ ਮੁਫਤ 'ਚ ਮਿਲਿਆ, ਮੈਂ ਕੁਝ ਕਰਾਂ ਆਪਣਾ। ਉੱਥੇ ਤੁਸੀਂ ਅੱਜ ਵੀ ਟਿੱਕੀ ਹੋਏ ਚੇਂਜ ਹੀ ਨਹੀਂ ਕੀਤਾ ਆਪਣੇ ਆਪ। ਇਹਦਾ ਭਰਾ ਉੱਠੇ ਜਿਵੇਂ ਨੂੰ ਆ। ਸਾਡੇ 50% ਜਿਹੜੇ ਅਮੀਰ ਆਦਮੀ ਨੇ ਉਹ ਗਲੀਆਂ ਮਹੱਲਿਆਂ 'ਚ ਰਹਿੰਦੇ ਸਿਰਫ ਆਪਣੀ ਵਾਲਦਾ ਦਾ ਕਰਕੇ। ਯਾਰ ਅੰਮੀ ਨੂੰ ਮੈਂ ਲੈ ਗਿਆ ਕਲੋਨੀ 'ਚ, ਬਿਮਾਰ ਹੋ ਗਏ, ਫਿਰ ਵਾਪਸ ਆ ਗਏ। ਓਏ ਚੇਂਜਿੰਗ ਨਹੀਂ ਕਰਨੀ ਇਹੀ ਚੀਜ਼ ਸਾਡਾ ਆਹ ਸੈਟਅਪ। ਸਹੀ ਗੱਲ। ਇੱਥੇ ਗੋਰੇ ਨੇ ਕਿਹਾ ਚੇਂਜ ਇੱਥੇ ਮਾਵਾਂ ਐਸੀਆਂ ਨੇ, ਬੰਦੇ ਐਸੇ ਨੇ, ਉਹ ਕਹਿੰਦੇ ਨੇ ਮੈਨੂੰ ਇਸ ਮੰਜੀ ਤੇ ਨੀਂਦ ਆਉਂਦੀ ਨਾ, ਇੱਥੇ ਤੇ ਮੈਨੂੰ ਇੱਥੇ ਹੀ ਨੀਂਦ ਆਉਣੀ। ਉਹ ਕਿਸੇ ਦੇ ਘਰ ਜਾਂਦੇ ਸਾਰੀ ਰਾਤ ਜਾਗਦੇ, ਕੀ ਹੋਇਆ? ਉਹ ਮੇਰੀ ਜਗ੍ਹਾ ਖੁੱਸੀ ਹੈ ਨਾ, ਮੈਨੂੰ ਨੀਂਦ ਨਹੀਂ ਆ ਰਹੀ। ਉਹਨਾਂ ਨੇ ਕੀ ਤਬਦੀਲ ਹੋਣਾ? ਹਾਂਜੀ, ਜਿਹਨੇ ਤਬਦੀਲ ਹੋਣਾ ਹੁੰਦਾ ਉਹ ਇਹਨਾਂ ਚੀਜ਼ਾਂ ਨਹੀਂ ਵੇਖਦਾ। ਮੈਂ ਕਿੱਥੇ ਸੁੱਤਾ ਵਾਂ, ਮੇਰੀ ਮੰਜੀ ਆ, ਉਹਦਾ ਏਮ ਹੋਰ ਹੁੰਦਾ, ਉਹ ਹੋਰ ਜਗ੍ਹਾ ਤੇ ਫਿਰ ਰਿਹਾ ਹੁੰਦਾ। ਉਹਨੂੰ ਇਹ ਨਹੀਂ ਗਰਜ ਹੁੰਦੀ ਮੈਂ ਇਸ ਟਾਈਮ ਕਿੱਥੇ ਆ, ਮੈਂ ਕੱਲ ਕਿੱਥੇ ਸਾਂ, ਮੈਂ ਪਿਛਲੇ 10 ਸਾਲ ਕਿੱਥੇ ਸਾਂ, ਮੈਂ ਅਗਲੇ 2 ਸਾਲ ਕਿੱਥੇ। ਉਹਦੇ ਲਈ ਮੈਂ ਨਹੀਂ ਰੱਖਦੀਆਂ ਚੀਜ਼ਾਂ ਹਾਂਜੀ ਹਾਂਜੀ ਬਿਲਕੁਲ। ਕਿ ਮੇਰੀ ਮੰਜੀ ਉਹ ਖੁੱਸ ਗਈ, ਮੇਰਾ ਬੈੱਡ ਖੁੱਸ ਗਿਆ, ਮੇਰਾ ਉਸ ਮਹੱਲੇ 'ਚ ਕਿੱਦਾਂ ਜਾਊਂਗੀ, ਮੇਰੇ ਰਿਸ਼ਤੇਦਾਰ ਉਹ ਉੱਥੇ ਹੀ ਨੇ। ਜਿਹਨੇ ਕਿਤੇ ਅੱਗੇ ਜਾਣਾ ਹੁੰਦਾ ਨਾ, ਉਹਦੇ ਲਈ ਮੈਂ ਨਹੀਂ ਰੱਖਦਾ। ਉਹਦੀ ਉਸ ਲੋਕ ਤੇ ਹੋਰ ਲੱਗੀ ਹੁੰਦੀ। ਜਦੋਂ ਤੁਸੀਂ ਤੁਹਾਡੀ ਜ਼ਿੰਦਗੀ 'ਚ ਕੋਈ ਤਬਦੀਲੀ ਆਂਦੀ ਹੈ ਨਾ, ਤੁਸੀਂ ਉਹਨੂੰ
ਕਬੂਲ ਨਹੀਂ ਕਰ ਸਕਦੇ ਤੇ ਤੁਸੀਂ ਅਜ਼ੀਅਤ ਚ ਰਹੋਗੇ ਆਪ। अंग्रेज ने कहा चेंज बेटर इज दम देन बेटर, चेंज करो इससे पहले चेंज कर दिए जाओ। ਬਿਲਕੁਲ ਇਸ ਤਰ੍ਹਾਂ उनका चेंज ਉਹਨੇ हो ਕਿਹਾ जाओ, ਚੇਂਜ ਕਰ ਲਓ ਇਸ ਤੋਂ ਪਹਿਲੇ ਕਿ ਤੁਸੀਂ ਚੇਂਜ ਕਰ ਦਿੱਤੇ ਜਾਓ। कर दिए जाओ। ਹੀ a bird in hand is better than two in the bush। हाँ भी सज्जे हाथ ਨੂੰ ਦੋ ਖੱਬੇ ਨੂੰ ਪਤਾ ਨਾ ਲੱਗੇ। अपनी नजर में चेंज पैदा कर। ਹਾਂ ਸੁਬਹ ਸ਼ਾਮ ਪੈਦਾ ਅਗਰ ਸਾਜ ਜੀ ਸਾਡੇ ਮਾਸ਼ੀ ਚ ਇਹ ਵੀ ਨਾ ਅਗਰ ਕੋਈ ਆਪਣੇ ਆਪ ਨੂੰ ਚੇਂਜ ਕਰਨਾ ਚਾਹੁੰਦਾ ਵਾ, ਆਪਣੀ ਲਾਈਫ ਚੇਂਜ ਕਰਨਾ ਚਾਹੁੰਦਾ, ਉਹਨੂੰ ਤਕੱਬਰਿਆ ਕਹਿ ਦਿੰਦੇ ਕਿ ਤਕੱਬਰ ਚ ਆ ਗਿਆ। ਕਹਿੰਦਾ ਗੋਰੇ ਨੇ ਤੁਸੀਂ ਕਿਹਾ ਜੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜੀਓਗੇ ਨਾ ਤੇ ਤੁਸੀਂ ਆਪ ਨਕਾਮ ਰਹੋਗੇ, ਦੁਨੀਆ ਨੂੰ ਕਦੇ ਨਹੀਂ ਖੁਸ਼ ਕਰ ਸਕਦੇ। ਤੁਸੀਂ ਕੋਈ ਵੀ ਕੰਮ ਕਰੋਗੇ ਨਾ, ਇੱਕ ਬੰਦੇ ਨੂੰ ਖੁਸ਼ ਕਰੋਗੇ, ਦੋ ਬੰਦਿਆਂ ਨੂੰ ਨਾਰਾਜ਼ ਕਰੋਗੇ। ਮਿਸਾਲ ਦੇ ਤੌਰ ਤੇ ਤੁਸੀਂ ਫਰਜ਼ ਕਰੋ ਤੁਸੀਂ ਗੋਸ਼ਤ ਖਾ ਰਹੇ ਹੋ ਨਾ ਤੇ ਕੋਈ ਬੰਦਾ ਉਹਨੂੰ ਨਹੀਂ ਪਸੰਦ, ਉਹ ਇਸ ਗੱਲ ਤੋਂ ਨਾਰਾਜ਼ ਹੋ ਜਾਏਗਾ, ਪਰ ਜਿੰਨੇ ਤੁਹਾਡੀ ਦਾਵਤ ਕੀਤੀ ਹੈ ਉਹ ਖੁਸ਼ ਹੋਏਗਾ। ਯਾਰ ਤੇ ਹਰ ਸੂਰਤ ਹਾਲ 'ਚ ਤੁਸੀਂ ਕਿਸੇ ਨਾ ਕਿਸੇ ਨੂੰ ਖਫਾ ਕਰਨਾ ਹੀ ਕਰਨਾ ਹੈ। ਇਸ ਕਰਕੇ ਆਪ ਭੁੱਲ ਜਾਓਗੇ ਲੋਕੀ ਕੀ ਕਹਿਣ। ਹਾਂ ਐਂਡ ਆਹੀ ਸੀਗਾ, ਆਪਣੇ ਆਪ ਦਾ ਆਪਣਾ ਮਜ਼ਾ ਲਵੋ। ਇਹ ਮਾਨ ਸਾਹਿਬ ਨੇ ਕਦੋਂ ਦੀ ਗੱਲ ਕਹੀ ਸੀ ਕਿ ਲੋਕ ਕੀ ਕਹਿਣਗੇ, ਇੱਥੇ ਹੀ ਦੁਨੀਆ ਅੜੀ ਹੋਈ ਹੈ, ਲੋਕ ਕੀ ਕਹਿਣਗੇ, ਇੱਥੇ ਹੀ ਦੁਨੀਆ ਅੜੀ ਹੋਈ ਹੈ। ਹੁਣ ਮੈਨੂੰ ਅਗਰ ਇੱਕ ਬੰਦਾ ਰਾਜ਼ੀ ਕਰਨਾ ਨਾ ਤੇ ਮੈਂ ਆਪਣੇ ਉਸਤਾਦ ਨੂੰ ਰਾਜ਼ੀ ਕਰਨਾ, ਬਾਕੀ ਨਾਰਾਜ਼ ਹੁੰਦੇ ਰਹਿਣ, ਮੈਨੂੰ ਨਹੀਂ ਮਿੱਠੇ ਉਹਨਾਂ ਨੇ ਏਲੀਅਨ ਬੁਲਾ ਲਿਆ ਵਿਆਹ ਤੇ, ਜਦੋਂ ਚਲੇ ਗਏ ਤੇ ਕਰ ਲੱਗ ਗੱਲਾਂ ਕਰਨ ਦੇ, ਪਰ ਏਲੀਅਨ ਕਿੰਨੇ ਪਾ ਕੇ ਗਿਆ। ਇਹਨਾਂ ਨੇ ਮਿਲ ਕੇ ਏਲੀਅਨ ਸੱਦਿਆ, ਏਲੀਅਨ ਚਲਦੀ ਛੁਰੀ ਚੱਕ ਕੇ ਲੈ ਗਿਆ ਮੁਲਕ ਹੱਥ ਸਾੜ ਕੇ ਆ ਗਿਆ। ਏਜੰਟਸ ਕਹਿੰਦਾ ਚੇਂਜ ਇਜ਼ ਐਵਰ ਕਲੇਵਰ ਇਜ਼ ਆਫ ਨੋਟੀ, ਬਹੁਤ ਅੱਛਾ। ਚੇਂਜ ਪੈਦਾ ਕਰ ਕਿ ਤੇਰਾ ਭਾਈ ਬਹਿਨ ਚੇਂਜ ਸੇ ਬਚ ਸਕੇ। ਵਾਹ ਵਾਹ ਵਾਹ। ਇਹ ਸਿਸਟਮ ਆ। ਮਿੱਟੇ ਯਾਰ ਸਾਨੂੰ ਮੈਨੂੰ ਸਮਝਾ ਦੇ, ਤੇਰੀ ਮਿਹਰਬਾਨੀ। ਮਿੱਠੇ ਨੂੰ ਇਹਦੇ ਅੱਬੂ ਨੇ ਕਿਹਾ ਕਿ ਆਪਣੇ ਆਪ ਨੂੰ ਚੇਂਜ ਕਰ, ਤੇ ਦੂਜੇ ਪਾਸੇ ਚੀਰ ਕੱਢ ਕੇ ਆ ਕੇ ਕਹਿੰਦਾ ਉਲਟੀ। ਉਹਨਾਂ ਨੇ ਆ ਕੇ ਮਿੱਠੇ ਨਾਲ ਦਿਮਾਗ ਗੱਲਾਂ ਕਰਨੀਆਂ ਨਾ, ਉਹਨਾਂ ਨੇ ਗੱਲਾਂ ਸੁਣ ਕੇ ਆਪਣੇ ਦਿਮਾਗ ਹੀ ਬੰਦ ਕਰ ਦੇਣੇ। ਯਾਰ ਭਾਈ ਫੈਸਲ ਦੇ ਬਾਲਦ ਨੇ ਕਿਹਾ ਆਪਣੇ ਆਪ ਚੇਂਜ ਕਰਕੇ, ਤੇ ਠੀਕ ਆ ਚਾਚਾ ਜੀ। ਇੱਕ ਜੇ ਉਹ ਆ ਜੇ ਨਿਜ਼ਾਮ ਇਹ ਹੀ ਕਿ ਤੁਸੀਂ ਬੋਲਣਾ ਨਹੀਂ, ਤੁਹਾਡੇ ਅੰਦਰ ਕੋਈ ਐਸੀ ਚਿਪ ਲੱਗੀ ਹੋ, ਤੇਰੀ ਮੇਰੀ ਕਨੈਕਟ ਹੋ ਗਈ, ਅਸੀਂ ਗੱਲਾਂ ਕਰ ਰਹੇ ਹਾਂ ਨਾ, ਤੂੰ ਬੋਲ ਰਿਹਾ ਨਾ ਮੈਂ ਬੋਲ ਰਿਹਾ, ਉਹ ਜੇ ਮਿੱਠੇ ਦੇ ਲੱਗ ਜੇ ਉਹ ਦੌਰ ਆ ਜੇ। ਇਹਦੇ ਕੋਲ ਲੋਕਾਂ ਨੇ ਵਕੇ ਯਾਰ ਮਿੱਠੇ ਨਾਲ ਰਾਤੀ ਕਨੈਕਟ ਹੋ ਗਿਆ, 2 ਘੰਟੇ ਜ਼ਲੀਲ ਹੋ ਗਏ, ਕਨੈਕਟ ਹੋ ਗਿਆ। ਮਿੱਠੇ ਦੇ ਕੋਲ ਬਾਹਰ ਕੇ ਬੰਦਾ ਆਪਣੀ ਵਾਈਫਾਈ ਬੰਦ ਕਰ ਦੇ। ਇਹ ਨੂੰ ਕਹ ਰਿਹਾ ਯਾਰ ਵਾਈਫਾਈ ਤੇ ਕਹਿੰਦਾ ਨਹੀਂ ਭਾਈ ਮਿੱਠੇ ਰਹਿਣ ਦੋ ਯਾਰ ਨਹੀਂ ਤੇ ਭਾਜੀ ਇਹ ਵੇਖੋ ਨਾ, ਤੂੰ ਪਹਿਲਾਂ ਮੈਨੂਅਲ ਗੱਲਾਂ ਕਰ। ਇਹ ਹੁਣ ਬਲੂਟੁੱਥ ਦਾ ਜਿਹੜਾ ਸਿਸਟਮ ਹੈ ਕਿ ਗੱਡੀ 'ਚ ਅਸੀਂ ਕਨੈਕਟ ਕਰਕੇ ਤੇ ਮੋਬਾਈਲ 'ਚ ਪਲੇ ਹੋ ਰਿਹਾ, ਪਰ ਚੱਲ ਗੱਡੀ 'ਚ ਰਿਹਾ, ਗੱਲਬਾਤ ਇਹ ਵੀ ਹੋ ਰਹੀ ਸਾਨੂੰ ਹੈ। ਆਦਤ ਪਾ ਰਿਹਾ, ਕਾਲਾਂ ਵੀ ਹੋ ਰਹੀਆਂ ਤੇ ਜਾਣਾ ਉਧਰ ਹੀ ਹੈ, ਚਿਪ ਵਾਲਾ ਸਿਸਟਮ ਹੀ ਹੋਣਾ ਜੀ। ਯਾਰ ਭਾਣ ਅਗਲੇ ਆਉਣ ਵਾਲੇ 60-70 ਸਾਲਾਂ ਦੇ ਵਿੱਚ ਵੀ ਤੁਸੀਂ ਵੀ ਤੂੰ ਨਹੀਂ ਇੱਥੇ ਮੈਂ ਚੱਲਣਾ। ਚੱਲਾਂ, ਤੁਸੀਂ ਵੀ ਇੱਥੇ ਮੈਂ ਵੀ ਚੱਲਾਂ, ਇਹ ਕੁਝ ਹੋ ਜਵੇ, ਏਲੀਅਨ ਆ ਜਵੇ ਇੱਥੇ, ਮੰਗੂ ਪੀਰ ਸਾਰਾ ਸਿਸਟਮ ਜੋ ਤੁਸੀਂ ਕਹਿੰਦੇ ਹੋ ਜਵੇ, ਤੁਹਾਨੂੰ ਪੜ ਲਿਓ। ਸਹੀ ਗੱਲ ਹੈ। ਕੁਝ ਵੀ ਨਹੀਂ ਹੋਣਾ ਉਸਤਾਦ ਜੀ, ਤੁਸੀਂ ਵੀ ਇੱਥੇ ਅਸੀਂ ਵੀ ਇੱਥੇ। ਇੱਥੇ ਜਿੰਨਾ ਕੁਝ ਹੋ ਗਿਆ ਉਹਦੇ ਬਾਰੇ ਤੂੰ ਕੀ, ਉਹਨੇ ਤੇਰਾ ਕੀ ਪੁੱਟ ਲਿਆ? ਆਹੋ ਤੇਰਾ ਕੋਈ ਕੁਝ ਨਹੀਂ ਕਰ ਸਕਦਾ। ਤੇਰੇ ਸਾਹਮਣੇ ਏਲੀਅਨ, ਫਿਰ ਤੈਨੂੰ ਤੂੰ ਹੈ ਇਸ ਖਿੱਤੇ ਦਾ ਹੀ ਨਹੀਂ ਹੈ, ਅਸਲ 'ਚ ਤੂੰ ਏਲੀਅਨ ਆ ਸਾਡੇ ਲਈ। ਇਹੀ ਬਾਤ ਆ ਉਸਤਾਦ ਜੀ। ਘਰ ਬੈਠਾ ਕਿਸਮੇ ਪਰੇਸ਼ਾਨ ਆ ਕਿਉਂਕਿ ਸੋਨੇ ਦਾ ਰੇਟ ਵਧ ਗਿਆ। ਘਰ ਬੈਠਾ ਸੋਨਾ ਨਹੀਂ, ਟਮਾਟਰ, ਹਰੀ ਮਿਰਚ, ਨਿੰਬੂ, ਬਸ ਸੋਨਾ। ਦੱਸ ਇੱਕ ਏਲੀਅਨ ਮਿਠਿਆ ਇੱਕ ਹਫਤਾ ਰਿਹਾ ਤੇ ਵਾਪਸ ਜਾ ਕੇ ਆਪਣੇ ਤਾਏ ਨੂੰ ਕਹਿਣ ਡਿਆ ਤੇਰੇ ਦੇਰ ਵੀ ਤੇਰੇ ਮੈਂ ਅਸੀਂ ਲੁੱਕੀ ਪਾਉਣੀ ਹੈ ਫਕਨੋਟਿਆ। ਬਾਕੀ ਸਲਮਾਨ ਸਾਹਿਬ ਘਰ ਇੱਕ ਹਫਤਾ ਰਿਹਾ ਏਲੀਅਨ, ਉਹ ਛੋਟੇ ਭਰਾ ਨਾਲ ਬੈਗ ਸੀ ਤੇ ਕੰਮ ਤੇ ਲਾਇਆ ਵਿਚਾਰੇ। ਮਿੱਠੇ ਦਾ ਏਲੀਅਨ ਆਇਆ ਤੇ ਉਹ ਆਪਣਾ ਉੱਥੇ ਜਾ ਕੇ ਕੋਕ ਆਫ ਟਿਕਟੌਕ ਤੇ ਬੈਠਾ ਹੋਇਆ। ਉਹ ਕਾਫਤੇ ਕਿੱਥੇ ਏਲੀਅਨ? ਆਪਣੇ ਕੋਲੇ ਤੇ ਜਾ ਕੇ ਆਪਣੇ ਸਾਜ ਜੀ ਦਰਾਜ਼ ਕੱਦ ਹੁੰਦੇ ਆ ਕਿ ਛੋਟੇ ਜਾਂ ਮਦਰੇ ਕੀ ਇਹਨਾਂ ਦਾ ਤਿੰਨ ਅਕਲ ਤਿੰਨ ਲੱਗੇ। ਕਿਸਮ ਦੀ ਹਾਈਟ ਹੁੰਦੀ ਇਹਨਾਂ ਦੀ। ਜਿਹੜੇ ਗ੍ਰੇ ਏਲੀਅਨਸ ਆ, ਗ੍ਰੇ ਏਲੀਅਨਸ ਵੀ 2 ਕਿਸਮਾਂ ਨੇ, ਇੱਕ ਛੋਟੇ ਕੱਦ ਦੇ ਹੁੰਦੇ ਆ, ਵੌਣੇ ਨਹੀਂ ਜਿਸ ਤਰ੍ਹਾਂ ਹੁੰਦੇ, ਦੇਖ ਲੈ ਤੇ ਇੱਕ ਵੱਡੀ ਹਾਈਟ ਦੇ। ਲੈ ਪਾਸ ਕਿੱਡਾ ਏਲੀਅਨ ਫਾਰਮ ਪਾਇਆ ਜਿਹੜੇ ਵਾ। ਪਲਾਈਡੀਅਨਸ ਨੇ ਉਹ 8-8 ਫੁੱਟ ਉਹਨਾਂ ਦੇ ਕੱਦ, ਨੀਲੀਆਂ ਅੱਖਾਂ, ਹਬਸ਼ੀ alien ਸੁਨਹਿਰੇ ਨੇ। ਵਾਲ, ਠੀਕ ਹੈ। ਚਿੱਟੇ ਰੰਗ, ਦੁੱਧ ਵਰਗੇ ਚਿੱਟੇ ਇਹ ਰੰਗ। ਦੋ ਇਹ ਵਾਲੇ ਖਾਨੂੰ ਕਰਦੀ ਉਹ ਜਿਹੜੇ ਇਹ ਦੋ ਜਿਹੜੇ ਰੈਪਟੀਲੀਅਨਸ ਆ, ਰੈਪਟੀਲੀਅਨਸ ਦੋ ਕਰ ਪਹਿਲੇ ਰੈਪਟੀਲੀਅਨ ਤੋਂ ਸੁਣ ਲਾ। ਰੈਪਟੀਲੀਅਨਸ ਸਭ ਤੋਂ ਜ਼ਿਆਦਾ ਖਤਰਨਾਕ ਨੇ। ਉਹਨਾਂ ਦੇ ਰੈਪਟੀਲੀਅਨਸ ਕਿਉਂ ਉਹਨਾਂ ਨੂੰ ਕਿਹਾ ਜਾਂਦਾ ਰੈਪਟਾਈਲ ਤੋਂ ਲਫ਼ਜ਼ ਹੈ, ਕਿਉਂਕਿ ਰੈਪਟਾਈਲ ਦਾ ਮਤਲਬ ਹੁੰਦੇ ਰਿੰਗਣੇ ਵਾਲੇ ਯਾਰ 6-6 ਕਰਦੇ ਤਿੰਨੇ ਅੱਛਾ। ਤਿੰਨੇ 6-6 ਪੈਕ ਕਰਦੇ। ਇਹ- ਆ ਜਿਹੜਾ ਰੈਪਟੀਲੀਅਨ ਹੈ ਇਹਦਾ ਘੱਟ ਰੱਖੀ 2। ਇਹ ਖਤਰਨਾਕ। ਇਹਦੇ ਇਹ ਸਭ ਤੋਂ ਖਤਰਨਾਕ ਹੈ, ਇਨਸਾਨਾਂ ਨੂੰ ਇਹਨੂੰ ਖਾਂਦੇ। ਬਾਹਰ ਗੇਟ ਤੇ ਪਾਵਾਂਗੇ, ਚੋਰ ਚੂਰ ਨਾ ਆਵੇ ਕੋਈ। ਆਹ ਰੈਪਟੀਲੀਅਨ ਬਲੈਲਰ ਨਹੀਂ ਰਹਿਣਾ ਖਾਓ। ਇੱਕ ਨਾ ਏਲੀਅਨ ਆ ਕੇ ਤੇ ਭਾਈ ਜਾਨੀ ਨਾਲ ਰਹਿਣ ਲੱਗ ਪਿਆ ਤੇ ਵਾਪਸ ਜਾ ਕੇ ਨਾ ਆਪਣੇ ਕੋਲੇ ਤੇ ਉਹਨਾਂ ਨੂੰ ਕਹਿੰਦਾ ਮੈਂ ਮੇਨ ਮੇਰੀ ਵਜ੍ਹਾ ਤੋਂ ਸਾਰੀ ਤਰੱਕੀ ਹੈ। ਨਹੀਂ ਸਲਮਾਨ ਸਾਹਿਬ, ਤੁਹਾਡੀ ਜਿਹੜੀ ਸਰਵਿਸ ਸੀਗੀ ਨਾ, ਜਿਹੜੀ ਤੁਹਾਡੀ ਨੌਲੇਜ ਸੀਗਾ, ਲੈ ਵੀ ਮੈਂ ਐਵੇਂ ਕਿ ਸ਼ੁਗਲ ਨਾਲ ਚੀਜ਼ ਨਾ ਚੀਜ਼ਾ ਰਿਹਾ, ਮੈਂ ਤੁਹਾਡੇ ਸਾਰੇ ਇਲਮ ਤੋਂ
ਹੁੰਦਾ ਲੇਕਿਨ ਬੰਦੇ ਪੜ੍ਹੇ ਲਿਖੇ ਮਾਸ਼ਾਅੱਲਾ ਅੱਲਾਹ ਤੁਹਾਨੂੰ ਇਲਮ ਚ ਹੋਰ ਇਜ਼ਾਫਾ ਫਰਮਾਏ ਲੇਕਿਨ ਮੈਨੂੰ ਚਸ ਮਿੱਠਾ ਸਾਹਿਬ ਮੇਰੀ ਗੱਲ ਸੁਣੋ, ਮੈਨੂੰ ਚਸ ਨਹੀਂ ਫਜ਼ੂਲ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਦਾ ਕੁਦਰਤੀ ਨਜ਼ਰ ਵੀਕ ਹੁੰਦੀ ਹੈ। ਮੈਂ ਤੈਨੂੰ ਉਹ ਚੀਜ਼ਾਂ ਦੱਸਣੀਆਂ ਜਿਹੜੀਆਂ ਤੂੰ ਫੈਸਲਾਬਾਦ ਸਿਟੀ ਚੋਂ ਮਾੜੇ ਜਿਹੇ ਮਹੱਲੇ ਚੋਂ ਵੀ ਕਰਵਾ ਸਕਦਾ। ਹਾਂਜੀ। ਯਾਨੀ ਇੱਕ ਟੈਕਨੋਲੋਜੀ ਹੁੰਦੀ ਆ ਜਿਹੜੀ ਹਲੇ ਤੁਹਾਡੇ ਤੋਂ ਬਹੁਤ ਦੂਰ ਆ। ਇੱਕ ਟੈਕਨੋਲੋਜੀ ਇੰਨੀ ਕੁ ਆਮ ਹੋ ਗਈ ਆ ਕਿ ਉਹ ਤੇਰੇ ਝੰਡਾ ਪੀਰ ਦੇ ਵੀ ਲਾਗੇ ਡਾਕਟਰ ਕਰ ਰਿਹਾ। ਹਾਂਜੀ ਹੁਣ ਜਿਹੜੀ ਨਜ਼ਰ ਕਮਜ਼ੋਰ ਹੁੰਦੀ ਹੈ, ਹਾਂਜੀ ਪਹਿਲੇ ਦੀ ਦਵਾਈ ਹੁੰਦੀ ਸੀ ਇਹ ਜੀ ਫਲਾਂ ਕਰੋ, ਐਕਸਰਸਾਈਜ਼ ਕਰੋ, ਨਜ਼ਰ ਤੇਜ਼ ਹੁੰਦੀ ਹੈ ਉਹ ਇੱਕ ਮਤਲਬ, ਲੇਕਿਨ ਕਮਜ਼ੋਰ ਹੋ ਗਈ ਹੈ। 2 ਨੰਬਰ 3 ਨੰਬਰ ਦੂਰ ਦੀ ਕਮਜ਼ੋਰ ਹੋ ਗਈ। ਹੁਣ ਲੇਜ਼ਰ ਦੇ ਨਾਲ 0 ਨਜ਼ਰ ਕਰ ਦਿੰਦੇ। ਕੋਈ ਦਾਰੂ ਨਹੀਂ ਪਾਉਣਾ, ਕੋਈ ਗੱਲ ਨਹੀਂ, 15 ਤੋਂ 20 ਮਿੰਟ ਤੈਨੂੰ ਲੰਮੇ ਪਾਉਂਦੇ ਆ। ਤੇਰੀ 1 ਨੰਬਰ 1.5 ਨੰਬਰ ਉਹਦੀ ਇੱਕ ਲਿਮਟ ਆ ਔਰ ਏਜ ਦੀ ਲਿਮਟ ਆ। ਲਾਈਕ ਮੇਰੀ ਹੁਣ ਕਮਜ਼ੋਰ ਆ 1 ਨੰਬਰ, ਮੈਂ ਗਿਆ ਡਾਕਟਰ ਕੋਲ, ਉਹਨੇ ਕਹੀ ਤੁਸੀਂ 40+ ਆ, ਇਹ ਤੁਹਾਡੇ ਤੇ ਨਹੀਂ ਭਲਾਈ। ਹੁਣ ਇੱਕ ਮਿਸਾਲ ਆ, ਕੋ 18 ਸਾਲ 20 ਸਾਲ ਦਾ ਬੱਚਾ, 23 ਸਾਲ ਦਾ ਬੱਚਾ, ਉਹਦੀ ਨਜ਼ਰ ਕਮਜ਼ੋਰ ਆ, 2 ਨੰਬਰ 3 ਨੰਬਰ 4 ਨੰਬਰ, ਦੂਰ ਦੀ ਵੀ ਨਜ਼ਦੀਕ ਦੀ ਵੀ। ਅੱਛਾ ਹੁਣ ਦੂਰ ਦੀ ਨਜ਼ਦੀਕ ਦੀ ਤੇ ਲਹਿਦਾ ਰੌਲੇ ਹੁੰਦੇ ਸੀ, ਉਹਦਾ ਇਲਾਜ ਲਹਿਦਾ ਰਹਿਦਾ ਭਾਈ, ਦੂਰ ਦੀ ਕਮਜ਼ੋਰ ਆ, ਐਨਕਾਂ ਲਹਿਦਾ ਲੱਗਦੀਆਂ, ਕਈਆਂ ਦੀਆਂ ਉਹਨਾਂ ਥੱਲੇ ਸ਼ੀਸ਼ੇ ਲਹਿਦਾ। ਉਹ ਦੂਰ ਦੀ ਆ ਨਜ਼ਦੀਕ ਦੀ ਆ। ਲੇਜ਼ਰ ਦੇ ਨਾਲ ਤੁਹਾਡਾ ਪਿੱਛੋਂ ਸਿਸਟਮ ਕਰਦੇ ਨੇ, ਤੁਹਾਡੀ ਪੂਰੀ 0 ਬੈਲੈਂਸ ਹੋ ਜਾਂਦੀ। ਤੁਸੀਂ ਉੱਠਦੇ ਹੋ ਥੋੜੀ ਦੇਰ ਬਾਅਦ ਤੁਹਾਡੀ ਬਿਲਕੁਲ ਐਨ ਜੀ ਇਕੁਰੇਟ ਨਜ਼ਰ ਹੋ ਜਾਂਦੀ, ਇਕੁਰੇਟ। ਲੇਕਿਨ ਜਿਹੜੀ ਸਤਾਈ ਹੋਈ ਮੈਂ ਨਹੀਂ ਕਿੱਦਾਂ ਇਹ ਪਹਿਲੇ ਤੇ ਸੋਚ ਤੋਂ ਮਰ ਜਾਏਗਾ ਸਾਰੀ ਜ਼ਿੰਦਗੀ। ਟੈਕਨੋਲੋਜੀ ਮੈਂ ਵੀ ਮਰਾਂ ਜਿੱਦਾਂ ਕਰਦੇ ਕਰੀ ਜਾਣ। ਹਾਂ ਇਹ ਤੇ ਫਿਰ ਉਹਦੀਆਂ ਵੀ ਇਦਾਂ ਹੀ ਮੰਨਦਾ ਸਾਰੀਆਂ। ਇੱਕ ਏਲੀਅਨ ਇਹਨਾਂ ਨਾਲ ਯਾਰੀ ਲਾ ਬੈਠਾ ਤੇ ਆਪਣੀ ਦਫ਼ਤਰ ਲੇਟ ਜਾਣ ਲੱਗ ਪਿਆ। ਉਸਤਾਦ ਜੀ ਨਾਲ ਇੱਕ ਹਫਤਾ ਐਲੀਅਨ ਰਿਹਾ ਤੇ ਉੱਤੇ ਜਾ ਕੇ ਕਰਦੇ ਲੈ ਉਹਨੇ ਕਾਤੋਂ ਕਰਨਾ ਉਹ ਆਪਣੇ ਬੱਚੇ ਨੂੰ ਇਦਾਂ ਬਣਾਉਣ ਲੱਗ ਪਿਆ। ਜਿਹਨੇ ਉਹ ਕਹਿੰਦੇ ਏਲੀਅਨ ਓਏ ਮੈਂ ਤੇਰਾ ਮੁੰਡਾ ਵੀ ਦੇਖ ਲਿਆ ਓਏ। ਓਏ ਕਿੱਦਾਂ ਸਾਜੀ ਇਹਦਾ ਮੁੰਡਾ ਕਸਮੇ ਮੈਂ ਤੁਹਾਨੂੰ ਦਾ ਬਲਕਿ ਦਿਖਾਇਆ ਵੀਡੀਓ ਆਇਆ ਦੇਖ ਲਿਆ ਹੁੰਦਾ ਆ ਗਿਆ ਚੱਲ ਗਈ ਵੀਡੀਓ। ਮੇਰਾ ਗੁਲਾਬ ਦੇ ਫੁੱਲ ਵਰਗਾ ਪੁੱਤ ਮੇਰਾ ਬਹੁਤ ਪਿਆਰਾ ਰਸਤਾ ਹੈ। ਦੇਖ ਲੈ ਬੇਬੀ ਔਨ ਹਾਂਜੀ ਮੁਹੰਮਦ ਔਨ ਹੈਂ। ਉਹਨੂੰ ਜੋ ਮਰਜ਼ੀ ਫੜਾਈ ਜੇ, ਉਹਨੂੰ ਪਤਾ ਹੀ ਨਹੀਂ 1000 ਵਾਲਾ ਵਾ, 5000 ਵਾਲਾ ਵਾ, 50 ਵਾਲਾ ਵਾ। ਬੈਣੀ ਦੇਖੋ ਜਿਵੇਂ ਗੋਲੇ ਦਾ ਆਰਡਰ ਦਿੱਤਾ ਵਾ ਹੁਣੇ ਦੱਸਾਂ ਮਿੰਟਾਂ ਨੂੰ ਆ ਜਾਣਾ। ਸਾਇੰਸ ਨਾਲ ਬੈਠਾ ਹੀ ਦੇਖ ਲਓ। ਹਰ ਅੱਛਾ ਯਾਰ ਇੱਕ ਚੀਜ਼ ਹੈ, ਮਾਦਰ ਦੇ ਨਾਲ ਅਸੀਂ ਇੱਕ ਮੈਂ ਗੱਲ ਕਰਦਾ, ਗ੍ਰਿਫਤ ਮਜ਼ਬੂਤ ਕਰੇ, ਇਹਦੀ ਇੰਗਲਿਸ਼ ਕੀ ਹੋਏਗੀ? ਮੈਨੂੰ ਨਹੀਂ ਪਤਾ। ਯਾਰ ਮੇਰੀ ਗੱਲ ਬਸ ਯਾਰ। ਸੁਣੋ, ਸਿੱਧੀ ਗੱਲ ਇਹ ਆ, ਤੁਸੀਂ ਸਾਰੇ ਬੈਠੇ ਹੋ ਪਾਕਿਸਤਾਨ 'ਚ, ਆਈਫੋਨ ਐਂਡਰਾਇਡ ਚਲੋ ਤਾਂ ਬਹੁਤ ਸਾਰੇ ਲੋਕ ਸਮਝਦੇ, ਆਈਫੋਨ ਤੁਹਾਡੇ 95% ਤੁਸੀਂ 5 ਲੱਖ ਰੁਪਏ ਆਈਫੋਨ ਦਾ ਖਰਚਦੇ, ਤੁਸੀਂ ਉਹਦਾ 95% ਯੂਜ਼ ਹੀ ਨਹੀਂ ਕਰਦੇ ਜੋ ਆਈਫੋਨ ਹੈਗਾ ਵਾ। ਤੁਸੀਂ ਉਹਨੂੰ ਸਿਰਫ ਕਾਲ ਕਰਨਾ। ਆਈਫੋਨ ਪਾਕਿਸਤਾਨ ਦੇ ਵਿੱਚ ਸਿਰਫ ਕੈਮਰਾ, SC ਉਹਦੇ 'ਚ ਗੱਲਬਾਤ ਆ, AI ਦੂਜਾ ਤੀਜਾ ਐਸਾ ਉਹਦੇ 'ਚ ਫੀਚਰਸ ਨੇ, ਤੁਹਾਡੀ ਪੂਰੀ ਲਾਈਫ ਦਾ ਦੇਣਾ ਬਹੁਤਾ ਕੰਮ ਆਈਫੋਨ ਕਰੇ। ਏਦਾਂ ਹੀ ਤੁਹਾਨੂੰ ਪਤਾ ਹੀ ਨਹੀਂ, 5 ਲੱਖ ਰੁਪਇਆ ਲਾ ਕੇ ਸਿਰਫ ਇਹ ਹੈ ਪਾਕਿਸਤਾਨੀ ਨੂੰ ਮੈਂ ਆਈਫੋਨ 70 Pro H ਪੜਿਆ ਬਸ। ਉਹਦਾ ਪਤਾ ਹੀ ਉਹਰੇ 70 Pro 'ਚ ਨਹੀਂ, ਆਈਫੋਨ X ਦੇ ਵਿੱਚ ਵੀ। ਯਾਨੀ ਤੁਸੀਂ ਉਹਦਾ ਜਿਹੜਾ ਨਹੀਂ, ਉਹ ਜਿਹੜਾ ਸ਼ਾਰਟਕਟ, ਉਹਦਾ ਸ਼ਾਰਟਕਟ ਹੀ ਤੁਸੀਂ ਪੂਰਾ ਦੇਖ ਲਓ ਨਾ ਕਿ ਉਹਦੇ 'ਚ ਕੀ ਕੀ ਗੇਮਾਂ ਨੇ। ਤੇ ਤੁਸੀਂ ਕਹੋ ਯਾਰ ਮੈਂ ਆਈਫੋਨ ਤੇ ਸਿਰਫ 5 ਲੱਖ ਖਰਚਿਆ ਤੇ ਮੈਂ ਇਹਨੂੰ ਯੂਜ਼ ਤੇ 10,000 ਰੁਪਏ ਜਿੰਨਾ ਨਹੀਂ ਕੀਤਾ। ਉਹ ਤੈਨੂੰ ਇੱਥੇ ਤੱਕ ਵੀ ਦੱਸੇਗਾ ਕਿ ਤੂੰ ਇੱਥੋਂ ਬਾਹਰ ਗਿਆ ਨਾ ਤੇ ਤੈਨੂੰ ਆਈਫੋਨ ਦੱਸੇਗਾ ਤੂੰ ਆਪਣਾ ਬਟੂਆ ਅੰਦਰ ਭੁੱਲ ਆਇਆ ਵਾ। ਲੈ ਹਾਂ ਜੀ, ਏਦਾਂ ਹੀ ਹੈ। ਝੰਜੋੜ ਕੇ ਦੱਸੂਗਾ ਝੰਜੋੜ। ਹਾਂਜੀ ਤੈਨੂੰ ਨੋਟੀਫਿਕੇਸ਼ਨ ਦੇਗਾ ਕਿ ਫੈਸਲ ਸਾਹਿਬ ਤੁਸੀਂ ਜਿੱਥੋਂ ਉੱਠ ਕੇ ਆਏ ਹੋ ਨਾ, ਤੂੰ ਆਪਣਾ ਬਟੂਆ ਅੰਦਰ ਭੁੱਲ ਆਇਆ, ਤੂੰ ਆਪਣੀਆਂ ਚਾਬੀਆਂ ਅੰਦਰ ਭੁੱਲ ਆਇਆ, ਤੂੰ ਫਲਾਂ ਜਗ੍ਹਾ ਆਇਆ ਸਾਂ, ਉਹ ਕੰਮ ਤੂੰ ਕਰ ਲਿਆ ਕਿ ਨਹੀਂ ਕਰ ਲਿਆ, ਪੂਰਾ ਤੈਨੂੰ ਮੈਨੇਜ ਕਰੇਗਾ ਆਈਫੋਨ। ਤੇ ਮਗਰ ਉਹ ਤਾਂ ਸੈਟਿੰਗ ਕਰਨੀ ਪੈਣੀ ਹੈ ਨਾ। ਹਰ ਚੀਜ਼ ਉਹਨੂੰ ਤੂੰ ਦੱਸਣੀ। ਯਾਰ ਉਹਨਾਂ ਨੇ, ਹਰ ਇਨਸਾਨ ਨੇ ਆਪਣੀ ਲਾਈਫ ਦੀ ਮਸਰੂਫੀਅਤ ਦੇ ਹਿਸਾਬ ਨਾਲ ਉਹਦੇ ਕੋਲ ਕੰਮ ਲੈਣਾ, ਅਸੀਂ ਲੈ ਹੀ ਨਹੀਂ ਰਹੇ। ਅਸੀਂ ਸਿਰਫ ਇਹ ਆ ਕਿ ਆ 14 Pro Max ਮੁੱਕਿਆ, ਮੈਂ ਇੰਨੇ ਪੈਸੇ ਦੇ ਕੇ 15 ਲੈ ਲਵਾਂ, ਇੰਨੇ ਲੈ ਕੇ 16 ਆਈਫੋਨ। ਮੈਂ 95% ਮੇਰਾ ਥੋੜਾ ਕਹਤਾ ਇਸ ਤੋਂ ਵੀ ਜ਼ਿਆਦਾ ਅਸੀਂ ਸਿਰਫ ਉਹਨੂੰ ਹੱਥ 'ਚ ਫੜਨ ਲਈ ਯੂਜ਼ ਕਰਦੇ ਹਾਂ, ਸ਼ੌਕੀ ਵਾਸਤੇ ਯੂਜ਼ ਕਰਦੇ ਹਾਂ, ਮੁਆਸ਼ਰੇ 'ਚ ਮੈਂ ਆ ਫੜਿਆ ਉਹ ਯੂਜ਼ ਕਰਦੇ ਹਾਂ, ਜਾਂ ਵਲੌਗਿੰਗ ਵਾਸਤੇ ਵਲੌਗ ਉਹਦੇ ਕੈਮਰਾ ਯੂਜ਼ ਕਰਦੇ ਆ। ਔਰ ਕੈਮਰਾ ਵੀ 70% ਸੈਟਿੰਗ ਨਹੀਂ ਪਤਾ ਲੋਕਾਂ ਨੂੰ, ਜੋ ਡਿਫਾਲਟ ਆ ਉੱਤੇ ਕਰੀ ਜਾ ਰਹੇ ਆ। ਉਹਦੇ ਕੈਮਰੇ ਦੀ ਸੈਟਿੰਗ 'ਚ ਜਾਓ ਤੁਸੀਂ, ਤੁਹਾਨੂੰ ਇੰਝ ਲੱਗੇਗਾ ਮੈਂ ਕੋਈ ਫਿਲਮੀ ਸ਼ੂਟ ਹੋਇਆ ਉਹ, ਲੇਕਿਨ ਨਹੀਂ ਕਰ ਰਹੇ ਅਸੀਂ ਜੋ ਉਹਦੀ ਡਿਫਾਲਟ ਸੈਟਿੰਗ ਆ ਕੈਮਰੇ ਦੀ ਉੱਤੇ ਕਰੀ ਜਾ ਰਹੇ। ਵਾਹ ਵਾਹ ਵਾਹ। ਲਓ ਜੀ ਹੁਣ ਉਸ ਤੋਂ ਬਾਅਦ ਉਹਦੇ 'ਚ ਐਡੀਟਿੰਗ ਸੌਫਟਵੇਅਰ, ਉਹਦੇ 'ਚ ਤੁਹਾਡੀ ਲਾਈਫ ਨਾਲ, ਤੁਹਾਡੀ ਹੈਲਥ, ਤੁਹਾਨੂੰ ਯਾਦ ਕਰਵਾਵੇ ਹਰ ਚੀਜ਼, ਤੁਹਾਡੀ ਮੈਡੀਸਨ ਨੂੰ ਮੇਨਟੇਨ ਰੱਖੇ, ਤੁਹਾਡੇ ਪਾਉਣ ਲਾਉਣ ਨੂੰ, ਤੁਹਾਡੀ ਗੱਲਬਾਤ ਨੂੰ, ਤੁਹਾਡੀ ਯਾਦਦਾਸ਼ਤ ਨੂੰ। ਯਾਨੀ ਜਿੱਦਾਂ ਦਾ ਤੁਸੀਂ ਚਾਹ ਰਹੇ ਹੋ ਨਾ, ਉਹ ਜਿਹੜੀ ਐਪਲ ਵਾਚ ਆ ਉਹ 3 4 5 ਅਲੱਗ-ਅਲੱਗ ਕਿਸਮ ਦੀ ਕੈਟਾਗਰੀ 'ਚ ਆਉਂਦੀ ਹੈ। ਯਾਨੀ ਉਹ ਵੀ ਉਹਨਾਂ ਨੇ ਮੁਖਤਲਿਫ ਬੰਦਿਆਂ ਵਾਸਤੇ ਬਣਾਈ ਆ ਕਿ ਤੇਰੀ ਕਿੱਦਾਂ ਦੀ ਲਾਈਫ ਰੂਟੀਨ ਆ, ਤੇਰੀ ਇੱਦਾਂ ਦੀ ਲਾਈਫ ਤੇ ਤੂੰ ਆਈ ਵਾਚ।
ਤੂੰ ਟਰੈਵਲਿੰਗ ਤੇ ਜ਼ਿਆਦਾ ਰਹਿਣਾ, ਤੂੰ ਆ ਲੈ, ਤੈਨੂੰ ਹੈਲਥ ਇਸ਼ੂ ਆ, ਤੇਰੇ ਲਈ ਇਹ ਮਾਡਲ ਜ਼ਿਆਦਾ ਅੱਛਾ। ਇੰਜ ਉਹਨਾਂ ਨੇ ਬਣਾਈ ਏ। ਉਹ ਤੈਨੂੰ ਦੱਸੇਗਾ ਤੇਰੀ ਦਵਾਈ ਦਾ ਟਾਈਮ ਹੋ ਗਿਆ, ਤੂੰ ਆਹ ਗੋਲੀ ਖਾਣੀ ਹੈ, ਤੈਨੂੰ ਆਹ ਗੋਲੀ ਖਾਣੀ ਹੈ, ਤੇਰੀ ਸੁੱਤੇ ਪਏ ਜੋ ਤੈਨੂੰ ਉਠਾ ਦੇਵੇ ਕਿ ਤੇਰੀ ਹਾਰਟ ਬੀਟ ਤੇਜ਼ ਹੋ ਰਹੀ, ਡਾਕਟਰ ਕੋਲ ਜਾ। ਤੂੰ ਈਜ਼ੀ ਆ, ਤੈਨੂੰ ਉਹ ਤੇਰੀ ਵਾਚ ਦੱਸੇ, ਤੇਰੀ ਵਾਚ ਤੈਨੂੰ ਅਲਾਰਮ ਬੋਲ ਕੇ ਦੱਸੇ ਕਿ ਤੇਰੀ ਜਿਹੜੀ ਨਾਰਮਲ ਹਾਰਟ ਬੀਟ ਚੱਲ ਰਹੀ ਸੀ ਨਾ 1-2 ਦਿਨਾਂ ਤੋਂ, ਜਿਹੜੀ ਨਾਲ ਉਹ ਤੋਂ ਵਧੀ ਆ, ਉਹ ਤੋਂ ਘਟੀ ਆ, ਤੇਰਾ ਬਲੱਡ ਪ੍ਰੈਸ਼ਰ ਇੰਨਾ ਹੋ ਗਿਆ। ਅਸੀਂ ਯੂਜ਼ ਹੀ ਨਹੀਂ ਕਰ ਰਹੇ ਇਹਨੂੰ, ਅਸੀਂ ਐਂਡਰਾਇਡ ਨਹੀਂ ਪੂਰਾ ਯੂਜ਼ ਕਰ ਰਹੇ। ਇਦਾਂ ਹੀ ਹੈ। ਅਸੀਂ ਸਿਰਫ ਮੋਬਾਈਲ ਹੱਥ 'ਚ ਫੜੇ ਨੇ, ਪੈਸੇ 6-6 ਲੱਖ ਰੁਪਈਆ ਅਸੀਂ ਖਰਚਿਆ ਵਾ, ਤੇ ਜਨਾਬ ਜੀ ਸਾਨੂੰ ਪਤਾ ਨਹੀਂ ਕਿ ਆਈਫੋਨ ਤੇ ਅਸੀਂ ਕਰਨ ਕੀ ਦੇ। ਅੱਛਾ ਜੀ। ਸਾਡੇ ਲਈ ਤਾਂ ਫਿਲਟਰ ਤੋਂ ਇਲਾਵਾ ਮੋਬਾਈਲ ਕੱਖ ਵੀ ਨਹੀਂ ਭਾਜੀ। ਮੈਂ ਤੁਹਾਨੂੰ ਦੱਸਿਆ ਤਾਂ ਪਾਕਿਸਤਾਨ ਹੇ ਸਿਰੀ ਕਹੀ ਜਾਂਦਾ, ਤੇ ਉਹਦੇ ਵਿੱਚ ਆਪਸ਼ਨ ਆ, ਮੈਂ ਪਰਸੋਂ ਦੇਖਿਆ ਉਹਦੇ 'ਚ ਆਪਸ਼ਨ ਆ ਕਿ ਤੂੰ ਉਹਦੇ 'ਚ 3 ਵਾਰੀ ਕਹਿਣਾ ਜਿਹੜਾ ਵੀ ਲਫ਼ਜ਼ ਆ। ਮੈਂ ਵੀ ਹੈਲੋ ਹੈਲੋ ਆਈ, ਮੈਂ ਉਹਦਾ ਨਾਂ ਰੱਖ ਲਿਆ ਆਈ ਕਿ ਆਈਫੋਨ, ਹੈਲੋ 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 ਫਰੈਂਡ, ਤੂੰ ਫਰੈਂਡ ਰੱਖ ਲੈ, 3 ਵਾਰੀ ਕਹਿਣਾ ਤੂੰ ਫਰੈਂਡ ਉਹਨੇ ਲੈ। ਉਸ ਤੋਂ ਬਾਅਦ ਹਾਈ ਫਰੈਂਡ, ਉਹ ਯੂ ਵੈਦਰ ਫਲਾਣਾ, ਕੀ ਮੌਸਮ ਹੋਇਆ ਉਹ ਦੱਸੇ। ਲੇਕਿਨ ਅਸੀਂ ਉਹਨਾਂ ਨੇ ਸਿਰੀ ਪਾਤੀ, ਅਸੀਂ ਸਿਰੀ ਕਹੀ ਜਾ ਰਿਹਾ ਪੂਰਾ ਪਾਕਿਸਤਾਨ। ਹਾਈ ਸਿਰੀ, ਇੱਕ ਹੋਰ ਬੜਾ ਉਹਦੇ 'ਚ ਨਾ ਇੱਕ ਹੋਰ ਫੀਚਰ ਮਿੱਠੇ ਨੇ ਨਾਮ ਚੇਂਜ ਕੀਤਾ, ਉਹਦਾ ਨਾਮ ਸਰਈਆ ਰੱਖ ਲਿਆ। ਉਹਨੂੰ ਕਹਿੰਦਾ ਸਰਈਆ, ਉਹ ਕਹਿੰਦਾ ਪੈਸਾ ਸਾਹਿਬ ਤੁਸੀਂ ਉਹਨੂੰ ਨਾ ਆਪਣੀ ਰਡਾਰ ਦੇਣਾ ਕਿ ਇਹ ਮੇਰਾ ਘਰ ਆ। ਹੁਣ ਉਹ ਜਿਹੜੀ ਇੱਕ AI ਮਸ਼ੀਨ ਆਈ ਜਿਹੜੀ ਸਫਾਈ ਕਰਦੀ, ਹੁਣ ਤੁਸੀਂ ਤੇ ਇਹ ਦੇਖਦੇ ਹੋ ਕੋਈ ਸਿਰਫ ਸਫਾਈ ਕਰਦੀ, ਲਿਆ ਕੇ ਛੱਡਦੀ, ਉਹ ਸਫਾਈ ਕਰਨ ਲੱਗ ਪਈ। ਉਹਦੇ ਸੌਫਟਵੇਅਰ 'ਚ ਜਾਓ, ਉਹਦੀ ਐਪ 'ਚ, ਉਹਨੇ ਪੂਰੀ ਨੇ ਫਿਰ ਕੇ ਤੁਹਾਡਾ ਘਰ ਸਕੈਨ ਕਰਨਾ ਕਿ ਜਿਸ ਘਰ ਦੇ ਵਿੱਚ ਮੈਂ ਰਹਿ ਰਹੀ ਹਾਂ, ਇਸ ਘਰ 'ਚ ਇਹ ਕਿਚਨ ਆ, ਇਹ ਬੈਠਕ ਆ, ਇਹ ਫਲਾਣਾ ਕਮਰਾ ਵਾ, ਇਹ ਫਲਾਣਾ ਕਮਰਾ ਵਾ, ਇਹ ਫਲਾਣਾ, ਇਹ ਡਰਾਇੰਗ ਰੂਮ ਆ। ਉਹਨੂੰ ਐਪ 'ਚ ਤੁਸੀਂ ਦੇ ਦੇਣਾ, ਉਹ ਨੁੱਕਰ ਤੇ ਪਈ ਆ, ਤੂੰ ਉਹਨੂੰ ਕਹਿਣਾ ਮੇਰਾ ਡਰਾਇੰਗ ਰੂਮ ਦਾ ਫਲਾਂ ਏਰੀਆ ਸਾਫ਼ ਕਰਿਆ, ਉਹ ਸਿੱਧੀ ਉੱਥੇ ਜਾਏਗੀ, ਸਾਫ਼ ਕਰਕੇ ਆ ਜਾਏਗੀ, ਬਾਕੀ ਸਾਰਾ ਘਰ ਛੱਡ ਕੇ। ਇੱਕ ਉਹਦੀ ਮਾਸਟਰ ਕਲੀਨਿੰਗ ਆ ਕਿ ਸੁਬਾਹ ਇੰਨੇ ਵਜੇ ਤੋਂ ਇੰਨੇ ਤੇ ਉਹਨੇ ਪੂਰੇ ਘਰ ਦੀ ਮਾਸਟਰ ਕਲੀਨਿੰਗ ਕਰਨੀ। ਉਸ ਤੋਂ ਬਾਅਦ ਤੂੰ ਇਹਦੀ ਚਾਹ ਰੋੜ, ਥੱਕ, ਤੂੰ ਚਾਹ ਰੋੜੀ, ਉਹ ਆਪੇ ਨਿਕਲ ਕੇ ਆਏਗੀ, ਤੇਰੀ ਚਾਹ ਸਾਫ਼ ਕਰਕੇ ਵਾਪਸ ਚੱਲ ਜਾਏਗੀ। ਉਹਦੇ 'ਚ ਫਿਰ ਇਹ ਵੀ ਫੰਕਸ਼ਨ ਹੈ ਕਿ ਤੁਸੀਂ ਸਿਲੈਕਟ ਕਰ ਸਕਦੇ ਹੋ ਕਿ ਕਿਹੜੀ ਸ਼ੈ ਸਾਫ਼ ਕਰਨੀ, ਕਿਹੜੀ ਸਰ ਜੀ ਉਹਦੇ 'ਚ ਤੁਸੀਂ ਦੱਸਣਾ ਕਿ ਇਹ ਜ਼ਿਆਦਾ ਇਹਨੂੰ ਕਰਨਾ, ਉਹ ਸਾਨੂੰ ਪਤਾ ਹੀ ਨਹੀਂ। ਤੈਨੂੰ ਅੱਜ ਮੈਂ ਮਸ਼ੀਨ ਦੇ ਦੇਵਾਂ, ਤੂੰ ਘਰ ਚਲਾ ਕੇ ਉਹਨੂੰ ਚਲਾ ਦੇਗਾ, ਜਿਹੜੀ ਉਹਦੀ ਡਿਫਾਲਟ ਸੈਟਿੰਗ ਉੱਤੇ ਤੂੰ ਉਹਨੂੰ ਪੁਰਾਣੀ ਕਰ ਲੈਣਾ ਉੱਤੇ, ਉਹਦੇ ਫੀਚਰ ਹੀ ਨਹੀਂ ਯੂਜ਼ ਕਰਨੇ। ਉਹਨੂੰ ਇੱਕ ਜਗ੍ਹਾ ਦਾ ਪਤਾ ਹੈ ਕਿ ਇਹ ਕਿਚਨ ਆ, ਉਹਦੇ ਤੇ ਤੂੰ ਲਾ ਦੇ ਕਿ ਜਿਹੜਾ ਕਿਚਨ ਆ ਨਾ ਇਹ ਤੂੰ ਦਿਹਾੜੀ 'ਚ 6 ਵਾਰੀ ਕਰਨਾ, ਜਿਹੜਾ ਡਰਾਇੰਗ ਰੂਮ ਆ ਇਹ ਤੂੰ ਸਿਰਫ 1 ਵਾਰੀ ਕਰਨਾ। ਮਿੱਠੇ ਨੂੰ ਕਿਸੇ ਨੇ ਮਸ਼ੀਨ ਗਿਫਟ ਦੇ ਦਿੱਤੀ, ਉਹ ਇਹਦੇ ਜ਼ਿਹਨ ਤੇ ਹੀ ਚੜੀ ਜਾਵੇ ਕਿ ਮੈਂ ਪਹਿਲੇ ਇਹ ਸਾਫ਼ ਕਰਨਾ। ਇਹ ਸੁੱਤਾ ਹੁੰਦਾ ਸੀ ਉਹਦੇ ਦਿਮਾਗ ਤੇ ਪਈ, ਉਹਨੂੰ ਇਹ ਨਹੀਂ ਸੀ ਕਨਫਰਮ ਹੁੰਦਾ ਕਿ ਮੈਂ ਸਾਫ਼ ਕਰ ਲਿਆ ਵਾ। ਉਹ ਇੱਕਦਮ ਇਹਦੇ ਦੇ ਤੋਂ ਇੰਜ ਉਤਰਦੀ ਸੀ। ਮੈਂ ਕਿਹਾ ਮਸ਼ੀਨੇ ਕਿੱਧਰ, ਕਹਿੰਦੇ ਭਾਈ ਮੇਰੇ ਇਕੱਲੇ ਦਾ ਕੰਮ ਨਹੀਂ। ਅੱਛਾ ਹੁਣ ਇਹੀ ਮੈਂ ਕਹਿ ਰਿਹਾ, ਉਦੋਂ ਦਾ ਮੈਂ ਇਹੀ ਪਿੱਟ ਰਿਹਾ ਕਿ ਅੱਜ ਤੋਂ 500 ਸਾਲ ਪਹਿਲੇ ਤੁਹਾਨੂੰ ਮੈਂ ਇਸ ਮਸ਼ੀਨ ਦਾ ਦੱਸਦਾ ਕਿ ਕਿੱਡੀ ਕੀ ਮਸ਼ੀਨ ਆਏਗੀ, ਤੁਹਾਡੇ ਪੂਰੇ ਘਰ ਦਾ ਤਾਂ ਤੁਸੀਂ ਦਿਲ ਕਰੇ ਮੈਨੂੰ ਲੜ ਪੈਣੇ ਮੇਰੇ ਨਾਲ। ਇਹੀ ਸੇਮ ਅੱਗੇ ਵਾਸਤੇ ਗੱਲਾਂ ਜਿਹੜੀਆਂ ਸਾਡਾ ਹੁਣ ਬਣਦਾ ਪਿਆ ਨਾ, ਇੱਕ ਉਹ ਕਿ ਯਾਰ ਐ ਨਹੀਂ ਹੋ ਸਕਦਾ। ਤੁਸੀਂ ਪਿੱਛੇ ਜਾ ਕੇ ਇਹਨਾਂ ਚੀਜ਼ਾਂ ਦਾ ਸੋਚੋ ਤੇ ਉਹ ਬੰਦੇ ਇਹਦੇ ਨਾਲ ਉਹਦੇ ਨਾਲ ਅੱਜ ਦੀਆਂ ਗੱਲਾਂ ਨਾਲੋਂ ਵੀ ਵੱਡੀਆਂ ਗੱਲਾਂ ਨੇ ਸਾਡੀ। ਲੇਕਿਨ ਰਿਪੋਰਟ ਫੇਲ ਵੀ ਤੇ ਹੋ ਸਕਦੇ ਨਾ, ਚਿਪ ਵਾਲਾ ਪਹੁੰਚਦੇ ਉਹਨਾਂ ਦੇ ਰਿਜ਼ਲਟ ਨਹੀਂ ਹੁਣ ਬਿਲਕੁਲ ਫਾਈਨਲ ਸਟੇਜ ਤੇ ਜਿਹੜਾ ਭਾਜੀ ਅਗਲੇ 10 ਤੋਂ 15 ਸਾਲ 20 ਸਾਲ ਪਹਿਲੇ ਦੀ ਵਾਇਸ ਜਦੋਂ ਦਾ ਆਇਆ ਵਾ ਕਿ ਹੁਣ ਅੱਛਾ ਹੁਣ ਜਿਹੜਾ ਵਾ ਪੂਰੇ ਘਰ ਦੀ ਤੁਹਾਡੀ ਇੱਕ ਇੱਕ ਚੀਜ਼ ਤੁਹਾਡੀ ਵਾਇਸ ਕਮਾਂਡ ਤੇ ਆ ਰਹੀ ਹੈ। ਠੀਕ ਹੈ ਨਾ, ਮਤਲਬ ਲਾਈਟ ਆਫ, ਫਲਾਣੀ ਲਾਈਟ ਆਫ, ਫਲਾਣੀ ਲਾਈਟ ਆਨ, ਫਲਾਣਾ ਫੈਨ ਆਨ, ਇੱਥੇ ਤੱਕ ਪੱਖੇ ਆ ਗਏ ਨੇ, ਲਾਈਟਾਂ ਆ ਗਈਆਂ ਨੇ ਕਿ ਉਹਨਾਂ ਨੂੰ ਕਹਿਣਾ ਵੀ ਨਹੀਂ, ਉਹ ਡਿਟੈਕਟ ਕਰਦੀਆਂ ਨੇ ਕਿ ਬੰਦਾ ਅੰਦਰ ਆਇਆ ਲਾਈਟ ਚੱਲ ਪੈਣੀ, ਬੰਦਾ ਬਾਹਰ ਚਲਾ ਗਿਆ 5 ਸਕਿੰਟ ਹਰਕਤ ਨਹੀਂ ਹੋਈ ਕਮਰੇ 'ਚ ਲਾਈਟ ਬੰਦ ਹੋ ਜਾਣੀ। ਸਰ ਜੀ ਅਸੀਂ ਯੂਜ਼ ਨਹੀਂ ਕਰ, ਔਰ ਸਸਤੀਆਂ ਚੀਜ਼ਾਂ ਨੇ, ਲੇਕਿਨ ਉਹਦੇ ਲਈ ਅੰਡਰਗਰਾਉਂਡ ਇੱਥੋਂ ਪੌਣੇ ਘਰੋਂ ਮਿਲ ਜਾਣੀਆਂ ਨੇ, ਲੇਕਿਨ ਕੀ ਆ ਆਹੀ ਟੂਬ ਲਵਾਈ ਜਾਣੀ। ਉਹ ਮੋਸ਼ਨ ਡਿਟੈਕਟ ਕਰਦੇ ਨੇ, ਜਿੱਦਾਂ ਤੁਹਾਡੇ CCTV ਨੇ ਮੋਸ਼ਨ ਡਿਟੈਕਟ ਕਰਦੇ ਨੇ, ਠੀਕ ਆ ਜੀ। ਤੇ ਮੋਸ਼ਨ ਡਿਟੈਕਟ ਤੁਸੀਂ CCTV ਤੇ ਲਾ ਦਿਓ, ਉਸ ਕਮਰੇ 'ਚ ਬੰਦਾ ਵੜੇਗਾ, ਉਹ ਤੁਹਾਨੂੰ ਅਲਾਰਮ ਦੇ ਦੇਗਾ ਇਸ ਕਮਰੇ 'ਚ ਕੋ ਗਿਆ। ਇਹ ਨਾਰਮਲ ਚੀਜ਼ਾਂ ਨੇ ਜਿਹੜੀਆਂ ਪਿੰਡਾਂ ਦੇ ਸਟੋਰਾਂ ਤੋਂ ਮਿਲ ਰਹੀਆਂ ਨੇ। ਸਾਜੀ ਮਿੱਠੇ ਘਰੋਂ ਲੱਗੀ ਹੈ ਜਿਹੜੀ ਬੋਲ ਕੇ ਨਹੀਂ ਬੱਤੀ ਬਲਦੀ, ਲੇਕਿਨ ਹੈ ਸਾਦਾ ਹੀ, ਪਹਿਲੇ ਸੋਚ ਲੈਂਦੇ ਬਟਨ ਸੁੱਟਦੇ ਫਿਰ ਕਹਿੰਦੇ ਬਲ ਪੈ ਪਾਣ ਹੁਣ ਤੇ ਤੁਹਾਡਾ ਤੁਸੀਂ ਅੱਛਾ ਫਿਰ ਇਹ ਮਹਿੰਗੀਆਂ ਨਹੀਂ ਗਈਆਂ ਇਹ ਚੀਜ਼ਾਂ, ਯਾਨੀ ਇਹ ਨਾਰਮਲ ਬੰਦਾ ਜਿਹੜਾ ਅੱਜ ਦੇ ਦੌਰ 'ਚ ਕੋਈ ਲੱਖ 1.5 ਲੱਖ ਕਮਾਉਂਦਾ ਨਾ ਮਹੀਨੇ ਦਾ, ਘਰ ਉਹਦਾ ਆਪਣਾ ਉਹ ਲਵਾ ਸਕਦਾ। ਕੀ ਅਵੇਅਰਨੈਸ ਹੀ ਨਹੀਂ ਗਈ ਸਾਨੂੰ, ਤੁਹਾਨੂੰ ਅਵੇਅਰਨੈਸ ਨਹੀਂ ਗਈ। ਜਿਹੜੇ ਲੋਕ ਦੁਕਾਨਾਂ ਤੇ ਕੰਮ ਕਰਦੇ ਪਏ ਨੇ ਉਹ ਤੁਹਾਨੂੰ ਉਹ ਅਵੇਅਰਨੈਸ ਨਹੀਂ ਦੇ ਰਹੇ, ਉਹਨਾਂ ਨੂੰ ਇਹ ਪਤਾ ਮੈਂ ਪੇਚਕਸ ਲੈ ਕੇ ਜਾਣਾ, ਲਾਈਟ ਖਰਾਬ ਹੈ ਬਦਲ ਦੇਣੀ। ਉਹ ਅਵੇਅਰਨੈਸ ਦੇਣਗੇ, ਉਹਦਾ ਆਪਣਾ ਕੰਮ ਠੱਪ ਹੋ ਜਾਏਗਾ। ਹਾਂਜੀ, ਤੇ ਫਿਰ ਗਵਰਨਮੈਂਟ ਇਹ ਕੰਮ ਤੇ ਗਵਰਨਮੈਂਟ ਕੀ ਕਰਦੀ ਹੈ ਜਦੋਂ ਤੁਹਾਡੇ ਕੋਲ ਇੱਥੇ ਰੱਖ ਕੇ
ਗਵਰਨਮੈਂਟ ਕਹਿੰਦੇ ਹੈਲਮਟ ਪਾਓ ਨਹੀਂ ਤੇ ਇੰਨਾ ਚਲਾਣਾ ਤੁਸੀਂ ਪਾਉਣ ਲੱਗ ਪਏ ਨੇ ਗਵਰਨਮੈਂਟ ਤੁਹਾਨੂੰ ਕਹੇ ਭਾਈ ਆ ਲਾਈਟਾਂ ਸਾਰੀਆਂ ਬੰਦ ਕਰ ਦੇਣੀਆਂ ਇਹਨਾਂ ਤੇ ਜੁਰਮਾਨਾ ਵਾ ਇਹ ਲਾਈਟ ਲਵਾਉਣੀ ਹੈ ਇਹਨੂੰ ਕਹਿੰਦੇ ਮਾਈ ਬਾਪ ਜਿਹੜਾ ਕਿ ਮੁਲਕ ਦਾ ਗਵਰਨਮੈਂਟ ਹੁੰਦੀ ਕਿ ਇਹਨਾਂ ਦੀ ਤਰਬੀਅਤ ਕਰਾਂ ਆਪਣੇ ਵਾਂਗ ਤੁਹਾਡੀ ਤੇ ਤਰਬੀਅਤ ਕਰਨ ਵਾਲਾ ਕੋਈ ਨਹੀਂ ਲੇਕਿਨ ਤੁਸੀਂ ਸਾਇੰਸਦਾਨ ਦੇ ਕੋਲ ਦਾ ਪਾਰਕ 'ਚ ਸਾਥ ਨਾਲ ਬੈਠਾ ਹੋ ਹਾਂਜੀ ਤੁਸੀਂ ਕਿੱਦਾਂ ਕਰ ਸਕਦੇ ਤੂੰ ਬਿਜਲੀ ਦਾ ਕੰਮ ਕਰਨ ਵਾਲਾ ਬੰਦਾ ਵਾ ਮੈਂ ਇੱਕ ਬਿਜਲੀ ਦੇ ਮੇਰੇ ਕਾਰਖਾਨਾ ਜਾਂ ਕੋਈ ਦੁਕਾਨ ਆ ਮੈਂ ਇੱਕ ਬੰਦਾ ਰੱਖਣਾ ਬਿਜਲੀ ਦਾ ਕੰਮ ਕਰਨ ਵਾਲਾ ਮੈਂ ਕੋਈ ਉਹਦਾ ਇਮਤਿਹਾਨ ਨਹੀਂ ਲੈਣਾ ਕਿ ਯਾਰ ਇਹ ਅਗਲੇ ਘਰ ਜਾ ਕੇ ਉਹਦੇ 5-7 ਹਜ਼ਾਰ ਦੀ ਮਾਂ ਭੈਣ ਇੱਕ ਘਰ ਆਵੇ ਕਰ ਲੈਣਾ ਕੰਮ ਹਾਂਜੀ ਕਿੱਥੇ ਕੀਤਾ ਉੱਥੇ ਬਸ ਮੈਂ ਉਹਦਾ ਕੋਈ ਟੈਸਟ ਨਹੀਂ ਲੈਣਾ ਮੈਂ ਉਹਨੂੰ ਕੰਮ ਤੇ ਰੱਖ ਲੈਣਾ ਉਹ ਕਿੱਦਾਂ ਦਾ ਕਾਰੀਗਰ ਆ ਮੋਟਰ ਬੈਂਡਿੰਗ ਵਾਲਾ ਮੈਂ ਦੁਕਾਨ ਪਾਈ ਮੈਂ 2 ਕਾਰੀਗਰ ਰੱਖ ਲਏ ਉਹ ਮੋਟਰ ਬੈਂਡ ਕਰਕੇ ਗਿਆ 4 ਦਿਨ ਬਾਅਦ ਉਹਨੇ ਮੇਰਾ 15,000 ਦਾ ਬੇੜਾ ਗਰਕ ਕਰ ਦਿੱਤਾ ਉਹਨੇ ਕਿਹਾ ਸੜ ਗਈ ਭਾਜੀ ਫੇਰ ਦੁਬਾਰਾ ਕਰਾ ਲਓ ਯਾਨੀ ਤੁਹਾਨੂੰ ਤੁਹਾਡੀ ਹਰ ਜਗ੍ਹਾ ਤੇ ਮੌਤ ਆ ਤੁਹਾਡੇ ਲਈ ਕੋਈ ਚੱਕਰ ਨਹੀਂ ਐਸੀ ਸਾਡਾ ਕੀ ਹੋਇਆ ਐਸੀ ਆ ਇੱਕ ਏਸੀ ਵਾਲਾ ਬੁਲਾਇਆ ਉਹਨੇ ਕਿਹਾ ਜੀ ਦੀ ਕਿੱਟ ਪੈਣੀ ਹੈ 30,000 ਰੁਪਏ ਦੀ ਹਾਂਜੀ ਦੂਜਾ ਆਇਆ ਉਹਨੇ ਕਿਹਾ ਭਾਣ ਮੈਂ 2 ਟਾਂਕੇ ਲਾਏ ਲਿਆਓ ਦਿਓ ਉਹਨੇ 3,000 ਰੁਪਏ ਠੀਕ ਕਰ ਹਾਂਜੀ ਹਾਂਜੀ ਲੇਕਿਨ ਐਂਡ ਇਹੀ ਉਸਤਾਦ ਜੀ ਸਲੂਕ ਇਤਫਾਕ ਨਾ ਭਾਈ ਏਲੀਅਨ ਆ ਜਾਣ ਨਾ ਅਸੀਂ ਉਹਨੂੰ ਕੁਝ ਕਹਾਂਗੇ ਨਾ ਸਾਨੂੰ ਕੁਝ ਕਹਾਂ ਪਿਆਰ ਨਾਲ ਜੀ ਨੂੰ ਜੀ ਆ ਉਹ ਯਾਰ ਆ ਨਿਕਾ ਜੇ ਨਹੀਂ ਪਿਆ ਮੇਰੇ ਕੋਲ Amazon ਦੀ ਡਿਵਾਈਸ ਅੰਦਰ ਹਾਂਜੀ ਕੀ ਨਾ ਉਹਦਾ Alexa ਹਾਂਜੀ Alexa ਤੁਸੀਂ ਦੇਖਦੇ ਨਾ ਕੱਲੀ ਹੈ Alexa ਪੂਰੀ ਹੋਮ ਪ੍ਰੋਡਕਟ ਹੈ Alexa ਦੀ ਪੱਖੇ ਲਾਈਟਾਂ ਮੋਟਰ Alexa ਡਿਵਾਈਸਾਂ ਮਿਲਦੀਆਂ ਠੀਕ ਆ ਜੀ ਪੂਰੇ ਘਰ ਦੀ ਇੱਕ ਸੁੱਚ ਤੇਰਾ Alexa ਨਾਲ ਕਨੈਕਟ ਹੋ ਜਾਂਦਾ ਹੁਣ ਤੂੰ ਕਮਰੇ 'ਚ ਬੈਠਾ ਤੂੰ ਕਹਿੰਦਾ Alexa ਔਨ ਮਾਈ ਫਲਾਣਾ ਬਟਨ ਮੇਰੇ ਵਾਸ਼ਰੂਮ ਦਾ ਉਹਨੇ ਉੱਥੋਂ ਬੱਤੀ ਜਲਾ ਦੇਣੀ ਲੱਗਦਾ ਨਹੀਂ ਹਾਂ Alexa ਉਹਨੂੰ ਤੂੰ ਕਹਿਣਾ ਆਲ ਲਾਈਟਸ ਆਫ ਪੂਰੇ ਘਰ ਦੀਆਂ ਬੱਤੀਆਂ ਬੰਦ ਕਰ ਦੇ ਉਹਨੇ ਕਰ ਦੇਣੀਆਂ ਨਹੀਂ ਹੁਣ ਡੋਰੀ ਉਹਨੂੰ ਕਹੇ ਬਾਹਰ ਦੀ ਮੇਰੇ ਮੇਨ ਗੇਟ ਦੀ ਲਾਈਟ ਚਲਾ ਦੇ ਉਹਨੇ ਚਲਾ ਦੇਣੀ Alexa ਉਹਨੇ ਕਹਿਣਾ ਉਹਨੂੰ ਕਹਿਣਾ ਫਲਾਣੇ ਅੱਛਾ ਉਰਦੂ 'ਚ ਵੀ ਬਾਹਰ ਮੇਨ ਗੇਟ ਕੀ ਲਾਈਟ ऑन कर दो ਉਹਨੇ ਕਹਿਣਾ ਲਾਈਟ ऑन कर दी है ਇਹ ਵੀ ਦੱਸਦੀ हाँ जी ਉਹਨੂੰ ਕਹਿਣਾ ਮੇਰੇ ਡਰਾइंग रूम का पंखा बंद कर दो ਉਹਨੇ ਕਹਿਣਾ पंखा बंद कर दिया है ਇਹ ਲੱਗਦਾ ਕੋਈ ਚੀਜ਼ ਆ ਹਾਂ ਤੇ ਸਸਤੀਆਂ ਚੀਜ਼ਾਂ ਨੇ ਯਾਨੀ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਵੀ 5 ਲੱਖ ਦੀ ਇੱਕ ਬਲਬ ਆਉਂਦਾ ਜਿੱਥੇ ਤੇਰੇ ਪੂਰੇ ਘਰ ਦੀ ਵਾਇਰਿੰਗ ਅਗਰ 5 ਲੱਖ ਚ ਹੁੰਦੀ ਨਾ ਉਹਦੀ ਜ਼ਿਆਦਾ ਤੋਂ ਜ਼ਿਆਦਾ 8 ਲੱਖ 7 ਲੱਖ ਚ ਹੋ ਜਾਏਗੀ ਤੇ ਲੇਕਿਨ ਇੰਨਾ ਕੁ ਫਰਕ ਆ ਤੇ ਫਾਇਦਾ ਸਾਰੀ ਔਰ ਉਹ ਤੇਰੀ ਡਿਵਾਈਸਾਂ ਨਾਲ ਲੱਗਦਾ ਬਲਬ ਨਹੀਂ ਮਿਲਦੇ ਨਹੀਂ ਆ ਮੇਰੀ ਲਾਈਟ ਲੱਗੀ ਨਾ ਇਹਦੇ ਪਿੱਛੇ ਪਾਵਰ ਜੋ ਡਿਵਾਈਸ ਲੱਗ ਜਾਣੀ ਉਹਦਾ ਸਿਸਟਮ ਹੀ ਹਾਂ ਇਹ ਲਾਈਟਾਂ ਵੀ ਨਹੀਂ ਚੇਂਜ ਕਰਨੀ ਉਹ ਲੱਗ ਜਾਣੀ ਨਾਲ ਬੜੇ ਅੱਜ ਕੱਲ ਲੋਕੀ ਲਵਾਉਂਦੇ ਸਾਰੇ ਉਹਦੇ ਨਾਲ ਬਿਜਲੀ ਦੀ ਬਚਤ ਬਹੁਤ ਹੁੰਦੀ ਹੈ ਐਡਾ ਮੈਂ ਮੋਸ਼ਨ ਡਿਟੈਕਟ ਕਹਿ ਰਿਹਾ ਕਿ ਤੂੰ ਕਮਰੇ 'ਚ ਗਿਆ ਪੱਖਾ ਚੱਲ ਗਿਆ ਤੂੰ ਕਮਰੇ ਤੋਂ ਬਾਅਦ ਆਇਆ ਪੱਖਾ ਬੰਦ ਹੋ ਗਿਆ ਇਹ 2-3 ਹਜ਼ਾਰ ਦੀ ਇੱਕ ਮਿਸਾਲ ਆਉਂਦੀ ਹੈ ਤੇ ਉਹਨੇ ਤੇਰੀ 2 ਮਹੀਨੇ 'ਚ ਵੈਸੇ ਪੱਖੇ ਦੀ ਬਿਜਲੀ ਨਾਲ ਉਹਨੇ ਪੂਰੇ ਕਰ ਦੇਣੇ ਉੱਤੋਂ ਜਦੋਂ ਪਰੋਣਿਆਂ ਨੂੰ ਅੱਗ ਲੱਗਣੀ ਆ ਕੇ ਦੇਖਣਾ ਰਿਸ਼ਤੇਦਾਰਾਂ ਨੇ ਓਏ ਮਗਾਰੋ ਨਹੀਂ ਇਹਨਾਂ ਨੇ ਨਹੀਂ Alexa 'ਚ ਹੈ ਕੋਈ ਸਿਸਟਮ ਹੋਣਾ ਚਾਹੀਦਾ ਕਿ ਪ੍ਰਾਹੁਣਿਆਂ ਦੀ ਰਿਸ਼ਤੇਦਾਰਾਂ ਦੀ ਅੱਗ ਵੀ ਬੁਝਾਏ ਉਹਨੇ ਉਹ ਇੱਥੇ ਫਿਰ ਉਹ ਨਹੀਂ ਹੋਣਾ ਕਿ ਮਾਂ ਅੱਬਾ ਗਿਆ ਇੱਕਦਮ ਅੰਮੀ ਗਈ ਕਮਰੇ 'ਚ ਉਹਨੇ ਦੇਖਿਆ ਪੱਕਾ ਨਹੀਂ ਇਹ ਪੱਖਾ ਬੰਦ ਨਹੀਂ ਕੀਤਾ ਬਗੈਰ ਤੀਏ ਬਿੱਲ ਐ ਮਰਾ ਲੜਾਈਆਂ ਐ ਖਤਮ ਹੋ ਜਾਣਾ ਮਿੱਠਾ ਦਰਵਾਜ਼ੇ 'ਚ ਵੜ ਕੇ ਨਾ ਉਹ ਲਾਈਟ ਨਹੀਂ ਜਿਹੜੀ ਆਪੀ ਬੰਦ ਹੁੰਦੀ ਜਲਦੀ ਉਹਨੂੰ ਝੁਕਾਉਣ ਡਿਆ ਇੰਝ ਕਰਕੇ ਇਹਨੇ ਪੱਕੇ ਨੂੰ ਲਵਾ ਲਿਆ ਤੇ ਮਿੱਠਾ ਜਾਣ ਕੇ ਆ ਕਰਕੇ ਪੱਕੇ ਚਲਾ ਗਿਆ ਫਿਰ ਬਾਹਰ ਉਹਨੇ ਗੰਦੀ ਗਾਲ ਕੱਢੀ ਉਹਨੇ ਕਿਹਾ ਮੈਂ ਤੇਰੀ ਇਹਨੇ ਕੱਢਾਂਗੀ ਨਾ ਉਹ ਆਇਆ ਦੁਬਾਰਾ ਉਹ ਲਾਈਟ ਇੰਝ ਕਰਕੇ ਸਿਰਫ ਲੇਕਿਨ ਤੁਸੀਂ ਦਵਾਈ ਖਿੱਚ ਗਈ ਹੁਣ ਸਾਇੰਸ ਦਾ ਇਹਨੇ ਬੋਲਣ ਤੇ ਲਾ ਲਿਆ ਜਿਵੇਂ ਬੋਲਣ ਤੇ ਨਹੀਂ ਹੁੰਦਾ ਇੱਕ ਡਿਵਾਈਸ ਹੁੰਦੀ ਉਹ ਬੋਲਣ ਤੇ ਲੱਗਦੀ ਯਾਨੀ ਕਿ ਇਹਨਾਂ ਇੰਜ ਕੀਤਾ ਨਾ ਬੰਦ ਹੋ ਇਹਨੂੰ ਉਹ ਲਵਾ ਲਿਆ ਸਾਰੀ ਦਿਹਾੜੀ ਪੱਖੇ ਬੱਤੀਆਂ ਇੰਜ ਕਰਦੇ ਨੇ ਲੇਕਿਨ ਤੁਸੀਂ ਦੇਖੋ ਤੁਸੀਂ ਇਹਨੇ ਸਾਇੰਸ ਲੈਕਸਾ ਨੂੰ ਵੀ ਚੁਕਤਾ ਤੇ ਲਾਤਾ ਇਹ ਲੈਕਸਾ ਚਲਾ ਦੇ ਬੰਦ ਕਰ ਦੇ ਫਿੱਟੇ ਮੂੰਹ ਪਈਦੇ ਨਹੀਂ ਇੱਥੇ ਆਰਾਮ ਨਾਲ ਮਰੇ ਤੈਨੂੰ ਲਵੇ ਮੌਲਾ ਐਡੀ ਤੂੰ ਕਿਤੇ ਲੈਕਸਾ ਹੈ ਵੀ ਘਰ 'ਚ ਫਿਰ ਮੁੰਡੇ ਨੂੰ ਕਹਿੰਦੇ ਜਾ ਉਹ ਲਾਈਟ ਬੰਦ ਕਰਕੇ ਉੱਥੇ ਉਹਦਾ ਲੈਕਸਾ ਦਾ ਹੱਥ ਨਹੀਂ ਜਾਣਾ ਹੁਣ ਤੁਸੀਂ ਦੇਖੋ ਉਹ ਪਿੰਨੀਆਂ ਨੂੰ ਹੱਥ ਮਾਰ ਦੇ ਜਿਹੜਾ ਡੋਰੀ ਵਾਲਾ ਪੱਖਾ ਹੁੰਦਾ ਡੋਰੀ ਇੰਜ ਖਿੱਚੀ ਦੀ ਆ ਉਹ ਲੱਗਦਾ ਕਿੱਦਾਂ ਬੰਦ ਕਰੂਗੀ ਲੱਗਦਾ ਹੈ ਨਹੀਂ ਉਹ ਨਿੱਕੀ ਜਿਹੀ ਵਿਚਾਰੀ ਉਹਦਾ ਡੋਰੀ ਕਿੱਥੇ ਜਾਣੀ ਆ ਇਹ ਵੀ ਦੇਖੋ ਨਾ ਗੱਲ ਵੈਸੇ ਲੌਜਿਕ ਦੀ ਉਸਤਾਦ ਜੀ ਸਾਜੀ ਲੱਗਦਾ ਰੋਟੀਆਂ ਬਣਾ ਸਕਦੀ ਲੱਗਦਾ ਰੋਟੀਆਂ ਬਣਾ ਲੱਗਦਾ ਤੇਰਾ ਮੂੰਹ ਬਣਾ ਉਹ ਸਕਦਾ ਯਾਰ ਸਾਰਾ ਕੁਝ ਬਣਾ ਸਕਦੀ ਆ ਉਹ ਕਿੱਦਾਂ ਬਣਾਣੀ ਉਹਨਾਂ ਨੇ ਨਹੀਂ ਸੁਣੋ ਗੱਲ ਤੁਸੀਂ ਯਾਰ ਉਹ ਕਿੱਦਾਂ ਹੋ ਗਿਆ ਕੌਣ ਲਾਉ ਉਹ ਯਾਰ ਮਸ਼ੀਨ ਆ ਉਹਦੇ ਚ ਆਟਾ ਪਾ ਆ ਵਾਸ਼ਿੰਗ ਮਸ਼ੀਨ ਨਹੀਂ ਹੁੰਦੀ ਹਾਂਜੀ ਆਟੋ ਹਾਂਜੀ ਹਾਂਜੀ ਇਹਦੇ ਵਿੱਚ ਇੱਕੋ ਵਾਰੀ ਸਰਫ ਪਾ ਦੇਣਾ ਸਾਬਣ ਪਾ ਦੇਣਾ ਪਿੱਛੇ ਪੈਪ ਲੱਗਾ ਵਾ ਹਾਂ ਉਹ ਕੱਪੜੇ ਤੂੰ ਸਿਰਫ ਇੰਜ ਕਰਕੇ ਉਹਦਾ ਖੋਲਣਾ ਵਾ ਟੌਪ ਡੋਰ ਜਾਂ ਫਰੰਟ ਡੋਰ ਤੂੰ ਖੋਲਣਾ ਵਾ ਤੂੰ ਆਪਣੀ ਪੈਂਟ ਸ਼ਰਟ ਸਿੱਟਣੀ ਆ ਬੰਦ ਕਰਨੀ ਆ ਉਹਨੇ ਆਪਾ ਹੀ ਉਸ ਇੱਕ ਤੇਰੀ ਪੈਂਟ ਸ਼ਰਟ ਦੇ ਹਿਸਾਬ ਨਾਲ ਅੰਦਰੋਂ ਸਰਫ ਲੈਣਾ ਲਿਕਵਿਡ ਲੈਣਾ ਪਿੱਛੋਂ ਪਾਣੀ ਲੈਣਾ ਧੋ ਕੇ ਉਹਨੇ ਕਹਿਣਾ ਕਾਲੂ ਸਾਹਿਬ ਆਲੋ ਤੇਰੇ ਸਾਬਣ ਕੱਟ ਕੇ ਪਾਉਂਦੇ ਵਿੱਚ ਯਾਰ ਇਹਨਾਂ ਨਾਲ ਤੂੰ ਹੁਣ ਕਿਹੜੀ ਗੱਲ ਕਰਨੀ ਤੁਸੀਂ ਇਹ ਦੇਖੋ ਹੁਣ ਉਹ ਗੱਲ ਆ ਜਿਹੜੀ ਹਰ ਘਰ ਚ ਆ
ਤੇ ਉਹ ਕਿਹੜੇ ਇਲਾਕੇ ਦਾ ਕਹਿੰਦਾ ਉਹ ਸਾਬਣ ਕੱਟ ਕੇ ਕਿੱਦਾਂ ਪਾਉਣਾ ਹਿਸਾਬ ਲਾ ਇਹਨਾਂ ਨਾਲ ਕਿਹੜੀ ਗੱਲ ਕਰਨੀ ਹੈ? ਇਹ ਟੈਕਨੀਕ ਹੁਣ ਅਲੈਕਸਾ ਮਤਲਬ ਕੰਮ ਵਾਲੀ ਮਾਈ ਨੂੰ ਕਿਹਾ ਜਾਂਦਾ ਵਾ ਤੁਸੀਂ ਉਹਦੇ ਕੋਲ ਜੋ ਮਰਜ਼ੀ ਰੁਪਈਆ 2500 ਤੁਸੀਂ ਦੇਣਾ ਹੀ ਪੈਣਾ 3000 ਅਲੈਕਸਾ ਨਹੀਂ ਇਹ ਵਿਆਹਾਂ ਤੇ ਜਿਹੜੇ ਭਾਂਡੇ ਭੁੰਡੇ ਧੋਣੇ ਹੁੰਦੇ ਆ ਕੁੜੀ ਹੁਣ ਅਲੈਕਸਾ ਇੱਥੇ ਕੱਪੜਾ ਬੰਨ ਕੇ ਆ ਬੈਠੇ ਹੋਏ ਆਪਣੀ ਮੈਨੂੰ ਰਜ਼ਾ ਨੇ ਨਾ ਇੱਕ ਮਸ਼ੀਨ ਦੀ ਤਸਵੀਰ ਭੇਜੀ, ਰਜ਼ਾ ਨੇ ਯੂਕੇ ਵਾਲੇ ਨੇ, ਕਹਿੰਦਾ ਯਾਰ ਉਸਤਾਦ ਜੀ ਮਸ਼ੀਨ ਚੈੱਕ ਕਰ। ਤੇ ਮੈਂ ਦੇਖਿਆ, ਮੈਂ ਕਿਹਾ ਯਾਰ ਇਹ ਕੀ ਆ? ਉਹਨੂੰ ਮੈਂ ਪੁੱਛਿਆ ਕਿ ਉਸਤਾਦ ਇਹ ਕੀ ਆ? ਰਜ਼ਾ ਨੂੰ ਮੈਂ ਪੁੱਛਿਆ ਕਿ ਇੱਕ ਆਦੀ ਮਸ਼ੀਨ ਆ। ਮੈਂ ਉਹ ਨਾ ਟਵਿਸਟਰ ਟੈਪ ਨਹੀਂ ਹੁੰਦਾ ਐਡੀ ਸੀ ਚੋ ਤੋਸ਼ ਬੰਦੇ ਉਹ ਇਦਾਂ ਦੀ ਟੋਸਟਰ ਟੈਪ ਆਹੋ। ਕਹਿੰਦਾ ਇਹ ਜਿਹੜੇ ਸਾਡੇ ਉਹ ਮੈਡੀਕਲ ਸਟੋਰ ਆ, ਕਹਿੰਦਾ ਜਿਹੜੇ ਪੇਸ਼ੈਂਟ ਐਸੇ ਨੇ ਜਿਨ੍ਹਾਂ ਨੇ 26 ਗੋਲੀਆਂ ਖਾਣੀਆਂ ਨੇ, ਉਹ ਅੱਕ ਜਾਂਦੇ ਨੇ ਵਿਚਾਰੇ ਗੋਲੀਆਂ ਕੱਢ ਕੇ। ਇੱਥੇ ਕਹਿੰਦਾ ਪਤਾ ਰੱਖ ਕੇ ਉੱਪਰ ਇੰਜ ਕਰੋ ਟਰ 6 ਦੀਆਂ 6 ਲੈਣ ਪੂਰੀ ਥੱਲੇ ਸਿੱਟ ਦਿੰਦੀ ਗੋਲੀ। ਇਹਦੀ ਵੀ ਮਸ਼ੀਨ ਆ। ਲੈ ਉਹ ਸਾਡੇ ਉਸਤਾਦ ਨਹੀਂ ਭਾਂਡੇ ਧੋਣ ਵਾਲੀ ਮਸ਼ੀਨ ਡਿਸ਼ਵਾਸ਼ਰ ਹੁੰਦਾ ਹਾਂ ਉਹ ਵੀ ਹੈਗਾ ਵਾ। ਭਾਜੀ ਸਾਰਾ ਕੁਝ ਆਟਾ ਗੁੰਨਣ ਵਾਲੀ, ਰੋਟੀਆਂ ਆਟਾ ਗੁੰਨਣ ਵਾਲੀ ਕਿਦਾਂ? ਉਹਦੇ ਪਿੱਛੇ 10 ਕਿਲੋ ਆਟਾ ਤੂੰ ਪਾਤਾ, ਹਾਂਜੀ ਥੱਲੇ ਉਹਨੇ ਲੈ ਲਿਆ। ਹੁਣ ਤੂੰ ਉਹਨੂੰ ਕਹਿੰਦਾ ਵੀ ਮੈਨੂੰ ਇੰਨਾ ਬਣਾ ਦੇ, ਉਹਨੇ ਉਹਨਾਂ ਆਟਾ ਲੈਣਾ ਗੁੰਨ ਕੇ ਰੋਟੀ ਪਕਾ ਕੇ ਉਹਨੇ ਕਹਿਣਾ ਲੈ। ਤੇ ਉਹ ਆਟਾ ਹਿਲਦੀ ਵੀ ਇੰਜ ਖੁਸ਼ਕਾ ਤੁਸੀਂ ਪਾਣਾ ਹੈ। ਤੂੰ ਮੇਰੇ ਆਹੋ ਆਟਾ ਗੁੰਨਦੀ ਹੈ। ਰਿਸ਼ਤੇਦਾਰੀ ਖਤਮ ਕਰਨੀ ਹੈ। ਲੇਕਿਨ ਆਪਣੇ ਪਿੰਡ ਦੇ ਬੋੜਾਂ ਦੀ ਨਿਸ਼ਾਨ ਆਪਣੀ ਨਾ ਜਾ ਪਰਦੇ ਤੋਂ ਤੇਰੀ ਮਾਲ ਲੇਕਿਨ ਜੋ ਮਾਂ ਤੇ ਹਾਦੀ ਲਗਦਾ ਉਹ ਅਲੈਕਸਾ ਤੇ ਹਾਦੀ ਤੇਰੇ ਨਹੀਂ ਹੈਗੀ ਉਹ ਸਾਡੇ ਕੋਲ ਉਸਤਾਦ ਜੀ ਇੱਕ ਮਸ਼ੀਨ ਸੀਗੀ, ਉਹਦੇ ਤੋਸ਼ ਪਾਈਏ ਉਹ ਆਪ ਹੀ ਬਲ ਕੇ ਉੱਥੇ ਆ ਜਾਂਦਾ ਹੁੰਦਾ ਸੀ। ਜਦੋਂ ਟਾਈਮ ਵੱਡੀ ਗੱਲ ਇਹਨਾਂ ਨੇ ਪਾਈ ਉਹ ਆਸਟ੍ਰੇਲੀਆ ਮਸ਼ੀਨ ਹਿਸਾਬ ਲਾਣਾ ਹੁਣ ਨਿੱਕੀ ਨਿੱਕੀਆਂ ਗੱਲਾਂ ਵਾ ਇਹਨਾਂ ਦਾ ਹੁਣ ਕੀ ਕਰਨਾ ਵਾ। ਕੋਈ ਫਾਇਦਾ ਨਹੀਂ ਨਹੀਂ ਗੱਲ ਸੁਣਾਉਣ ਦਾ ਮਕਸਦ ਹੈ ਕਿ ਇੰਨਾ ਸਾਇੰਸ ਟੈਕਨੋਲੋਜੀ ਇਹ ਦੇਖੋ ਭੈਣ ਆ ਮੈਂ ਤੁਹਾਨੂੰ ਮਸ਼ੀਨ ਤਾਂ ਦਿਖਾ ਦੇਣਾ, ਚਲਾ ਵੀ ਦੇਣਾ। ਤੁਸੀਂ ਸਾਇੰਸਦਾਨ ਦੇਖੋ ਲੱਗਦਾ ਬੂੜੀ ਤੇ ਬੈਠਾ ਹੁਣ ਫਜ਼ੂਲ ਖਰਚੀਆਂ ਸਾਰੀਆਂ ਦਾਨਿਸ਼ ਸਾਜ਼ਿਸ਼ ਹੈ। ਇਹ ਕਿਤੇ ਗਰੀਬ ਅਰੇ ਕਿਤੇ ਕਿਦਾਂ ਹਲ ਪਿਲ ਸਪਲਿਟਰ ਐਵੇਂ ਰੱਖੀਏ ਨੇ ਆ ਲੋ ਸਿਰਫ ਕਿਉਂ ਉਹਨੇ ਕਹਾ ਹੁਣ ਇੱਕ ਬੰਦੇ ਨੇ 14-15 ਗੋਲੀਆਂ ਸਵੇਰ ਖਾਣੀਆਂ, ਰਾਤ ਨੂੰ ਖਾਣੀਆਂ, ਵਿਚਾਰਾ ਬਿਮਾਰ ਆ ਜਾਂ ਉਹਦੇ ਇੰਨੀ ਜਾਂ ਤੇ ਇਹ ਜ਼ੋਰ ਲੱਗਦਾ ਉਹਨੇ ਕੱਲੀ ਫੜੂਗਾ ਘਰ ਚ ਚਾਰ ਉਹ ਚੋਂ ਘਰ ਚ ਉਹ ਇੰਜ ਪਤਾ ਰੱਖਦੇ ਉੱਤੇ ਇੰਜ ਕਰਦੇ ਤੂੰ ਬਾਹਰ। ਨਹੀਂ ਇਹ ਜਿੰਨੇ ਦੀ ਮਸ਼ੀਨ ਲੈਣੀ ਇੱਕ ਬੰਦੇ ਨੂੰ ਪੈਸੇ ਦੇ ਉਹਦੀ ਡਿਊਟੀ ਲਾ ਦੋ ਨਾਲ ਉਹਦੀ ਕਾਰੋਬਾਰ ਲੱਗ ਜੂਗਾ। ਉਹ ਬੰਦਾ ਕੁੱਟੂਗਾ ਵੀ ਤੁਹਾਨੂੰ ਤਲੀ ਵਿੱਚ ਸੂਗਾ ਹਰ ਤਰੀਕੇ ਨਾਲ ਐ ਤਾਂ ਫਿਰ ਜਾਤੀ ਹੱਕ ਖਾਣ ਵਾਲੀ ਗੱਲ ਹੈ ਕਿਸੇ ਬੰਦੇ ਦੀ। ਅੱਛਾ ਚਲੋ ਜਿਹੜੀ ਮਤਲਬ ਕਿ ਇਹ ਸਾਰੀ ਟੈਕਨੋਲੋਜੀ ਦੀ ਅਸੀਂ ਗੱਲ ਕਰ ਰਹੇ ਆ ਨਾ, ਇਸ ਨਾਲ ਦਾ ਮਕਸਦ ਹੈ ਕਿ ਤੁਸੀਂ ਆਪਣੇ ਆਪ ਨੂੰ ਆਦਤ ਨਾ ਪਾਓ ਇਹਨਾਂ ਚੀਜ਼ਾਂ ਦੀ, ਕਿਉਂਕਿ ਬਾਅਦ ਚੋਂ ਖੋਲਣਗੇ ਤੁਹਾਡੇ ਕੋਲੋਂ ਹੈ ਲੈ ਆ ਤੇ ਸਿਰਫ ਤੁਹਾਡੀ ਸ਼ਰਤ ਆਪਣੀ ਸ਼ਰਤ ਮੰਨਵਾ ਕੇ ਤੁਹਾਡੀ ਆਜ਼ਾਦੀ ਖਰੀਦ ਕੇ ਹਾਂ ਚਿਪ ਐਂਡ ਭਾਈ ਚੇਪਾਂ ਵੇਚਣ ਆਇਆ ਇਹਨੇ ਕਿਸੇ ਤਰੀਕੇ ਨਾਲ ਚਿੱਪਾਂ ਵੇਚ ਆਜ਼ਾਦੀ ਖਰੀਦ ਕੇ ਤੇ ਫੇਰ ਤੁਹਾਨੂੰ ਸਿਰਫ ਭਾਜੀ ਹੈ ਕਿੰਨੇ ਦੀ ਆ ਭਾਈ? ਚਲੋ ਗੱਲ ਕਰ ਭਾਈ ਤੁਸੀਂ ਕੀ ਹਿਸਾਬ ਕਿਤਾਬ ਕੀ ਉਹਦਾ? ਚਿਪ ਇੰਸਟਾਲਮੈਂਟ ਤੇ ਵੀ ਤੇ ਲੱਗ ਲੇਕਿਨ ਉਸਤਾਦ ਜੀ ਉਹ ਗੱਲ ਇੱਕ ਖੂਬਸੂਰਤ ਹੋਈ ਕਿ ਤੁਸੀਂ ਅਗਰ ਆਪਣੇ ਪੁਰਾਣੇ ਦੌਰ ਚ ਆ ਜਾਂਦੇ ਹੋ, ਕੱਚੇ ਘਰ ਗੱਲ ਬੋਲ ਦੀ ਤੁਹਾਨੂੰ ਕੋਈ ਸ਼ੈ ਲੈਣ ਦੀ ਜ਼ਰੂਰਤ ਨਹੀਂ ਹੈ ਨਾ। ਹਾਂ ਉਹ ਯਾਰ ਉਹਦੇ ਨਾਲ ਇਹ ਨਾ ਉਹਦੇ ਨਾਲ ਬਹੁਤ ਸਾਰੇ ਤੁਹਾਡੇ weight ਵੱਧ ਰਹੇ ਨੇ, ਤੁਹਾਡੇ ਵਜ਼ਨ ਵੱਧ ਰਹੇ ਨੇ, ਤੁਹਾਡੇ ਜਿਸਾਮਤ ਜਿਹੜਾ ਤੁਸੀਂ ਸਾਰੀ ਦਿਹਾੜੀ ਉੱਠ ਕੇ ਉਹ ਕਰ ਹੁਣ ਜਿਹੜੀਆਂ ਔਰਤਾਂ ਆਪ ਸਾਰਾ ਘਰ ਧੋਂਦੀਆਂ ਸੀ ਬਹਿ ਕੇ ਕੱਪੜਾ ਮਾਰਨਾ, ਉਹਨਾਂ ਦੀ ਹੈਲਥ ਹੋਰ ਹੁੰਦੀ ਸੀ। ਹਾਂਜੀ ਇਹ ਰੋਣਾ ਜਦੋਂ ਤੁਸੀਂ ਕੰਮ ਵਾਲੀ ਰੱਖ ਲਈ ਆ, ਕੰਮ ਵਾਲੀ ਨੂੰ ਪੈਸੇ ਵੀ ਤੁਸੀਂ ਦੇ ਰਹੇ ਹੋ, ਤੁਹਾਡੀ ਹੈਲਥ ਦਾ ਬੇੜਾ ਗਰਕ ਕੀ ਹੋ ਗਿਆ? ਸਮਝ ਆ ਰਹੀ ਗੱਲ ਦੀ? ਨਹੀਂ ਏਲੀਅਨ ਜਿਹੜੇ ਸ਼ਹਿਰ ਚੋਲਣਗੇ ਛੋਟਾ ਵੱਡਾ ਮਾਖੀ ਦਾ ਏਲੀਅਨ ਸੁਜੇ ਲਈ ਮੋਟੀ ਮੱਖੀ ਨੇ ਇਸ ਕਿਸਮ ਦੇ ਏਲੀਅਨ ਤਾਂ ਛੱਤਾ ਪਾਉਣਾ ਦੇਖਿਓ ਤੁਸੀਂ ਫਿਰਸੀਆਂ ਬੰਨਣੀਆਂ ਮੂੰਹ ਤੇ ਹਾਂਜੀ ਪਰ ਸਾਹਮਣੇ। ਲੇਕਿਨ ਹੁਣ ਸਲਮਾਨ ਸਾਹਿਬ ਤੁਸੀਂ ਬੇਸਿਕਲੀ ਨਹੀਂ ਕਹਿੰਦੇ ਤੁਸੀਂ ਪੂਰੇ ਜਿਸਮ ਤੇ ਨਿੰਬੂ ਨੂੰ ਚੋੜ ਕੇ ਚੱਲਿਓ, ਕੁਝ ਨਹੀਂ ਕਹਿੰਦੀਆਂ ਮੱਖੀਆਂ। ਲੇਕਿਨ ਵਕੀਲਾ ਤੁਸੀਂ ਇਸ਼ਾਰਾ ਕਰੋ ਏਲੀਅਨ ਵੀ ਲੈ ਜਾਣਗੇ ਉਹ ਕਹਿੰਦੇ ਪਰ ਛੱਤੇ ਵਾਲਾ ਯਾਰ ਰਿਪੋਰਟ ਭੇਜਿਆ, AI ਰਿਪੋਰਟ ਭੇਜਿਆ ਜਿਹੜੇ ਉਹਦੇ ਲੋਹੇ ਦੇ ਉੱਤੇ ਆਪਾਂ ਰਿਪੋਰਟ ਵੇਚਣੇ ਆ ਕਿ ਚਿਪ ਵੇਚਣੀ ਆ? ਉਹ ਯਾਰ ਕੁਛ ਵੀ ਨਹੀਂ, ਭਾਈ ਨੇ ਪਾਸਾ ਚੁਕਤਾ ਕਰਨੀ ਸਾਡੇ ਨਾਲ ਬੈਕ ਕਰ ਲਿਆ ਵਾ ਅੱਲਾ ਖੈਰ ਸੱਲਾ। ਤੁਸੀਂ ਸ਼ੁਰੂ ਦੇਖੋ ਮਸਲਾ ਵਸਟ ਉੱਥੋਂ ਹੋਏ ਸੀ ਯਾਰ ਐਂਡ ਵੀ ਐਂਜੀ ਕਰਨਾ ਯਾਰ ਇਹਨਾਂ ਨੂੰ ਨਾ ਨਹੀਂ ਉੱਥੇ- ਸੋਬਤ ਜਿਹੜੀ ਨਾ ਅਸਰ ਇਹਨਾਂ ਨੂੰ ਉੱਥੇ ਲੈ ਕੇ ਜਾਈਏ ਦੁਬਈ, ਜਿਹੜਾ ਉਹ ਜਿੱਥੇ ਤੂੰ ਗਿਆ ਸੀ ਮਿਊਜ਼ੀਅਮ ਆਫ ਮਿਊਜ਼ੀਅਮ, ਇਹਨਾਂ ਨੇ ਪਾਗਲ ਹੋ ਜਾਣਾ ਉੱਥੇ। ਭਰਾਵਾ ਜਿੱਥੇ ਮਰਜ਼ੀ ਲੈ ਫੁੱਲ ਡੱਬਾ ਪ੍ਰੋਗਰਾਮ ਤੋਂ ਕੋਈ ਸ਼ਾਇਦ ਨਹੀਂ ਹੈਗੀ। ਉਹ ਕਿਹੜਾ? ਫੁੱਲ ਡੱਬਾ ਆਪਾਂ ਪ੍ਰੋਗਰਾਮ ਪਿੰਡ- 1.5 ਮਨ 10 ਦਹਾ ਦੇਖੋ, ਸਿਰ ਵੱਡਾ ਕਰਨ ਵਾਲੀ ਬਲਾ ਦੇਖੋ, ਅਬ ਬਿੱਜੂ ਦੇਖੋ ਕਮਰਾ ਕੱਢਣ ਵਾਲਾ, ਉਹ ਅਸੀਂ ਸਾਰਾ ਕੁਝ ਦੇਖਿਆ ਹੋਇਆ। ਸਾਨੂੰ ਤੇ ਬੁੱਢੀ ਦਾ ਟੈਕਨੋਲੋਜੀ ਉਹਨਾਂ ਨੇ ਦੇਖੀ ਹੈ ਸਰ। ਤੜ ਬੱਚੀ ਦਾ ਮੂੰਹ ਬੁੱਢੀ ਦਾ ਤੜ ਬੱਚੇ ਦਾ ਮੂੰਹ ਬੁੱਢੀ ਦਾ। ਹਾਂ ਹਾਂਜੀ ਉਹ ਜਿਹੜੀ ਬੈਠੀ ਹੁੰਦੀ ਕੱਪੜੇ ਥੱਲੇ ਔਰਤ, ਉਹ ਸਾਰਾ ਕੁਝ ਦੇਖਿਆ ਹੋਇਆ। ਕੋਈ ਫਾਇਦਾ ਨਹੀਂ। ਹਾਂ ਇਹ ਤੇ ਖਾਤੀ ਪੀਤੀ ਦੁਨੀਆ ਇਹਨਾਂ ਨੇ। ਫਿਊਚਰ ਮਿਊਜ਼ਿਕ ਲੇਕਿਨ ਸਲਮਾਨ ਸਾਹਿਬ ਤੁਸੀਂ ਇੱਧਰ ਸੈੱਟ ਹੋ, ਤੁਸੀਂ ਕਿਹੜੇ ਸ਼ਹਿਰ ਤੇ ਆਏ ਹੋ? ਹੈ ਕਿਹੜੇ ਸ਼ਹਿਰ ਤੇ? ਵੜਾ ਸ਼ਹਿਰਾ ਨਹੀਂ ਏਲੀਅਨ ਸਾਜ ਇੱਥੇ ਆ ਉਹ ਮੈਂ ਗੱਲ ਉਦੋਂ ਕਰ ਰਿਹਾ ਤਾਂ ਪਹਿਲੇ ਜਿਹੜੀ ਉਹਦੀ ਇਹਰਾਮੇ ਮਿਸਰ ਦੀ। ਰਾਮੇ ਮਿਸਰ ਉਹਨਾਂ ਨੇ ਉਸਤਾਦ ਜੀ ਪਹਿਲੇ ਖਾਲੀ ਪੱਥਰਾਂ ਦੇ ਸਾਂਚੇ ਰੱਖੇ, ਵਿੱਚ ਮਸਾਲਾ ਬਾਅਦ ਚ ਭਰਿਆ। ਹਾਂ ਬੰਦਾ ਸਮਝਦਾ ਇਹ ਠੀਕ ਅੱਛਾ ਇਹ ਰਾਮੇ ਮਿਸਰ ਦੀ ਇੱਕ ਹੋਰ ਗੱਲ ਜਿਹੜੀ ਬਹੁਤ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ, ਜਿੰਨਾ ਉੱਤੇ ਨੂੰ ਹੈ ਨਾ ਓਨਾ ਹੀ ਥੱਲੇ ਨੂੰ ਬਣਿਆ ਹੈ ਜ਼ਮੀਨ 'ਚ। ਹਾਂ ਹਾਂ ਜਦੋਂ ਤੁਸੀਂ ਅੰਦਰ ਜਾਂਦੇ ਹੋ ਨਾ
ਤੇ ਇੰਨਾ ਬਾਰੀਕ ਹੈ ਰਸਤਾ ਅੰਦਰ ਜਾਣ ਯਾਰ ਵਾਸਤੇ ਤੇ ਤੁਸੀਂ ਇਦਾਂ ਥੱਲੇ ਯਾਰ ਇਜਿਪਟ ਨਹੀਂ ਮੈਂ ਜਾ ਸਕਦਾ ਯਾਰ ਇਜਿਪਟ ਜਾ ਸਕਦੇ ਆ ਉਸਤਾਦ ਜੀ ਚੱਲ ਨਹੀਂ ਉੱਧਰ? ਜਦੋਂ ਕਹੋਗੇ ਚੱਲ ਯਾਰ ਚਲੀਏ ਇਜਿਪਟ ਚਲੋ ਚੱਲਦੇ ਆ। ਉਸਤਾਦ ਜੀ, ਯਾਰ ਮੈਂ ਉਹ ਦੇਖਣਾ ਵਾ ਜਿੱਥੇ ਉਹ ਜਿਹੜਾ ਮੈਨੂੰ ਹਰ ਵਾਰੀ ਉਹਦਾ ਮੁਲਕ ਦਾ ਭੁੱਲ ਜਾਂਦਾ ਯਾਰ ਸ਼ਹਿਰ ਜਿੱਥੇ ਉਹ ਖਲੋਤੀ ਮਾਈ ਅੱਜ ਕਰਕੇ ਸ਼ਹਿਰ ਆ ਯਾਰ ਜਿਹੜਾ ਪਹਾੜ ਦੇ ਵਿੱਚ ਉਹਦਾ ਦਰਵਾਜ਼ਾ ਬਣਿਆ ਨਿਮਰਸਤਾਨ। ਯਾਰ ਨਵਾਜ਼ ਪਹਾੜ ਆ ਪਹਾੜ ਦੇ ਵਿੱਚ ਉਹਦਾ ਦਰਵਾਜ਼ਾ ਬਣਿਆ ਪਿੱਲਰ ਲੱਗੇ ਨੇ ਕੱਟੀ ਪਹਾੜੀ ਉੱਥੇ ਹੀ ਹੈ ਨਾ ਨਹੀਂ ਉਹਦਾ ਨਾਮ ਆ। ਇੱਥੇ ਵੀ ਹੈ ਉਹਦਾ ਨਾਮ ਆ ਕੋਈ। ਉੱਥੇ ਉਹ ਹੈਗਾ ਤੇ ਮੈਂਫਿਸ ਚ ਪਹਾੜੀਆਂ। ਮਿਸਰ ਦੇ ਅੰਦਰ ਹੀ ਇਹ ਸਹਾਰਾ ਡੈਜ਼ਰਟ ਨਹੀਂ ਜਿੱਥੇ ਰੇਗਿਸਤਾਨ ਸਭ ਭਾਈ ਉਹ ਕਿਸੇ ਕੌਮ ਦਾ ਵਾ ਕੋਈ ਕੌਮ ਸੀ ਹਾਂਜੀ ਉਹਨਾਂ ਦਾ ਇਲਾਕਾ ਉਹ ਵਾ ਕਦੀਮ ਮਿਸਰੀ ਨੇ ਉਹ ਉਹਦਾ ਕੋਈ ਨਾਮ ਆ ਮੈਂਫਿਸ ਬੜੇ ਲੋਕਾਂ ਨੇ ਹੈ। ਵਲੌਗ ਕੀਤਾ ਵਾ। ਮੈਂਫਿਸ। ਪਹਾੜ ਕੱਟ ਕੇ ਹੀ ਅੰਦਰ ਸਾਰਾ ਸ਼ਹਿਰ ਉੱਤੇ ਬਣਿਆ ਫਿਰ- ਪਹਾੜਾਂ ਦੇ ਅੰਦਰ ਸ਼ਹਿਰ ਬਣਿਆ ਨੇ ਉੱਪਰ ਉਹਨਾਂ ਨੇ ਕੈਮਰਾ ਮਾਰਿਆ ਪਹਾੜ ਕੱਟੇ ਨੇ ਪਹਾੜਾਂ ਦੇ ਵਿੱਚ ਗਲੀਆਂ ਬਣੀਆਂ ਨੇ ਹੁਣ ਤੁਸੀਂ ਸੋਚੋ ਕਿੱਦਾਂ ਕੱਟੇ ਹੋਣਗੇ ਉਹ ਤੇ ਜਾਰਡਨ ਚ ਆ। ਜਾਰਡਨ ਚ ਆ, ਮੈਂ ਗਿਆ ਉੱਥੇ। ਜਾਰਡਨ ਕਹੀ ਜਾਂਦੇ ਬਿਲਕੁਲ ਇਸ ਤਰ੍ਹਾਂ ਉਹ ਵੀ ਇਜਿਪਟ ਚ ਆ। ਨਹੀਂ ਉਹ ਜਾਰਡਨ ਜਾਰਡਨ ਮੁਲਕ ਹੀ ਅਲੱਗ ਹੈ ਉਹ ਉੱਥੇ ਜਾਰਡਨ ਚ ਪੈਟਰਾ ਉਸ ਜਗ੍ਹਾ ਦਾ ਨਾਮ ਹੈ ਪੈਟਰਾ ਸ਼ਹਿਰੀਆਂ ਥੋੜੇ ਨਾ ਕੰਮ ਹੋਇਆ ਸਾਜੀ ਹੱਥ ਦਾ ਕੰਮ ਆ ਸਾਰਾ ਆਲ ਟੂ ਆਲ ਉਹ ਦੁਨੀਆ ਦੇ 7 ਜੁਬਿਆਂ ਚੋਂ ਇੱਕ ਹੈ। ਉੱਥੇ ਜਾਣਾ ਹਾਂਜੀ ਏਦਾਂ ਹੀ ਮਿਸਰ ਤੋਂ ਉੱਥੇ ਆ ਨਹੀਂ ਜਾ ਗਏ। ਸਕਦੇ ਜਾ ਸਕਦੇ ਆ ਉਹਦਾ ਵੀਜ਼ਾ ਕਿੱਦਾਂ ਲੱਭਣਾ ਏਦਾਂ ਉਸਤਾਦ ਜੀ ਜਿਹੜੀ ਤੁਸੀਂ ਉਸਤਾਦ ਜੀ ਇਸ ਬੰਦੇ 'ਚ ਇੱਕ ਕੁਆਲਿਟੀ ਹੈ ਕਿ ਇੱਥੇ ਬਹਿ ਕੇ ਨਾ ਲੈਪਟਾਪ ਖੋਲੇਗਾ ਉਸੇ ਟਾਈਮ ਹੀ ਤੁਹਾਡਾ ਵੀਜ਼ਾ ਲੱਗ ਜਾਏਗਾ ਹਾਂ। ਇਹ ਬੰਦੇ 'ਚ ਇਹ ਕੁਆਲਿਟੀ ਹੈ ਮੈਨੂੰ ਪਤਾ ਲੱਗਿਆ ਬੰਦੇ ਬਾਹਰ ਲੈ ਜਾਂਦਾ ਏਜੰਟ ਵਾ ਸਿਆਸਤਦਾਨ ਇਹ ਬੰਦੇ ਬਾਹਰ ਲੈ ਜਾ ਕੇ ਨਾ ਚਿੱਪਾਂ ਫਿੱਟ ਕਰਦਾ ਹਾਂਜੀ। ਇਹਨੇ ਉੱਥੇ ਕੋ ਆਪਣਾ ਦਫ਼ਤਰ ਬਣਾਇਆ ਗਦਾਮ ਇਹ ਆਪਣੀ ਕਫੀਲੀ ਲੈਂਦੇ ਆ ਉਹਨਾਂ ਤੋਂ ਉਸਤਾਦ ਜੀ ਜਿਹੜੀ ਮਿਸਰ ਦੀ ਪਹਾੜੀ ਹੈ ਨਾ ਤੁਸੀਂ ਕਹਿੰਦੇ ਲੈ ਉੱਤੇ- ਮਿਸਰ ਦੀ ਪਹਾੜੀ ਹਾਂਜੀ ਉਹ ਮਾਮਾ ਤੈਨੂੰ ਚਿਨੌੜ ਦੀ ਪਹਾੜੀ ਤੇ ਚੱਕਰ ਆਉਣ ਲਾਏ ਜਾਂਦੇ ਮਿਸ਼ਨ ਦੀ ਪਹਾੜੀ ਤੇ ਉਹ ਮਿਸਰ ਦੀ ਪਹਾੜੀ ਅੱਛਾ ਸਲਮਾਨ ਸਾਹਿਬ ਕੋਈ ਨੌਲੇਜ ਦਾ ਸਵਾਲ ਤੁਸੀਂ ਕਿੰਨੇ ਮੁਲਕ ਫਿਰੇ ਆ 25 ਤੋਂ ਜ਼ਿਆਦਾ ਕੀ ਗੱਲ ਰਸੌਲੀਆਂ ਸੀ ਤੁਹਾਡੇ ਰਸੌਲੀਆਂ ਹੁੰਦਾ ਪਤਾ ਪਤਾ ਨਹੀਂ ਇਲਾਜ ਕਹਿੰਦੇ ਇਲਾਜ ਮੁਲਕ ਕਰਵਾਉਣ ਲੈ ਗਏ ਨਾ। ਮੁਲਕ ਚ ਲੈ ਕੇ ਲੰਚ ਯਾਰ ਗੱਲ ਅੱਛਾ ਉੱਥੇ ਨਾ ਮੈਂਫਿਸ ਚ ਇੱਕ ਜਿਹੜਾ ਹਜ਼ਰਤ ਮੂਸਾ ਦੇ ਦੌਰ ਚ ਸੀ ਨਾ ਫਿਰਾਉਨ ਉਹਦਾ ਸਟੈਚੂ ਹੋਣ ਤੱਕ ਪਿਆ ਜੀ ਕਿੱਥੇ ਉੱਥੇ ਰੈਮਸਿਸ ਉਹਦਾ ਨਾਮ ਸੀ ਰੈਮਸਿਸ ਰਾਮੇ ਉਹਨਾਂ ਨੇ ਵੀ ਇਹ ਟਰਾਈਆਂ ਕੀਤੀਆਂ ਸੀ ਇਹ ਰੈਮਸਿਸ ਤੋਂ ਹੀ ਕਿਤਾਬ ਇਹ ਸਾਡੀ ਖਰਾਬ ਨਾ ਹੋਣ ਇਹ ਉਹਨਾਂ ਨੇ ਉਹ ਬੜੀ ਨੈਸ਼ ਕੌਮ ਹੋਈ ਮੇਰੇ ਹਿਸਾਬ ਨਾਲ ਸਾਇੰਸਦਾਨ ਟੈਪ ਜਾਦੂਗਰ ਵੀ ਟਾਈਮ ਉਸਤਾਦ ਜੀ ਉਹ ਤੁਸੀਂ ਲਾਸ਼ ਨੂੰ ਸ਼ਹਿਦ ਲਾ ਦੋ ਨਾ ਤਾਂ ਵੀ ਨਹੀਂ ਖਰਾਬ ਹੁੰਦੀ ਹੈ ਸ਼ਹਿਦ ਚੱਲ ਇੱਥੇ ਸ਼ਾਇਦ ਚੱਟੜ ਵੀ ਲੱਭਣ ਉਹ ਡਿਆ। ਖਰਾਬ ਨਹੀਂ ਹੁੰਦੀ ਖਾਧੀ ਜਾਂਦੀ ਕੀੜੇ ਆ ਕੇ ਖਾ ਜਾਂਦੇ ਆ ਜਿਹੜਾ ਰੱਬ ਇਹਨੇ ਵੀ ਤਾਏ ਦੀ ਲਾਸ਼ ਨੂੰ ਉਹ ਸ਼ਹਿਦ ਲਾਇਆ ਉਹ ਸਾਰਾ ਗਾ ਕਹਿੰਦਾ ਹੋਰ ਲਾਓ ਨਹੀਂ ਇਹਨਾਂ ਨੇ ਤਾਜ ਦੇ ਲਾਸ਼ ਨੂੰ ਸ਼ਾਇਦ ਲੈ ਕੀੜੀਆਂ ਨੇ ਉਤਰੀਆਂ ਕੀੜੀਆਂ ਚੜੀ ਗਈਆਂ ਅੱਛਾ ਭਾਈ ਜਿਹੜਾ ਜਾਫਰ ਤੁਸੀਂ ਰਾਮੇ ਮਿਸਰ ਕਹਿ ਰਹੇ ਆ ਉਹ ਰਾਮੇ ਮਿਸਰ ਨਹੀਂ ਹੈ ਰਾਮੇ ਮਿਸਰ ਔਰ ਰੈਮਸਿਸ ਜਿਹੜਾ ਫਿਰਾਉਨ ਸੀ ਮਤਲਬ ਲੈ ਰਾਮੇ ਵੀ ਰੈਮਸਿਸ ਤੋਂ ਔਰ ਰੈਮਸਿਸ ਤੋਂ ਹੀ ਰਾਮੇ ਆਇਆ ਹੈ ਨਾ ਹਾਂ। ਨਾ ਉੱਥੇ ਹੀ ਨਿਕਲਿਆ ਇਹ ਗੋਤ ਹੈਗੀ ਆ ਅੱਛਾ ਉਸਤਾਦ ਜੀ ਮੈਂ ਇੱਕ ਹੋਰ ਗੱਲ ਪੁੱਛਣੀ ਸੀ ਭਾਈ ਜਾਫਰ ਮਾਲਦੀਵ ਮੁਲਕ ਕਿੰਨੇ ਦਾ ਵੀਜ਼ਾ ਲੱਗ ਜਾਊਗਾ ਮਾਲਦੀਵ ਕਿਹੜਾ ਮਾਲਦੀਵ ਮਾਲਦੀਵ ਬੇਟਾ ਤੂੰ ਉਸਤਾਦ ਆਪਣੀ ਜੀ ਮਾਂ ਨੂੰ ਠੰਡਾ ਗੱਲ ਇਲਾਕਾ ਕਰ ਉਹ ਭਾਈ ਉੱਥੇ ਗੋਲਡ ਲਿਫਟ ਨਾਲ ਆ ਗੋਲਡ ਲਿਫਟ ਨਾਲ ਹੀ ਬਿਲਕੁਲ ਹਾਂਜੀ ਮਾਲਦੀਵ ਟ੍ਰੋਪੀਕਲ ਇਲਾਕਾ ਹੈ ਉਹ ਜਜ਼ੀਰਾ ਉਹ, ਉੱਥੇ ਸਰਦੀ ਨਹੀਂ ਹੁੰਦੀ ਭਾਜੀ ਗਰਮੀ ਬਹੁਤ ਜ਼ਿਆਦਾ ਗਰਮੀ ਤੇ ਬਹੁਤ ਜ਼ਿਆਦਾ ਗਰਮੀ ਇਹ ਮੌਸਮ ਨੇ ਜਾਫਰ ਯਾਰ ਸਾਹਿਬ ਮਾਲਟਾ ਵੀ ਕੋ ਮੁਲਕ ਹੈਗਾ ਵਾ ਹਾਂਜੀ ਹਾਂ ਯੂਰਪ ਚ ਉਹ ਕਿੱਥੇ ਕਰ ਗਏ ਯੂਰਪ ਚ ਨਮਕ ਲਿਆਉਣਾ ਉਹ ਛਿੱਲੇ ਆ ਗਏ ਹੁਣ ਪਰ ਜਦੋਂ ਵੀ ਤੁਸੀਂ ਮਾਲਟਾ ਜਾਣੇ ਤੇ ਕਾਲਾ ਨਮਕ ਨਾਲ ਲੈ ਕੇ ਜਾਣਾ ਤੁਸੀਂ ਨਾ ਅਗਲੇ ਦਿਨ ਨੈਣ ਨਕਸ਼ ਵੇਖ ਕੇ ਜਵਾਬ ਦਿਆ ਕਰੋ ਮਾਲਟਾ ਮੁਲਕ ਚ ਫਿਰ ਰਿਹਾ ਥੋੜੀ ਤੇ ਇਧਰ ਬਾਇ ਕਰਾਈ ਮੈਂ ਕਿਹਾ ਕੀ ਕਹਿੰਦਾ ਭਾਈ ਬੀ ਆ ਰਹੇ ਮੂੰਹ ਚ ਮਾਲਟਾ ਪੁਲਿਸ ਚ ਰੋਂਦਾ ਨਿਕਲ ਪਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਕੋਈ ਛਿੱਲੜ ਆਇਆ ਕਰ ਮਾਲਟਾ ਮੁਲਕ ਜਿਹਾ ਮੈਂ ਕਿਹਾ ਵਾਪਸ ਆ ਜਾ ਕੇ ਕੋਈ ਦੋ ਫਾੜੀਆਂ ਰਹਿ ਗਈਆਂ ਉਸਤਾਦ ਜੀ ਇਜਿਪਟ ਦਾ ਵੀਜ਼ਾ ਜਿਹੜਾ ਨਾ ਉਹ ਲਵਾਈਏ ਯਾਰ ਉਹ ਲਵਾ ਯਾਰ 20000 ਰੁਪਏ ਦੀ ਫੀਸ ਹੈ ਜਦੋਂ ਕਹੋਗੇ ਪਰ ਸਭ ਤੋਂ ਬਿਹਤਰੀਨ ਮੌਸਮ ਹੈ ਫਰਵਰੀ ਤੱਕ ਤੁਸੀਂ ਜਨਵਰੀ ਮਾਰਚ ਤੱਕ ਜਾ ਸਕਦੇ ਹੋ ਸਾਨੂੰ ਇਹ ਤੋਂ ਉਸ ਕੱਢ ਦੇ। ਬਾਅਦ ਗਰਮੀ ਬੜੀ ਸ਼ਦੀਦ ਆਹ ਤੇ ਹੁਣ ਚੱਲਦੇ ਚਲੋ ਆ। ਚੱਲਦੇ ਚੱਲੀਏ। ਆ ਸਾਈ ਚੱਲੀਏ ਖੰਗ ਵੀ ਸੈੱਟ ਨਾਮਾ ਦਿੱਤਾ ਕਿੱਥੇ ਆ 10 ਤਰੀਕ ਦਾ ਰੱਖ ਲੈ ਸ਼ਡਿਊਲ ਅੱਲਾ ਟਿਕਟ ਹੋ ਗਏ ਆ 10 ਤਰੀਕ ਦੀ ਕਿੰਨੇ ਪੈਸੇ ਲੱਗਦੇ ਯਾਰ ਸਾਰੇ ਚੱਲਦੇ ਹਿਸਾਬ ਕਿਤਾਬ ਲਾਉਣੇ ਆ। ਇਹਨਾਂ ਕੋ ਪੈਸੇ ਪੁੰਨਾ ਮੈਂ ਸਾਲੇ ਚਲੋ ਹੁਣ ਚੱਕੇ ਮੈਂ ਲਾ ਲੈਂਦੇ ਹਿਸਾਬ ਕਿਤਾਬ ਆ ਜਾਵਾਂਗੇ ਪੈਸੇ ਵੀਜ਼ਾ ਮੇਰਾ ਕੀ ਹੋ ਗਿਆ ਕਹਿੰਦੇ ਸਾਰਾ। ਫਿਰ ਕੀ ਆਈ ਜਾਂਦਾ? 19000 ਦਾ ਦਾ ਵੀਜ਼ਾ ਟਿਕਟ ਕਿੰਨੇ ਦੀ ਆ ਟਿਕਟ ਵੇਖਣੀ ਪਈ ਮੈਂ ਕਿਉਂ ਨਹੀਂ 4 ਲੱਖ ਦੀ ਨਹੀਂ ਯਾਰ 1 ਲੱਖ 10 2.5 ਹਜ਼ਾਰ ਲੱਖ ਰੁਪਏ ਦੀ 2.5 ਲੱਖ ਚ ਅੱਛੀ ਟਿਕਟ ਆ ਜਾਂਦੀ ਹੈ ਜਦੋਂ 1 ਲੱਖ 10 ਹਜ਼ਾਰ ਰੁਪਏ ਦੀ ਟਿਕਟ ਹੈ ਯਾਰ ਲਓ। ਅਗਰ ਤੁਸੀਂ ਫਰਵਰੀ ਦੀ ਟਿਕਟ ਕਰਾਉਂਦੇ ਹੋ ਨਾ ਹੁਣ ਹੀ ਕਰਾ ਲਓ ਅਗਰ ਫਰਵਰੀ ਦੀ ਉਸਤਾਦ 1 10 ਦੀ ਟਿਕਟ ਹੋ ਰਹੀ 2 ਤੋਂ 2.5 ਲੱਖ ਦੀ ਟਿਕਟ ਭਾਈ ਨੇ ਇੰਨੀ ਮਹਿੰਗੀ ਨਾ ਕਰਾਓ। ਮਿਸਰ ਜਿਹੜਾ ਹੈ ਉਹ ਇੱਕ ਅਲੱਗ ਜਜ਼ੀਰੇ ਖਿੱਤੇ 'ਚ ਹੈ। ਉੱਥੇ ਰਹਿਣਾ ਰੋਣਾ ਤੁਸੀਂ ਕਿੱਥੇ ਆ? ਏਸ਼ੀਆ 'ਚ ਰਹਿੰਦੇ ਹੋ ਉਹ ਨਾਰਥ ਅਫਰੀਕਾ 'ਚ ਹੈਗਾ ਭਾਜੀ ਉਹਨੂੰ ਤਾਂ ਰਹਿਣਾ ਤੁਸੀਂ ਸੀ ਨਾ ਖਿੱਤੇ ਤੋਂ ਫਿਰਨਾ ਕਿੱਦਾਂ ਤੁਰਨਾ ਟਰੈਵਲ ਨਹੀਂ। ਕਰਦੇ ਹੋ ਹਾਂਜੀ ਇੰਨੀ ਤਾਰੀਖ ਹੀ ਉੱਤੇ ਫਿਰ ਨਬੀਆਂ ਦੀ ਤਾਰੀਖ ਫਿਰ ਵੈਸੇ ਇਨਸਾਨੀ ਤਾਰੀਖ ਬਹੁਤ ਆ ਉੱਤੇ ਯਾਰ ਬਹੁਤ ਤੇ ਉੱਥੋਂ ਦੀਆਂ ਖੁਸ਼ਬੂਆਂ ਉਸਤਾਦ ਜੀ ਮੈਂ ਪਹਾੜੀ ਕੇ ਖਲੋਗੇ ਤੁਸੀਂ ਖਿਚੋਣੀ ਇੰਜ ਬਾਜ ਰੱਖ ਕੇ ਨਾ ਮੋਢੇ ਦੇ ਤਾਂ ਨਹੀਂ ਉੱਥੇ ਨਾ ਤੁਸੀਂ ਇੱਕ ਜਗ੍ਹਾ ਹੈ ਪੁਆਇੰਟ ਖਾਸ ਉੱਤੇ ਖਲੋ ਕੇ ਚਿੜੀਆ ਤੁਸੀਂ ਘਰ ਦੀ ਇੰਨਾ ਹੈਗੀ ਕਰਦੇ ਹੋ ਤਾਂ ਉੱਤੋਂ ਲੱਗਦਾ ਤੁਸੀਂ ਪਿਆ ਹਰਾਮੀ ਮਸਰ ਉੱਤੋਂ ਫੜਿਆ ਹੈ
ਮੈਨੂੰ ਉਹ ਵਿੰਗੇ ਪਲਾਜ਼ੇ ਵਾਲੇ ਮੁਲਕ ਚ ਲੈ ਜਾਓ ਜਿਹਨੂੰ ਐ ਕਰਕੇ ਇਟਲੀ ਚ ਟਿਫਲਾ ਮੈਨੂੰ ਇੱਥੋਂ ਲੈ ਜਾਓ ਬਸ 10 ਮਿੰਟ ਲਈ। ਨਹੀਂ ਤੁਸੀਂ ਨਾ ਇੱਕ ਟੂਰ ਅਸੀਂ ਕਰ ਸਕਦੇ ਆ ਮਿਸਰ ਤੇ ਜਾਰਡਨ ਪੈਟਰਾ ਜਿੱਥੇ ਹੈਗਾ। ਹਾਂ ਅੱਛਾ ਇਹ ਤੁਸੀਂ ਦੋ ਮੁਲਕ ਇਕੱਠੇ ਵਿਜ਼ਿਟ ਕਰੋਗੇ ਤੇ ਤੁਸੀਂ ਦੋ ਅਜੂਬੇ ਦੁਨੀਆ ਦੇ ਵੇਖ ਲਓਗੇ। ਬਸ ਉਹ ਚੱਲੀਏ ਯਾਰ। ਚਲੋ ਚਲੀਏ ਉਸਤਾਦ ਜੀ, ਕਰੋ ਸੀਰੀਅਸਲੀ। ਵਾਪਸੀ ਤੇ ਚੈਨਲ ਤੋਂ ਵੀ ਹੁੰਦੇ ਆਵਾਂਗੇ 3 ਕਰ ਲਾਂਗੇ। ਵਾਪਸੀ ਤੇ ਤੁਸੀਂ ਬਾਜੀ ਫਿਰ ਅਜ਼ਰਬਾਈਜਾਨ ਤੋਂ ਆ ਸਕਦੇ ਬਾਕੂ ਵੀ ਹੋ ਜਾਏਗਾ, ਬਾਕੂ ਵੀ ਹੁਣ ਲੱਗੇ ਹੋਏ। ਬਾਕੂ ਉੱਥੇ ਹੀ ਅਜ਼ਰਬਾਈਜਾਨ ਚ। ਚੱਲੀਏ ਯਾਰ ਦਾਣੇ ਚਲੋ ਉਸਤਾਦ ਜੀ, ਖਤਮ ਹੈ ਚਲੋ ਯਾਰ। ਉਸਤਾਦ ਜੀ ਬਿਲਕੁਲ। ਸਹੀ। ਉਸਤਾਦ ਜੀ ਜ਼ਿਆਦਾ ਪੈਸੇ ਵੀ ਨਹੀਂ ਲੱਗਣੇ 2-2 3-3 ਲੱਖ ਯਾਰ ਤੂੰ ਬਜਟ ਬਣਾ ਕੇ ਦੇ ਨਾ ਸਾਨੂੰ। ਨਾਲੇ ਆਪਾਂ ਜ਼ਿਆਦਾ ਪੈਸੇ ਲਾਉਣੇ ਨੇ, ਆਪਾਂ ਖਰਚਾ ਕਰਿਆ ਭੱਲੇ ਹੀ ਖਾਈ ਜਾਵਾਂਗੇ ਉੱਥੇ ਆਰਾਮ ਨਾਲ। ਤੁਸੀਂ ਭੱਲੇ ਖਾ ਬਾਜੀ- ਨਹੀਂ ਮਿਸਰ ਚ ਖਾਣਾ ਬਹੁਤ ਸਸਤਾ ਹੈ। ਅਸੀਂ ਉੱਥੇ ਜਾ ਕੇ ਰੈਂਟ ਤੇ ਗੱਡੀ ਲੈਣੀ 에어ਪੋਰਟ ਤੋਂ ਚੁੱਕਣੀ, ਅਸੀਂ ਆਪ ਹੀ ਟਰੈਵਲ। ਯਾਰ ਮੈਂ ਪਕਾਉਂਗਾ ਯਾਰ ਚੱਲੀਆਂ ਕੜਾਈਆਂ ਉੱਥੇ ਹੀ ਚੱਲਣੀਆਂ। ਖਾਣਾ ਮੈਂ ਪਕਾਣਾ। ਚਿਕਨ ਮਿਲ ਨਾ ਉਥੋਂ ਮਸਾਲੇ ਮਸੂਲੇ ਬਸ ਠੀਕ ਯਾਰ 2 ਆਈਟਮਾਂ ਉਸਤਾਦ ਜੀ ਪਕਾਈ, ਸੂੜੇ ਦਾ ਚਾਰ ਤੇ ਭੜਾਮ ਦਾ ਚਾਰ ਮੈਂ ਖਾਈ ਠੀਕ। ਬਾਕੀ ਲੇਕਿਨ ਜਿੰਨੇ ਸੱਚੀ ਮੁੱਚੀ ਜਾਣਾ ਨਾ ਯਾਰ ਤੁਸੀਂ ਸਾਰੇ ਭਰਾ ਹੋ। ਨਹੀਂ ਉੱਥੇ ਤਾਂ ਲੰਗਰ ਵੀ ਇੰਜੋਏ ਕਰਾਂਗੇ ਚਲਿਏ ਕਿ ਯਾਰ ਉੱਥੇ ਕੀ ਨਹੀਂ ਹੈ। ਉਹਨਾਂ ਦੇ ਖਾਣੇ ਬਹੁਤ ਫਿਰ ਕੀ ਆਈਏ ਜਰਾ। ਅਗਰ 3 ਲੱਖ ਰੁਪਈਆ ਲੱਗਦਾ ਨਾ ਤੁਸੀਂ ਸਿਰਫ 1.5 ਲੱਖ ਰੁਪਈਆ ਕਰਨਾ ਯਾਰ। ਉਸਤਾਦ ਜੀ ਉੱਥੇ ਦੀ ਬਾਕੀ 1.5 ਉਸਤਾਦ ਜੀ ਨੇ ਕਰਨਾ। ਹਾਂ ਉਸਤਾਦ ਜੀ ਉੱਥੇ ਬੇਲੀ ਡਾਂਸ ਵੀ ਹੁੰਦਾ। ਆ ਬੇਲੀ ਡਾਂਸ ਅੱਛਾ ਉਹਨਾਂ ਦੀ ਉਸਤਾਦ ਜੀ ਇੱਕ ਬੜੀ ਮਸ਼ਹੂਰ ਹੈ ਬੈਤਲ ਸਿੰਧੀ, ਉਹ ਖਾਣੀ। ਉਸਤਾਦ ਜੀ ਉੱਥੇ ਬੇਲੀ ਡਾਂਸ। ਉਹ ਬੇਲੀ ਆਪਸ ਚ ਯਾਰ ਬੇਲੀ ਜੀ ਆਪਾਂ ਵੀ ਉੱਥੇ ਕਰਾਂਗੇ ਬੇਲੀ ਡਾਂਸ। ਬੇਲੀ ਡਾਂਸ। ਅਸੀਂ ਕਹਾਂਗੇ ਅਸੀਂ ਬੇਲੀ ਡਾਂਸ। ਸਲਮਾਨ ਸਾਹਿਬ ਕਰੋ ਅੱਲਾ ਦਾ ਨਾਮ ਲੈ ਕੇ ਸ਼ੁਰੂ ਕਰੋ ਇਸ ਲਈ ਉਸਤਾਦ ਜੀ। ਉੱਥੇ ਜਾ ਕੇ ਨਾ ਉਹ ਜਿਹੜਾ ਵਾ ਉਹ ਪੈਸੇ ਕਿਹੜਾ ਦੇ ਉਹ ਸ਼ੁਰੂ ਪੈਟਰਾ ਪੈਟਰਾ ਦੇ ਦਰਵਾਜ਼ੇ ਦੇ ਅੱਗੇ ਜਾ ਕੇ ਮੈਂ ਰਹਿਮਾਨ ਟਕੇਤ ਵਾਲਾ ਸਟੈਪ ਕਰਾਂ। ਕਿਆ ਬਾਤ ਹੈ ਉਸਤਾਦ ਜੀ। ਟਿਕਟ ਤੁਸੀਂ ਦੇਖਾ ਟਾਂਗੇ ਤੇ ਬੈਠਾ ਸਲਮਾਨ ਸਾਹਿਬ ਨਹੀਂ ਉਹ ਜਗ੍ਹਾ ਹੀ ਫਿਰ ਫਰਕ ਆ, ਬਹੁਤ ਕੇ ਖੂਬਸੂਰਤ ਆਈਏ, ਹੈ। ਇੰਜੋਏ ਕਰਕੇ ਆਈਏ। ਮੇਰਾ ਖਿਆਲ ਹੈ ਕਿ ਕਮ ਸੇ ਕਮ ਜਿਹੜਾ ਨਾ ਮਤਲਬ ਕਮ ਸੇ ਕਮ ਨਹੀਂ ਐਵਰੇਜ ਜਿਹੜਾ ਹੈ ਹੋਟਲਿੰਗ ਸਾਰਾ ਖਰਚਾ ਪਾ ਕੇ ਖਾਣ ਪੀਣ ਪਾ ਪੂ ਕੇ ਨਾ ਇੱਕ ਬੰਦੇ ਦਾ ਕਿੰਨਾ ਲੱਗ ਜਾਏਗਾ? ਤਕਰੀਬਨ 4 ਲੱਖ। ਨਹੀਂ ਫੇਰ ਰਹਿੰਦੀ। ਲਓ ਜੀ ਇਹਨਾਂ ਨੇ ਪੂਰਾ ਜ਼ੇਰ ਬਣਾ ਕੇ ਇਹਨਾਂ ਤੇ ਕਹਿੰਦੇ ਅਗਰ ਤੁਸੀਂ ਬਦੀਲ ਫਿਰ ਲਓ ਨਾ ਉਹ ਬੜਾ ਅੱਛਾ ਹੈਗਾ। ਉਹ ਯਾਰ 1 ਮਿੰਟ ਯਾਰ ਤੂੰ ਮੁਲਕ ਉਹ ਦੱਸ ਜਿਹਦੇ ਤੇ 2 ਲੱਖ ਲੱਗਣਾ। ਉਸਤਾਦ ਜੀ ਫੇਰ ਬਾਪੂ ਹੀ ਆ। ਉਹ ਨਹੀਂ ਬਾਕੂ ਨਹੀਂ ਯਾਰ। ਬਾਜੀ ਫਿਰ ਦੁਬਈ ਅਫਗਾਨਿਸਤਾਨ ਚਲੇ ਜਾਓ। ਯਾਰ ਬੜੀ ਗੱਲ ਹੈ ਯਾਰ 1,10,000 ਰੁਪਏ ਦੀ ਟਿਕਟ ਹੈ ਯਾਰ। ਫੈਸਲ ਸਾਹਿਬ ਕਰਾ ਦਿਓ, ਮੈਂ ਤੁਹਾਨੂੰ ਸਾਰੇ ਯਾਰ ਤੂੰ ਕਿਹਦੇ ਯਾਰ ਤੂੰ ਕਿਉਂ ਖਪਦਾ? ਇੱਕ ਮਿੰਟ ਠਹਿਰੋ। ਉਹ ਇਹਦੇ ਨਾਲ ਕਿਉਂ ਖਪਦਾ ਮੈਂ ਤੂੰ? ਸਾਰਿਆਂ ਦੀ ਟਿਕਟ ਉਹ ਦੇ ਯਾਰ ਤੂੰ ਪੈਸੇ ਇਹਦੇ ਨਾਲ ਕਿਉਂ ਖਪਦਾ? ਉਹਨੂੰ ਕਹ ਅੱਛਾ ਭਾਜੀ ਪਾਗਲ ਕਰ ਦੇਗਾ ਤੈਨੂੰ ਉਹ। ਉਹ ਕਹਿੰਦੇ ਮੈਂ ਸਾਰੇ ਉਹਨੇ ਟਿਕਟ ਦੇ ਨਹੀਂ ਪੈਸੇ ਕੀਤਾ ਦੇਣਾ। 2 ਘੰਟੇ ਸਾਨੂੰ ਨਹੀਂ ਕਰਨ ਜਾਣ ਡਿਆ। ਲੈ। ਉਹ ਕਹਿੰਦੇ ਮੈਂ ਸਾਰੇ ਟਿਕਟ ਦੇ ਪੈਸੇ ਦਿੰਦਾ। ਜੀਓ ਸਲਮਾਨ ਸਾਹਿਬ ਇੱਕ ਲੱਖ 10,000 ਦੀ ਟਿਕਟ ਮੈਂ ਕਹਿਣਾ ਪਿਆ। ਹਾਂ, ਕਿਉਂ? ਫੈਸਲ ਸਾਹਿਬ 1,10,000 ਦੀ ਤੁਸੀਂ ਰਿਟਰਨ ਟਿਕਟ ਐਮਿਰੇਟਸ ਦੀ ਖਰੀਦਦੇ ਹੋ ਨਾ ਮਿਸਰ ਦੀ। ਐਮਰੇਟਸ ਦੀ ਨਾ ਹੋਵੇ। ਹਾਂਜੀ। ਪੀਆਈਏ ਦੀ ਹੋ ਸਕਦੀ। ਪੀਆਈਏ ਚ ਮੈਂ ਨਹੀਂ ਜਾਣਾ। ਮੈਂ ਵੀ ਨਹੀਂ ਜਾਣਾ। ਪੀਆਈਏ ਚ ਮੈਂ ਨਹੀਂ ਮੈਂ ਸਾਰਿਆਂ ਦੀ ਟਿਕਟ ਖਰੀਦ ਕੇ ਦਿਆਂਗਾ। ਨਾਦਰ ਵਾਲਿਆਂ ਦਾ ਜਹਾਜ਼ ਜਾਂਦਾ ਇੱਥੋਂ ਐਅਰਪੋਰਟ ਤੋਂ ਭਾਜੀ ਮਿਲ ਜਾਣੀ 1,10 ਦੀ ਟਿਕਟ। ਲਓ ਜੀ ਨਾਦਰ ਫਲੈਂਗ ਜਹਾਜ਼। ਯਾਰ ਜਿਹੜਾ ਤੁਸੀਂ 1,10,000 ਡੰਕੀ ਲਾ ਕੇ ਵੀ ਨਹੀਂ ਜਾ ਸਕਦੇ ਇੰਨੇ ਪੈਸੇ ਅੱਜ। ਅੱਛਾ ਯਾਰ ਠੀਕ ਹੈ ਯਾਰ ਜਾਓ। ਯਾਰ ਭਾਜੀ ਠੀਕ ਹੈ ਯਾਰ। ਯਾਰ ਤੁਸੀਂ ਹੁਣ ਦੱਸੋ ਜਾਰਡਨ ਦੁਬਈ ਕਿੰਨੇ ਚ ਪੈਦਾ ਵਾ? 2 ਲੱਖ ਚ ਪਾ ਹੁੰਦਾ ਕੰਮ। ਨਹੀਂ ਯਾਰ ਮਿੱਠੇ 2.5 ਲੱਖ। ਉੱਥੇ ਜੀਣਾ ਪਿਆ। 3 ਲੱਖ ਕਰ ਲਓ ਚਲੋ। ਤੁਸੀਂ ਕਿੰਨੇ ਪਾਉਂਦੇ ਹੋ? ਰਾਏ ਮੌਲਾ ਇਹ ਸਫਰ ਹੀ ਆ। ਇਹ ਬੱਚੇ ਆ, ਇਹ ਜ਼ੇਰੇ ਤਵੀਰ ਟੀਮ ਆ, ਸਮਝ ਲਓ। ਮੈਨੂੰ ਕੀ ਫਾਇਦਾ ਸਾਡੇ ਹੈ? ਨਾਲ ਟਾਈਮ ਫਾਇਦਾ ਹੀ ਫਾਇਦਾ। ਭਾਈ 3 ਲੱਖ ਰੁਪਏ ਅਸੀਂ ਦੇ ਦਾਂਗੇ ਸਾਰੇ। ਇੰਨਾ ਕਰ ਬਾਕੀ ਤੂੰ ਪਾਉਂਦੇ ਹੋ? ਕਰ ਲੈ ਤੁਸੀਂ- ਸਾਰੇ ਗੱਲ ਕਰ ਸਾਡਾ। ਗੱਲ ਕਰੋ। ਤੁਸੀਂ ਤਸਫਫ ਦੀ ਆਬਾਦੀ ਸਭ ਲੈ ਕੇ ਚਲੋ ਜੀ ਇੱਕ ਕਮੈਂਟ ਕਰਕੇ ਦੱਸ ਦੇਣ ਕੀ? ਇਹਨਾਂ ਦੀ ਕੀ ਰਾਏ ਆ। ਉਹ ਤੇ ਉਹਨਾਂ ਨੇ ਕਹਿਣਾ ਤੁਸੀਂ ਜਾਣ ਵਾਲੀ ਗੱਲ ਕਰੋ, ਪੈਸੇ ਦੱਸੋ ਕਿੱਥੇ ਹਾਏ ਸਾਡੇ ਸ਼ਹਜ਼ਾਦੇ ਇਹ ਆਏ। ਗੱਲ ਨਾ ਕਰੋ। ਆਹ ਤੇ ਤੁਸੀਂ ਮੇਰਾ ਅਕਾਊਂਟ ਨੰਬਰ ਦੇ ਦੇਣਾ। ਲੈ ਐਵੇਂ ਉਹ ਯਾਰ 1 ਮਿੰਟ ਉੱਥੇ ਜਾਈਏ ਜਿੱਥੇ ਸਾਡਾ ਕੋਈ ਸ਼ੋਅ ਵੀ ਅਸੀਂ ਕਰੀਏ ਜਾ ਕੇ। ਉਹ ਯਾਰ ਤੂੰ ਕਿੱਥੇ ਮਰਜ਼ੀ ਕਰ ਲੈ। ਇੱਥੇ ਤੁਸੀਂ ਨਾਰਥ ਅਫਰੀਕਾ ਚਲੇ ਜਾਓ, ਜਾ ਕੇ ਮੈਂ ਤੈਨੂੰ ਸ਼ੋਅ ਹਰ ਜਗ੍ਹਾ ਉੱਤੇ ਸ਼ੋਅ ਕਰਨ ਵਾਲੀ ਹੈ। ਚਲਿਏ ਉਸਤਾਦ ਜੀ ਬੜਾ ਦਿਲ ਕਰਦਾ ਫਿਰ। ਤੁਹਾਡੇ ਚੱਲ ਕੋਲ ਯਾਰ, ਟੂਰ ਗਾਈਡ ਮੈਂ ਆ, ਮਤਲਬ ਕਿ ਤੁਹਾਨੂੰ ਟੂਰ ਗਾਈਡ ਨਹੀਂ ਚਾਹੀਦਾ। ਇੰਗਲਿਸ਼ ਵੀ ਬੋਲ। ਇੰਗਲਿਸ਼ ਮੈਨੂੰ ਤੈਨੂੰ ਇੰਗਲਿਸ਼ ਆਉਂਦੀ ਹੈ, ਅਸੀਂ 2 ਜਣੇ ਇੰਗਲਿਸ਼ ਆਓ। ਆਪਾਂ ਉਹ ਫਿਸਲ ਤਾਂ ਮਤਲਬ ਕਿ ਮੈਂ ਪਹਿਲੇ ਫਿਰ ਕੇ ਆਇਆ ਆਪਾਂ ਸਾਰੇ। ਫਿਸਲ ਜਿਹੜਾ ਜੀ ਨਹੀਂ ਮੈਂ ਤੈਨੂੰ ਐਸੀ ਜਗ੍ਹਾ ਤੇ ਜਾਣ ਹੀ ਨਹੀਂ ਦੇਣਾ ਜਿੱਥੇ ਤੂੰ ਫਿਸਲੇ। ਮੈਂ ਤੈਨੂੰ ਖੁਸ਼ਕ ਜਗ੍ਹਾ ਤੇ ਲੈ ਕੇ ਜਾਣਾ। ਉੱਥੇ ਟੂਰ ਗਾਈਡ ਦੀ ਤੁਹਾਨੂੰ ਲੋੜ ਕੋਈ ਨਹੀਂ। ਮੈਂ ਖੁਦ ਆਰਕੀਓਲੋਜੀ ਹਿਸਟਰੀ ਮੈਂ ਉੱਥੋਂ ਪੜ੍ਹੀ ਆ, ਅਸੀਂ ਇਨਫੋਰਮੇਸ਼ਨ ਉੱਥੇ ਹੀ ਦੇਈ ਜਾਵਾਂਗੇ ਕਿ ਇਹ ਇੱਥੇ ਪੜ੍ਹੀ ਉੱਥੇ ਨੀਟ ਐਂਡ ਕਲੀਨ। ਤੁਸੀਂ ਸਿਆਸਤ ਦਾ ਦੇਖੋ ਜੋ ਗੈਸ ਹੋਈ ਉਹ ਨੀਟ ਸਾਲਿਆ ਨੀਟ ਐਂਡ ਕਲੀਨ ਨਹੀਂ ਹੁੰਦਾ, ਨੀਟ ਐਂਡ ਕਲੀਨ ਹੁੰਦਾ। ਤੁਸੀਂ ਸਿਆਸਤਦਾਰ ਬੈਠਾ ਦੇਖੋ ਜੋ ਆਵਾਜ਼ ਆ ਰਿਹਾ ਹੈ ਗੈਸ ਹੋਈ। ਅੱਛਾ ਯਾਰ ਲਓ ਜੀ ਨਾਜ਼ਰੀਨ, ਦੂਜਾ ਸ਼ੋਅ ਸੀ ਹੁਣ। ਪਹਿਲਾ ਜਾਣਾ ਸੀ ਉਹ ਤੇ ਕੱਲ ਸੀ ਤੇ ਕਿਹੜਾ ਹੁੰਦਾ ਨੀਟ ਐਂਡ ਕਲੀਨ? ਨੀਡ ਰੀਡ ਐਂਡ ਕਲੀਨ। ਨੀਟ ਕਹਿੰਦਾ ਨੀਚ ਐਂਡ ਕਲੀਨ। ਉਸਤਾਦ ਜੀ ਕਰਦਾ ਬੜਾ ਮਜ਼ਾ ਕਿ ਨੂਰੀ ਟੱਟੀ। ਲੂਣੀ ਦਾ ਯਾਰ ਬਸ ਹੀ। ਅੱਛਾ ਯਾਰ ਚਲੋ ਲਓ ਜੀ ਰੱਬ ਰਾਖਾ ਜੀ। ਭਾਜੀ ਫਿਰ ਦੱਸੋ ਕਿ ਹਿਸਾਬ ਕਿਤਾਬ ਦਾ। ਅੱਛਾ ਠੀਕ ਹੈ ਭਾਜੀ। ਠੀਕ ਹੈ। ਉਹ ਸਾਜੀ ਥਾਈਲੈਂਡ ਜਾਂਦੇ ਤੇ ਥਾਈਲੈਂਡ ਥਾਈਲੈਂਡ ਤੋਂ- ਉਸਤਾਦ ਜੀ ਤੇਰੀ ਥਾਈ ਦੀ ਹਾਂ ਲੈਗ ਰੈਂਡ। ਮੈਂ ਕਹਿੰਦਾ ਉੱਥੇ ਤੁਸੀਂ ਉਸਤਾਦ ਜੀ ਉੱਥੇ ਜਾਣਾ ਹੈ। ਫੋਕਟ ਤੋਂ ਬਾਅਦ ਉੱਥੇ ਠੋਕਰ ਪੋਕਟ ਮੇ ਉਹ ਜਿਹੜਾ ਮੈਂ ਤਦੀ ਤੇ ਕਹਿ ਰਿਹਾ ਕਿ ਜੋ ਉਹਨੇ ਹਾਮੀ ਭਰ ਲਈ ਆਪਾਂ ਫੋਕਟ ਹੀ ਜਾਣਾ। ਯਾਰ ਚੰਗਮਾਈ ਉਹਨੂੰ ਲੰਮੀਆਂ ਧੋੜਾਂ ਲੈ ਉਸਤਾਦ ਜੀ। ਕਿੰਨੇ ਦਿਨਾਂ ਦਾ ਟੂਰ ਹੋਏਗਾ?
7 ਦਿਨ ਦਾ ਇੱਕ ਦਾ। ਸਿਰਫ ਗੌਰ ਹਫਤੇ ਜੇ ਥੱਕ ਜਾਗੇ ਫਿਰ ਕੇ ਕਮ ਸੇ ਕਮ ਮੇਰੀ 15 ਗੱਲ ਸੁਣੋ, ਤੁਸੀਂ 10 ਦਿਨ ਬਾਹਰ 12 ਜਾਂਦੇ ਹੋ, 10 ਦਿਨ ਨਹੀਂ ਜਾਂਦੇ, ਤੁਸੀਂ ਬਾਹਰ ਫਿਰਨ ਜਾਂਦੇ ਹੋ 10 ਦਿਨ ਦਾ ਤੇ ਹੋਏਗਾ। ਸੇਨ ਬਣਾ ਕੇ ਨਹੀਂ 10 ਦਿਨ ਨਾ ਸਾਡੇ 15 ਨਾ ਤੇਰੇ 7 ਚਲੋ 2 ਦਿਨ ਵਿੱਚੋਂ ਟਰੈਵਲ ਦੇ ਕੱਢ ਦੋ, 10 ਦਿਨ ਆ ਪਿੱਛੇ 8 ਦਿਨ ਰਹਿ ਜਾਣਗੇ। ਹਾਂ ਉਹ ਅਸੀਂ ਆਲ ਕਸੀਏ, ਅਸੀਂ 2 ਦਿਨ ਤੇ ਸੌਣਾ ਜਾ ਕੇ। ਹਾਂ ਅਸੀਂ ਹਾਲ ਕਸੀਆਂ, ਸਾਡਾ ਪਿੰਡ ਇਹਨਾਂ ਨੇ ਲੁੱਟਿਆ ਸੀ। ਹਾਂ ਉਸਤਾਦ ਜੀ ਥਾਈਲੈਂਡ ਚੱਲਦੇ ਆ, ਉਹ ਵੀ ਸਸਤਾ, ਮਲੇਸ਼ੀਆ ਵੀ। ਮੈਂ ਕਹਿੰਦਾ ਉਸਤਾਦ ਜੀ ਚੰਗਮਾਈ ਫੋਕਟ, ਮੈਂ ਕਹਿੰਦਾ ਮਜ਼ੇ ਆ ਜਾਣਗੇ ਤੁਹਾਨੂੰ ਉਸਤਾਦ ਜੀ। ਭਾਜੀ ਇਦਾਂ ਕਰੋ, ਮੇਰੀ ਗੱਲ ਸੁਣੋ, ਮੇਰੇ ਵੀ ਹਾਲਾਤ ਮਾੜੇ ਨੇ। ਟੀ ਟਾਈਮ ਸਿੱਧੀ ਚੱਲਦੇ ਸਰ ਜੀ। ਫਿਰ ਉਹ 16 ਯਤੀਮ ਮਸਕੀਨ ਮੈਂ ਪਾਲ ਰਿਹਾ ਹਾਂ। ਮੇਰਾ ਹਾਲਾਤ ਟੈਟ ਨੇ। ਨਾਲ ਕਦਮ ਚੱਲਦੇ ਆ ਜੀ। ਹਾਂ ਤੂੰ ਕੱਲ ਕਿਹਾ ਸੀ ਨਾ ਮੈਨੂੰ, ਮੈਂ ਕਿ ਯਤੀਮ ਖਾਨਾ ਬਣਾਉਣਾ, ਆ ਹੀ ਲੈ ਲਾ। ਮਿਹਰਬਾਨੀ। ਮੈਂ ਤੈਨੂੰ ਸਸਤਾ ਦੇ ਦਿਆਂਗਾ ਔਰ ਯਤੀਮ ਦੇ ਤੈਨੂੰ ਮੈਂ ਪਲੇ ਪਲਾਏ ਦਿਆਂਗਾ। ਲੱਗੇ ਲਗਾਇਆ ਚਲਾਇਆ ਵਿੱਚ ਐਸੇ ਵੀ ਯਤੀਮ ਜਿਨ੍ਹਾਂ ਦੇ ਆਪਣੇ ਆਪਣੇ ਕੋਲ ਹੈ ਨਹੀਂ ਹਲੇ। ਤੈਨੂੰ ਮੈਂ ਵਿੱਚ ਐਸੇ ਵੀ ਯਤੀਮ ਦਿਆਂਗੇ ਜਿਹਨਾਂ ਨੇ ਹਲੇ ਯਤੀਮ ਹੋਣਾ। ਹਾਂਜੀ ਮਤਲਬ ਕਿ ਸਾਰਾ ਦਿਨ ਤੂੰ ਇੱਥੇ ਉਹਨਾਂ ਨੂੰ ਆਪਣੇ ਰਹਿਣਗੇ, ਹਿਸਾਬ ਨਾਲ ਟ੍ਰੇਨ ਕਰ ਲਈ। ਮਤਲਬ ਸਾਰਾ ਦਿਨ ਇੱਥੇ ਰਹਿਣਗੇ, ਰਾਤ ਨੂੰ ਘਰ ਚਲੇ ਜਾਣਗੇ। ਨਹੀਂ ਤੂੰ ਕਹੇਗਾ ਨਹੀਂ ਜਾਣਗੇ, ਤੂੰ ਰੋਟੀ ਖਾਈ ਰਾਤ ਨੂੰ ਵੀ ਨਹੀਂ ਜਾਣਗੇ। ਇਹ ਛੱਡ ਦਿਓ ਤੁਸੀਂ, ਚਲੋ ਲਾਮੀ ਕਰੋ ਬਸ। ਅੱਛਾ ਭਾਈ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਤਰੀਕਾ ਦੱਸਾਂ। 10 ਕਮੇਟੀਆਂ ਪਾਉਣੇ, 40,000 ਰੁਪਏ ਮਹੀਨੇ ਦੀ ਕਮੇਟੀ, 40,000 ਰੁਪਏ ਮਹੀਨੇ ਦੀ ਕਮੇਟੀ, 10 ਕਮੇਟੀਆਂ, 4 ਲੱਖ ਰੁਪਏ ਦੀ 4 ਲੱਖ ਰੁਪਏ ਦੀ ਕਮੇਟੀ ਹੋ ਗਈ। ਅਸੀਂ ਭਾਜੀ ਕਿਸੇ ਨੂੰ ਕਹਿੰਦੇ ਆ, ਸਾਡੇ ਆਪਣੇ ਭਰਾ ਨੂੰ, ਭਾਈ ਸਾਨੂੰ ਦਿਓ। ਕਿੰਨੇ ਬੰਦੇ ਨੇ ਜਾਣਾ? ਆਪਾਂ ਹੀ 4 ਆਹ ਜੀ ਕੀ ਹੋ ਗਿਆ? ਤੁਸੀਂ 5 6 ਹੋ ਗਏ। ਇਹ 40,000 ਮਹੀਨਾ ਵੀ ਦੇਣਾ। ਉਹ ਯਾਰ ਕਮ ਤੋਂ ਕਮ ਦਾਦਾ ਜੀ ਕੀ ਹੋ ਗਿਆ? ਕਮ ਇੱਕ ਤੂੰ ਜਾਣਾ, ਹਾਂਜੀ 2 3 ਤੂੰ ਜਾਣਾ, ਹਾਂਜੀ 1 2 3 4 5 ਪਰ ਇਹਨਾਂ ਦੇ ਵੀ ਲਿਖ ਲਓ। ਸਲਮਾਨ ਸਾਹਿਬ ਨੂੰ ਪਾਓ। ਤੁਹਾਨੂੰ ਜਾਣਾ ਤੂੰ। ਉਹ ਉਹਨਾਂ ਨੇ ਉਮਰ ਤੁਹਾਨੂੰ ਫ੍ਰੀ ਦੇ ਮਸ਼ਵਰੇ। ਸੁਣ ਲੈਣਾ, 5 ਤੋਂ 6 ਬੰਦੇ, ਇੱਕ ਮਿਸਾਲ ਆ। ਚਲੋ ਉਸਤਾਦ ਜੀ ਸਾਨੂੰ ਕੈਮਰਾਮੈਨ ਵੀ ਲਿਜਾਣਾ ਪੈਣਾ ਹੈ। ਯਾਰ ਉਹ ਕਰ ਕਰ ਲਾਂਗੇ ਯਾਰ, ਆਪ ਕਰ ਲਾਂਗੇ। ਲਾਂਗੇ ਕੋਈ ਨਹੀਂ। ਬੰਦੇ ਜ਼ਿਆਦਾ ਹੋਣੇ ਨੇ ਸਾਡੇ ਕੋਲ। ਉਹ ਯਾਰ ਸਲਮਾਨ ਨਾਲ ਚੱਲੇ, ਸਲਮਾਨ ਕੈਮਰਾ ਵੀ ਕਰ ਲੈਣੀ ਹੈ। ਬਟ ਯਾਰ ਇੱਕ ਮਿੰਟ ਆ ਜਾਓ। ਅੱਛਾ ਕਿੰਨੇ ਹੋ ਗਏ? 7 6 ਤੋਂ 7 ਬੰਦੇ, 6 ਚੁੱਕਾ 24 ਲੱਖ ਰੁਪਈਆ ਸਾਨੂੰ ਦੇ ਦਿਓ। ਅਸੀਂ 10 ਕਮੇਟੀਆਂ ਪਾਉਨੇ ਆ, 40,000 ਰੁਪਏ ਮਹੀਨੇ ਦੀ। ਹਾਂ ਨਹੀਂ 6 ਚੁੱਕਾ 25 ਲੱਖ ਰੁਪਈਆ ਦੇ ਦਿਓ ਸਾਨੂੰ। ਸਾਡੀ ਇੱਕ ਜ਼ੁਬਾਨ ਦੇ ਹੋ, ਫਿਰ ਮੈਂ ਦੇ ਦਿੰਦਾ ਵਾਂ। 25 ਲੱਖ ਰੁਪਈਆ ਸਾਨੂੰ ਦੇ ਦਿਓ ਤੁਸੀਂ। ਠਹਿਰ ਜਾ ਇੱਕ ਮਿੰਟ, 25 ਲੱਖ ਰੁਪਈਆ ਸਾਨੂੰ ਦੇ ਦਿਓ। ਅਸੀਂ ਤੁਹਾਨੂੰ ਕਿੰਨੀਆਂ ਕਮੇਟੀਆਂ ਪੈਣਗੀਆਂ? 10 ਮਹੀਨੇ 10 ਮਹੀਨੇ 30,000 ਰੁਪਈਆ ਮਹੀਨਾ। ਹਾਂਜੀ 40,000 ਰੁਪਏ ਮਹੀਨਾ। 4 ਨਹੀਂ ਲੱਖ ਰੁਪਏ 25 ਲੱਖ ਚਾਹੀਦਾ ਨਾ, ਅੱਛਾ 25 ਲੱਖ 25 ਲੱਖ ਚਾਹੀਦਾ ਨਾ। 25 ਲੱਖ ਚਾਹੀਦਾ ਹੋਵੇ ਤੇ 8 ਕਮੇਟੀਆਂ ਹੋਣ। ਆਟੋਮੈਟਿਕ 40 4 ਲੱਖ 30,000 ਦੀ 30,000 ਦੀ ਬਣਦੀ ਸਾਜ ਜੀ, 30 35 ਅੱਠੂ ਤੀਆ 24 ਹਾਂ 30,000 ਰੁਪਏ ਮਹੀਨਾ, 8 ਕਮੇਟੀਆਂ। ਭਾਈ ਸਾਡੇ ਕੋਲ ਤੁਸੀਂ ਐਵਰੀ ਮੰਥ 3 ਲੱਖ ਰੁਪਏ ਮਹੀਨਾ ਆਊਗਾ, ਹਾਂਜੀ, ਉਹ ਸਾਡੇ ਕੋਲ ਲਈ ਜਾਣਾ। ਸਾਨੂੰ 25 ਲੱਖ ਭੇਜ ਦਿਓ, ਮਿਹਰਬਾਨੀ ਕਰੋ। ਲੇਕਿਨ ਅਸੀਂ ਇਜਿਪਟ ਜਾਣਾ। ਚਲੋ ਉਸਤਾਦ ਜੀ ਉਹਦੇ ਵਿੱਚ ਇੱਕ ਹੋਰ ਐਡਵਾਂਟੇਜ ਅਸੀਂ ਕਰਦੇ ਹਾਂ। ਦੱਸ ਹੁਣ ਓਕੇ ਓਕੇ ਮੇਰੇ ਨਾਲ ਓਕੇ। ਜਾਣਾ ਕਦੋਂ ਆ? ਜਦੋਂ ਕਹੋਗੇ ਤੁਸੀਂ। ਚਲੋ ਮੈਂ ਫਰਵਰੀ ਚ ਅਮਰੀਕਾ ਜਾਣਾ ਹੈ ਐਂਡ ਤੇ। ਉਸ ਤੋਂ ਪਹਿਲੇ ਜਨਵਰੀ ਦਾ ਬਣਾ ਲਓ। ਜਨਵਰੀ ਦੇ ਵਿੱਚ ਫੇਰ ਆਵਾਂਗੇ। ਆਹੋ ਠੀਕ ਆ। ਡਨ ਹੋ ਗਿਆ। ਉਸਤਾਦ ਜੀ ਜਿਸ ਬੰਦੇ ਨੇ 25 ਲੱਖ ਰੁਪਇਆ ਦੇਣਾ ਨਾ, ਉਹਨੂੰ ਅਸੀਂ ਚਲੋ ਇਹ ਐਡਵਾਂਟੇਜ ਦੇ ਦਿੰਨੇ ਆ, ਉਹਦਾ ਟੂਰ ਫ੍ਰੀ ਹੋ ਜਾਏਗਾ। ਹਾਂ ਉਹਦਾ ਕਰਤਾ ਤੂੰ ਉਹ ਵੀ ਨਾਲ ਇਹਨੂੰ ਜਾਵੇ। 25 ਲੱਖ ਰੁਪਇਆ ਨਹੀਂ ਦੇਣਾ। ਓਏ ਉਹਨੇ ਪਤਾ ਨਹੀਂ ਕਿੱਥੋਂ ਬੈਠੇ ਨੇ ਦੇਣਾ ਵਾ। ਨਹੀਂ ਪਰ ਉਹਨਾਂ ਦਾ ਵੀ ਇੱਕ ਫਾਇਦਾ ਹੋਏਗਾ ਨਾ। ਕੀ? ਅਸੀਂ ਉਹਨਾਂ ਨੂੰ ਵੀਡੀਓ ਦੇ ਜ਼ਰੀਏ ਟੂਰ ਦੇਵਾਂਗੇ ਇੱਥੋਂ ਦਾ। ਹਾਂ ਉਹ ਤੇ ਅਸੀਂ ਤੇ ਕਦਮ ਕਦਮ ਤੇ ਵਲੋਗ ਬਣਾਉਣੇ ਨੇ। ਆਹੋ ਹਾਂ ਚੱਪੇ ਚੱਪੇ ਤੇ ਚੱਪ ਚੱਪ ਚਿਰ ਖੱਚਲੇ। ਅਸੀਂ ਤੇ ਚੱਪੇ ਚੱਪੇ ਤੇ ਰਿਕਾਰਡਿੰਗ ਕਰਨੀ। ਬਾਕੀ ਗੱਲਾਂ ਛੱਡ ਦਿਓ, ਸੈਰ ਸੰਦੇ ਚਾਹ ਢੀਕਣ ਦੇ ਵਿਚਾਰਾ। 25 ਲੱਖ ਰੁਪਏ ਸਾਨੂੰ ਭੇਜ ਦਿਓ। ਸਾਡੇ ਕੋ ਇੱਕ ਮਿੰਟ ਮੇਰੀ ਗੱਲ 8 ਸੁਣੋ। 24 3 ਲੱਖ ਰੁਪਏ ਮਹੀਨਾ ਕਰਕੇ ਵਾਪਸ ਲੈ ਲਓ ਭਾਜੀ। ਤੇ ਅੱਧ ਨਾ ਥੋੜੇ ਜ਼ਿਆਦਾ ਪੈਸੇ ਅਰੇਂਜ ਕਰਨੇ ਚਾਹੀਦੇ ਆ। 100 ਕੋਈ ਮਸਲਾ ਮਸਾਇਲ ਹੋ ਜਾਏ। ਤੂੰ 4 ਲੱਖ ਰੁਪਇਆ ਕਿਹਾ ਸਾਨੂੰ। ਮੈਂ ਅਤਿਆਤਨ ਕਹਿ ਰਿਹਾ। ਓਏ ਕੋਸ਼ਿਸ਼ ਉਸਤਾਦ 2 ਲੱਖ ਰੁਪਏ ਦੀ ਵੀ ਟਿਕਟ ਹੋਵੇ ਨਾ ਇੱਕ ਤੇ ਮਿੰਟ। 20,000 1 ਲੱਖ ਅਤਿਆਤਨ, ਅਸੀਂ ਮੈਂ ਅਤਿਆਤਨ ਬਾਕੀ ਕਿਹਾ। ਤੂੰ ਪਾਉਣੇ ਹੋਣੇ, ਸਾਡਾ ਡਰਾਮੇ ਨਾ ਕਰੀ। ਯਾਰ 30 ਲੱਖ ਮੰਗਾ ਲਓ। ਨਹੀਂ ਕਿਉਂ ਭਾਜੀ ਨਾ ਉੱਥੇ ਕਿਤੇ ਅੱਖਾਂ ਨਹੀਂ ਦਿਖਾਉਣੀਆਂ ਸੀ। 25 ਲੱਖ ਰੁਪਇਆ ਤੂੰ ਆਪਣਾ ਅਕਾਊਂਟ ਦੇਣਾ, ਤੇਰੇ ਅਕਾਊਂਟ 'ਚ ਆ ਜਾਏਗਾ। ਹਾਂ ਤੇ 8 ਤੀਆ 24 24 ਹਾਂਜੀ 30,000 ਰੁਪਏ ਨਹੀਂ 7 ਚੁੱਕਾ 28 ਹਾਂ 7 ਬੰਦੇ ਤੂੰ ਲੈ ਕੇ ਜਾਣੇ। ਨਹੀਂ 2.5 ਲੱਖ ਉਹ ਰੁਪਏ ਦੇਓਗੇ ਮੈਨੂੰ। 25 ਲੱਖ 25 ਲੱਖ ਰੁਪਈਆ। 4 ਲੱਖ ਰੁਪਏ ਹੋਵੇ ਨਾ ਤੇ 7 ਬੰਦੇ ਹੋਣ ਤੇ 7 ਚੁੱਕਾ 28 ਲੱਖ ਬਣਦਾ 6 ਚੁੱਕਾ 24। ਆਹੋ ਚਲੋ। ਬੜੇ ਦੋ ਪੈਸੇ ਉੱਤਰ ਕੇ ਦੇਣੇ ਡਨ। ਪੈਸੇ ਜਦੋਂ ਤੂੰ ਵਾਪਸ ਆ ਕੇ ਅਸੀਂ ਇਸ ਘਰ ਦਫ਼ਤਰ ਦੇ ਅੰਦਰ ਵੜ ਜਾਾਂਗੇ ਨਾ, ਉਦੋਂ ਅਗਲੇ ਦਿਨ ਦੇਣੇ ਤੈਨੂੰ। ਅੱਧੇ ਪੈਸੇ ਵਾਲੇ ਦੇ ਯਾਰ 2 ਮੁੰਡੇ ਐਡ ਕਰ ਲਈ ਸ਼ਹਜ਼ਾਦ ਤੇ ਤੁਸੀਂ ਭਾਈ ਮੈਨੂੰ ਕੱਢ ਦਿਓ ਵਿੱਚੋਂ ਟੂਰ। ਉਸਤਾਦ ਜੀ ਇਹਨਾਂ ਵਿੱਚ 25 ਲੱਖ ਲਾ ਕੇ ਇੱਧਰ ਵਾਪਸ ਆਈਏ, ਇੱਧਰ ਤੁਹਾਨੂੰ ਕੋਲ ਲੈਂਡ ਆਵੇ।
ਇਹ ਗੱਲ ਸਹੀ, ਪੈਸੇ ਬਾਅਦ 'ਚ ਦੇਣੇ ਆ। ਤੁਸੀਂ ਭਾਈ ਮੈਨੂੰ ਟੂਰ ਚੋਂ ਕੱਢ ਦਿਓ, ਜਾਓ ਆਪ ਹੀ ਜਾਓ। ਉੱਤੇ ਪੈਰਾਸ਼ੂਟ ਖੁੱਲਣ ਦੇ ਥੱਲੇ ਗੱਡੀਆਂ ਵੀ ਨਹੀਂ ਹੋਣੀਆਂ। ਨਹੀਂ ਭਾਜੀ 3-3 ਲੱਖ ਲਾ ਕੇ ਤੁਹਾਨੂੰ ਚਾਹ ਰਸਣਾ ਨਾ ਠੂਸੀ ਜਾਈਏ, ਅਸੀਂ ਜੈਸ਼ੀ ਕਰਨੀ ਆ। ਪੂਰਾ ਉੱਥੇ ਬੱਕਰਾ ਨਹੀਂ ਮੇਰੀ ਗੱਲ ਸੁਣੋ, ਮੇਰਾ ਨਾ ਇੱਕ ਟੂਰ ਦਾ ਅਸੂਲ ਹੈ ਕਿ ਮੈਂ ਕਿਸੇ ਹੋਰ ਮੁਲਕ ਜਾ ਰਿਹਾ ਨਾ ਤੇ ਮੈਂ ਸੋਚ ਕੇ ਜਾਂਦਾ ਕਿ ਯਾਰ ਮੈਂ ਤਫਰੀਹ ਵਾਸਤੇ ਆਇਆ, ਅੱਛਾ ਹੋਟਲ ਹੋਣਾ ਚਾਹੀਦਾ ਹੈ, ਖੁੱਡਿਆਂ 'ਚ ਸਾਰੇ ਇੱਕ ਅਸੀਂ bed ਤੇ ਵੀ ਪੰਜ- ਸਾਡੀ ਪੰਜ ਨਹੀਂ ਬੰਦੇ, ਉਹ ਸੋਚ system। ਸੋਚਾ ਤੂੰ ਫਿਰ 4 ਲੱਖ ਦੀ ਕਿਉਂ ਆਵਾਜ਼ ਦਿੱਤੀ? ਤੂੰ ਪ੍ਰੋਫੈਸ਼ਨਲ ਆਦਮੀ, ਕਾਰੋਬਾਰੀ, ਤੂੰ ਸੋਚ ਕੇ ਆਵਾਜ਼ ਕਿਉਂ ਨਹੀਂ ਦਿੱਤੀ? ਫਸ ਗਏ ਨਾ ਇੱਥੇ। ਇਹ ਅਸੀਂ ਇੱਥੇ 5 ਨਹੀਂ ਬੈਠੇ, 50,000 ਬੈਠੇ ਆ। ਹਾਂ ਇਹ 50 ਤੂੰ ਆਪਣੀ ਨੂੰ ਇੱਥੇ 50-60 ਬੰਦਿਆਂ 'ਚ ਗੱਲ ਕੀਤੀ ਹੈ? ਨਹੀਂ ਸੈਨਦਾਰ ਨੂੰ ਕੱਢੋ ਜੀ ਇਥੋਂ। ਹੈ ਨਹੀਂ, ਸਾਇੰਸਦਾਨ ਫਸ ਗਿਆ 4 ਲੱਖ ਕਹਿ ਕੇ। ਭਾਜੀ ਤੁਸੀਂ ਅੱਜ ਹੀ ਟਿਕਟ ਕਰਾਓ ਨਾ, ਅੱਜ ਹੀ ਟਿਕਟਾਂ ਕਰਾਓ, ਜਨਵਰੀ ਦੀਆਂ ਤੁਹਾਨੂੰ ਸਸਤੀਆਂ ਲੱਭ ਤੁਸੀਂ ਜਾਣਗੀਆਂ। ਪਹਿਲੇ ਵੀਜ਼ੇ ਲਵਾਓ ਸਾਰੇ। ਉਹ ਤੂੰ ਲਵਾਉਣੇ ਆ। ਵੀ ਤੇ ਮੈਂ ਲਵਾ ਦਿੰਦਾ ਉਸਤਾਦ ਜੀ, ਮੇਰਾ ਇੱਕ ਯਾਰ ਹੈ ਸ਼ਾਹਦ ਉਸਤਾਦ ਜੀ ਯਾਰ, ਫੇਰ ਚਲੇ ਗਏ ਤੁਸੀਂ 25,000 ਰੁਪਏ ਦੇਣਾ ਸਿਰਫ। ਜਿਹੜੇ ਮੁਲਕ- 15 ਤੋਂ ਨਹੀਂ 25 ਜਹਾਜ਼ ਕਿਉਂ? 20,000 ਵੈਸੇ ਲੱਗਦਾ, 18-20,000 ਰੁਪਏ ਲੱਗਦਾ, 17-18,000 ਚ ਤੂੰ 25 ਜਹਾਜ਼ੇ ਚ ਛਾਂਜੇ। 5,000 ਪੁੱਤਰ ਕੋ ਆ ਜਾਏ ਤੇ ਤੁਹਾਨੂੰ ਕੋਈ ਟੈਨਸ਼ਨ ਨਹੀਂ। ਤਾਂ ਤੇ ਜੇ ਪਿਓ ਕੋਈ ਰਹਿ ਜੇ ਤੇ ਫਿਰ ਤੈਨੂੰ ਕੀ ਤਕਲੀਫ? ਪਿਓ ਵੀ ਰਹਿ ਜਵੇ। ਤੁਸੀਂ ਜਾਣਦੇ ਹੋ ਯਾਰੇ ਬਿਆ ਦੀ। ਹਾਂ ਚਲੋ ਭਾਈ, ਪ੍ਰੋਗਰਾਮ ਬਣਾਉਣੇ ਅਸੀਂ, ਤੁਸੀਂ ਮੇਲ ਕਰਕੇ ਮੈਨੂੰ ਆਫਰ ਦੇ ਦੇਣਾ ਕਿ ਭਾਜੀ ਅਸੀਂ ਤੁਹਾਨੂੰ 3 ਲੱਖ ਰੁਪਏ 8-24 ਅਸੀਂ ਪਹਿਲੇ ਕਰ ਦਿਆਂਗੇ ਤੁਹਾਨੂੰ 8 ਮਹੀਨਿਆਂ ਤੋਂ। ਉਹ ਕੰਮ ਤੁਹਾਨੂੰ ਤੁਸੀਂ ਨੰਬਰ ਦੇ ਦੇਣਾ ਅਕਾਊਂਟ ਦਾ, ਅਸੀਂ ਉਹ ਚ ਹਰ ਮਹੀਨੇ ਪਾਈ ਜਾਵਾਂਗੇ। ਪਾਈ ਜਾ। ਉਸਤਾਦ ਜੀ ਇੱਕ ਹੋਰ ਵੀ ਕੰਮ ਕਰ ਸਕਦੇ ਹਾਂ। ਅਸੀਂ ਗੱਡੀ ਲੈਂਦੇ ਆ ਨਗਦਾਂ 'ਚ, ਉਹਨੂੰ ਕਿਸ਼ਤਾਂ ਦੇ ਵੇਚ ਦਿੰਦੇ ਆ। ਕਿਸ਼ਤਾਂ ਤੇ ਲੈਣੇ ਤਾਂ ਨਗਦਾਂ ਚ ਵੇਚ ਦਿੰਦੇ। ਠੀਕ ਹੈ ਭਾਜੀ, ਤੁਹਾਨੂੰ ਦੱਸ ਦੇਣਾ ਫਿਰ। ਹੁਣ ਅਗਲਾ ਪ੍ਰੋਗਰਾਮ ਰੱਬ ਰੱਖਿਆ, ਅਗਲੇ ਪ੍ਰੋਗਰਾਮ 'ਚ ਬਾਕੀ ਫਿਰ ਕਰ ਹਿਸਾਬ ਕਿਤਾਬ ਮਿਸਰ 'ਚ ਕਰਾਂਗੇ। ਮਿਲਦੇ ਆ ਜੀ, ਮਿਸਰ 'ਚ ਰੱਬ ਰੱਖਾ, ਰੱਬ ਰੱਖਾ।